ਕਰਨੇ ਇੰਨੇ ਕੁ ਬੇਰ ਵੇਚਣ ਡਿਆ ਤੇ ਨਾਲ ਨੋਟ ਚੈੱਕ ਵਾਲੀ ਮਸ਼ੀਨ ਰੱਖੀ ਇਹ ਉਹਦਾ ਕੀ ਤਾਂ ਲੱਗਾ ਲੁਕਣ ਮਿੱਟੀ ਖੇਡਦੇ ਆ ਤੇ ਸਾਜੀ ਜਿੱਥੇ ਲੁਕਿਆ ਉੱਥੇ ਬਹਿ ਕੇ ਫਿਲਮ ਦੇਖਦਾ ਉੱਚੀ ਆਵਾਜ਼ ਲਾ ਕੇ ਉਹਨਾਂ ਨੇ ਬੰਗਲੇ ਚੋਂ ਬਾਸ ਨਿਕਲਿਆ ਵਾ ਤੇ ਲੋਕੀ ਵੇਖ ਕੇ ਕਹਿਣ ਲੱਗ ਪਏ ਉਹ ਭੂਤ ਬੰਗਲਾ ਲੀਕ ਹੋ ਗਿਆ। अस्सलाम वालेकुम नाज़रीन, टी टाइम में खुश आमदीद यार भाजी। बस ਕੱਲ ਝੋਗਾ ਮਾਰੇ ਸਾਜੀ ਹੁਣ ਤਾੜੀ ਬੰਦੀ ਵੈਸੇ ਗੱਲ ਸ਼ੁਰੂ ਚ अजय नहीं तो ਕੀ ਚੱਕਾ की क्या चौका मार बैठे। ਹਾਂ ਤੇ ਜਿਹੜੀ ਆਪ ਚਵਲ ਮਾਰੀ ਹੈ ਇਹਦਾ ਨਹੀਂ ਪਤਾ ਲੱਗਾ। चलो जी लो जी नाज़रीन, ਸਾਡੇ ਨਾਲ ਅੱਜ ਫੈਸਲ ਸਾਹਿਬ ਜਿਹੜੇ ਨੇ ਉਹ ਵੀ ਚਲੇ ਗਏ ਨੇ ਮਾਸ਼ਾਅੱਲਾ, ਪਤਾ ਨਹੀਂ ਦੁਬਈ ਚਲੇ ਗਏ ਨੇ ਮੋਰੋਕੋ ਤੇ ਮੋਰੋਕੋ ਇਸ ਮੁੰਡੇ ਨੂੰ ਰੋਕੋ। ਕੈਸਾ ਲੋ ਜੀ, ਤੇ ਉਸ ਤੋਂ ਬਾਅਦ ਜਨਾਬ ਜੀ ਅੱਗੋਂ ਸਾਡੇ ਨਾਲ ਕਟਿੰਗ ਵੀ ਕਰਾ ਲਾ ਕਿਤੇ। ਟਾਈਮ ਨਹੀਂ ਪੈਸੇ ਕਮਾ ਨਹੀਂ ਯਾਰ ਨਾਜ਼ਰੀਨ, ਮੈਂ ਹਿਸਾਬ ਲਾ ਲਿਆ, ਗਲਤ ਜਗ੍ਹਾ ਟੱਕਰਾ ਮਾਰ ਰਿਹਾ ਮੈਂ। ਹਾਂ ਹੁਣ ਮੇਰੀ ਨਹੀਂ, ਤੁਸੀਂ ਹੁਣ ਇੱਕ ਬੱਕਰੀ ਦੇ ਬੱਚੇ ਨੂੰ ਕਹੀ ਜਾਓ ਵੀ ਸ਼ੇਰ ਦਾ ਬੱਚਾ ਬਣ ਜਾ, ਤੇ ਤੁਸੀਂ ਆਪ ਹੀ ਨਹੀਂ ਚੰਗੇ। ਤੁਸੀਂ ਆਪ ਹੀ ਝੂਠ ਬਿਸਮਿਲ੍ਲਾ ਕਰ ਸਹੀ ਗੱਲ ਸਹੀ ਗੱਲ ਆ, ਇਹ ਉਹ ਨਸਲਾਂ ਨਹੀਂ ਗਈਆਂ। ਤਾਜੀ ਹੁਣ ਤੁਸੀਂ ਮਸ਼ੀਨ ਲਾਣੀ ਉਹ ਭਾਜੀ ਛੱਡ ਦਿਓ, ਤੁਸੀਂ ਅੱਗੋਂ ਨਾ ਕਾਮੇਡੀ ਕਰੋ, ਮੈਂ ਸਹੀ ਗੱਲ ਕਰ ਰਿਹਾ, ਕਾਮੇਡੀ ਨਹੀਂ ਕਰ ਰਿਹਾ। ਮੈਂ ਜੈਨ ਨੂੰ ਦੱਸ ਰਿਹਾ, ਉਹਨਾਂ ਨੂੰ ਸਮਝ ਆ ਗਈ ਮੈਂ ਕੀ ਕਿ ਨਹੀਂ ਨਹੀਂ सब आर्टिस्ट पढ़ो आर्टिस्ट जेड़ ये गलत है गरीब घर के बच्चे की तारीफ कि उसकी परवरिश में कोई नुक्स होता है। नहीं ਜੀ ਗਰੀਬਾਂ ਦੇ ਵਿੱਚ ਐਸੇ ਬੱਚੇ ਜੰਮਦੇ ਆ, ਉਹ ਆਪਣੇ ਆਪ ਨੂੰ ਸੈਟਲਮੈਂਟ ਰੱਖਦੇ, ਉਹਨਾਂ ਦੀ ਨੇਚਰ ਐਸੀ ਹੁੰਦੀ। ਸਹੀ ਗੱਲ ਹਾਂਜੀ, ਇਸ ਗੱਲੋਂ ਸਿਰਫ ਇੱਕੋ ਕਰੈਕਟਰ ਆ, ਲੇਕਿਨ ਉਹ ਜ਼ਿਆਦਾ ਹੀ ਓਵਰ ਚੜ ਗਿਆ ਉੱਤੇ। ਉਹਦਾ ਨਾਮ ਫਰੀਦ ਆ ਜੀ ਫਰੀਦ ਸਾਹਿਬ ਜਿਹੜੇ ਸਾਡੇ ਸਪਾਂਸਰਸ਼ਿਪ ਲੈ ਜਾਂਦਾ। ਮੇਰਾ ਨਾਈ ਹੈ ਨਾ ਜਿਹੜਾ ਸਲੋਨ ਵਾਲਾ ਹੈ, ਓਏ ਆ ਲੈ ਯਾਰ ਵੀਰੇ, ਉਹ 1 ਵਜੇ ਆਉਂਦਾ ਇਹ ਫੜਾਣਾ ਤੇਰਾ ਤੇ ਤੂੰ ਨਾਜ਼ਰੀਨ। ਬਾਦਲ ਤੇ ਯਾਰ ਤੁਸੀਂ ਸੋਚਦੇ ਹੋਵੋਗੇ ਕਿ ਪਤਾ ਨਹੀਂ ਅਸੀਂ ਮਤਲਬ ਇੱਥੇ ਹੀ ਸਾਰਾ ਕੁਝ ਖਾਈ ਪੀ ਜਾਂਦੇ ਆ। ਇਹਦੇ ਨਾਲ ਕਿ ਚਾਹ ਹੁੰਦੀ ਨਾ 5 ਬਸ ਅੱਜ ਜੀ ਤੇ ਤੇ ਪੰਜ ਕਿੰਨੇ ਆ? 5 ਹਾਂਜੀ ਤੇਰੇ ਪੇਰੀ ਆਈ ਜੰਜ, ਤੇਰੀ ਅੰਮੀ ਕਹਿੰਦੀ ਲਾਰੀ ਏਡਾ ਲਾਰੀ ਅੱਜ ਇੱਕ ਨਵੀਂ ਉਮੰਗ ਜਾਗੀ ਆ ਕਿ ਨਵਾਂ ਲੋਕਾਂ ਨੇ ਮੈਨੂੰ ਤਾਲੇ ਮੇੜੇ ਮਾਰੇ ਆ। ਉਹਨੇ ਕਹਿੰਦਾ ਸਰਜਾਦ ਨੇ ਆਫੀਸ਼ੀਅਲ ਦੇ ਕੰਮ ਕਰਦਾ, ਤੇਰੇ ਹੱਥ ਦੇ ਵਿੱਚ ਆਈਫੋਨ ਹੈ ਨੇ। ਓਏ ਇਹ ਮੈਂ ਵੀ ਸੁਣਿਆ ਮਿੱਠੇ ਸਟੇਟਸ ਲਾਇਆ ਜੇ ਇੱਕ ਬੇਲੀ ਨੇ ਰਿਸ਼ਤੇਦਾਰੀ ਚ ਉਹਨੂੰ ਨੱਕ ਨਹੀਂ ਰਹਿੰਦੀ, ਯਾਰਾਂ ਦੋਸਤ ਉਸਤਾਦ ਜੀ ਖਾਰ ਨਹੀਂ ਰਹਿੰਦੀ। ਮੈਂ ਕਿਹਾ ਅੱਜ ਹੀ ਮੈਂ ਆਪਣੇ ਉਸਤਾਦ ਨੂੰ ਦੱਸਾਂਗਾ ਕਿ ਉਸਤਾਦ ਜੀ ਮੇਰੇ ਕੋਲ ਆਈਫੋਨ ਹੈ ਨਹੀਂ। ਤੁਹਾਡਾ ਜਿਹੜੀ ਬੈਗ ਟੁੱਟੀ ਹੈ ਜਿਹਦੀ ਚੱਲ ਦੱਸਦਾ ਨਾ, ਬਸ ਚੱਲ ਲੱਗੇ ਤੋਂ ਇਹੀ ਤੁਹਾਡੀਆਂ ਨੈਸ਼ੀਆਂ ਦੇ ਇਹ ਚੈੱਕ ਕਰਨਾ ਜਰਾ ਮੇਰਾ ਨਜ਼ਰਾਂ ਸਾਜੀ ਖਾ ਜਾਂਦੀਆਂ। ਆ ਗਈਆਂ ਤਾਂ ਜੀ ਮੈਂ ਪਹਿਲੇ ਕੁਝ ਨਹੀਂ ਕਿਹਾ, ਟੁੱਟੀ ਹੈ ਤੇ ਬਾਅਦ ਚ ਮੈਂ ਕਿਹਾ ਕਿ ਬਾਅਦ ਚ ਨਹੀਂ, ਤੂੰ ਪਹਿਲੇ ਕੋਲ ਖਲੋ ਕੇ ਪਟਾਕੇ ਉਂਗਲਾਂ ਦੇ ਕੱਢਦਾ ਰਿਹਾ ਕਿ ਨੈਸ਼ੀ ਮਿੱਠਾ ਜੀ ਪਿਛਲੇ ਮਹੀਨੇ ਤੋਂ ਤੁਹਾਡੀ ਨਿਗਾਹ ਵਾ ਸਾਦ ਲੰਘਦੇ ਟੱਪਦਿਆਂ ਤੋਂ ਐ ਘੂਰੀ ਪਾਈ ਆ, ਹੈ ਗੋਲੀ ਪਾੜਤੀ ਆ ਸਾਰੀ ਇਹਦੇ ਵਿੱਚ ਵੜ ਕੇ। ਹੁਣ ਕੀ ਕਰਨਾ, ਇਹਦਾ ਕੀ ਸ਼ਡਿਊਲ ਆ? ਇਹਦਾ ਕਰਨਾ ਇਹ ਆ ਨਾਜ਼ਰੀਨ ਨੇ, ਮੇਰੀ ਗੱਲ ਸੁਣੋ, ਤੁਸੀਂ ਵੀ ਜ਼ਰਾ ਸਮਝ ਲਓ ਗੱਲ ਨੂੰ। ਅਸੀਂ ਕਹਿੰਦੇ ਨਾ ਮਾੜਾ ਬੰਦਾ ਰੱਬ ਨੇ ਕੋਈ ਦੁਨੀਆ ਤੇ ਨਹੀਂ ਰੱਖਿਆ, ਮੇਰਾ ਇਹ ਮੰਨਣਾ। ਇਹ ਚੀਜ਼ ਕੀ ਬਾਤ ਹੈ। ਤੁਸੀਂ ਆਪਣੀ ਕਿਸੇ ਨਾ ਕਿਸੇ ਹਾਲ ਕਿਸੇ ਨਾ ਕਿਸੇ ਵਜ੍ਹਾ ਕਿਸੇ ਨਾ ਕਿਸੇ ਚੀਜ਼ ਤੋਂ ਮਾੜੇ ਹੁੰਦੇ ਹੋ। ਰੱਬ ਨੇ ਜਿਹੜੀ ਸ਼ਾਹਕਾਰ ਤੁਹਾਨੂੰ ਬਣਾਇਆ, ਹੋ ਸਕਦਾ ਕਿ ਤੁਸੀਂ ਸਵੇਰ ਨੂੰ ਘਰੋਂ ਨਿਕਲੋ ਰਾਤ ਤੱਕ ਲੰਗਰ ਨਾ ਲੈ ਕੇ ਆਓ। ਓਏ ਹੋਏ ਹੋਏ ਵੱਡੀ ਗੱਲ ਤੇ ਹੋਵੇ ਸਹੀ ਸਲਾਮਤ ਜੀ ਹਰ ਪਾਸੇ। ਹਾਂਜੀ, ਨਹੀਂ ਜੀ, ਪਾਕਿਸਤਾਨ ਚ ਹੋ ਸਕਦਾ ਵਾ। ਇਹ ਸਭ ਤੋਂ ਔਰਤ ਕਾਰਡ ਤੇ ਇੰਨਾ ਕਾ ਉਹਦੇ ਅੱਗੇ ਐਸ ਕਾਰਡ ਅੱਗੇ ਕਿ ਚੱਲ ਮਾੜਾ ਬੰਦਾ ਕੋਈ ਨਹੀਂ। ਇਹ ਏਡਾ ਵੱਡਾ ਕਾਰਡ ਆ ਸਹੀ ਗੱਲ ਕਿ ਤੇਰੀ 1.5 ਕਰੋੜ ਵਾਲੀ ਗੱਡੀ ਦੇ ਵਿੱਚ ਇੰਜ ਕਰਕੇ ਚਿੰਗਚੀ ਵਾਲੇ ਨੇ ਘੁਮਾ ਕੇ ਲਿਆ ਕੇ ਠਾ ਮਾਰਿਆ, 3.25 ਲੱਖ ਰੁਪਏ ਦਾ ਬੰਪਰ ਤੇਰਾ ਉਹਨੇ ਅੱਜ ਤਰੇੜ ਪਾਤੀ ਹੈ, ਤੇ ਤੂੰ ਉਹਨੂੰ ਫੜ ਕੇ ਕੀ ਕਰ ਲੇਗਾ? 10 ਬੰਦੇ ਹੋਣੇ ਆ ਹਮੈਤੀ, ਢਿੱਲੇ ਮੂੰਹ ਵਾਲੇ, ਜੀਭ ਜੀ ਵਾਲੇ, ਉਹਨਾਂ ਨੇ ਆਉਣਾ, ਉਹਨਾਂ ਨੇ ਚੱਲ ਯਾਰ ਕੋਈ ਨਹੀਂ, ਤੈਨੂੰ ਰੱਬ ਨੇ ਦਿੱਤਾ, ਮਾੜਾ ਬੰਦਾ ਆ। ਹਲੋ ਜੀ ਉੱਤੇ ਲਿਖੋ ਉਹਦੇ ਕੋਲ ਗੱਡੀ ਆ, ਜੇਬ ਚ ਉਹਦੇ 2000 ਨਾ ਹੋਵੇ ਵਿਚਾਰੇ ਦੇ। ਸਹੀ ਗੱਲ। ਜਾਂ ਗੱਡੀ ਵੀ ਪਤਾ ਨਹੀਂ ਕਿਸੇ ਕੋਲੋਂ ਹੀ ਲੈ ਕੇ ਆਇਆ। ਜੀ ਭਾਜੀ, ਉਹ ਮਾੜਾ ਵੀ 92 ਆ ਕੇ ਉਹਨੇ ਤੇਰੇ ਵਿੱਚ ਮਾਰਤਾ ਤੇ ਉਹਨੇ ਕੋਈ ਕਾਰਡ ਸਿੱਟਣਾ, ਮਾੜਾ ਬੰਦਾ। ਹਾਏ ਹਾਏ ਓਏ ਠੀਕ ਆ, ਤੇ ਜਿਹੜਾ ਉਹ 92 ਆਇਆ ਭਾਜੀ, ਠੀਕ ਆ, ਮਾੜਾ ਬੰਦਾ ਠੀਕ ਆ, ਲੇਕਿਨ ਇਹ ਜਾਹਲੀਅਤ ਜਿਹੜੀ ਹੈ, ਇਸ਼ਾਰਾ ਕੱਟ ਕੇ ਇਹਨੂੰ ਆ ਗਿਆ, ਇਹ ਮਾੜਾ ਬੰਦਾ। ਕਾਨੂੰਨ ਤੋੜਿਆ ਵਾ, Yes. ਲੋਕਾਂ ਦਾ ਮਾੜਾ ਵਾ, ਛਿੱਤਰ ਫੇਰਨੇ ਚਾਹੀਦੇ। ਇਹਦੇ ਚ ਆਈਫੋਨ ਤਾਂ ਇੱਕ ਵਾਰੀ ਵੀ ਨਹੀਂ ਆਇਆ ਹੈ ਜੀ। ਮੈਂ ਇਹਦੇ ਚ ਗੱਲ ਆ ਗਈ ਕਿ ਮਾੜਾ ਕੋਈ ਨਹੀਂ। ਦੇਖੋ ਤੁਸੀਂ ਜਿੰਨੀ ਸੈਲਰੀ ਆ, 3 ਸਾਲ ਹੋ ਗਏ, ਤੁਸੀਂ 10,000 ਰੁਪਏ ਮਹੀਨੇ ਦੀ ਕਮੇਟੀ ਪਾਓ, ਤੁਸੀਂ ਆਈਫੋਨ ਲੈ ਲਓ। ਲੇਕਿਨ ਗੱਲ ਆ ਮੰਗਤ ਪੁਣੇ ਦੀ ਆਦਤ ਨਹੀਂ ਜਾ ਰਹੀ। 1.5 ਲੱਖ ਰੁਪਏ ਤਨਖਾਹ ਉਹ ਜਾ ਕੇ ਸਾਈਡ ਤੇ ਲਾ ਲੈਣੀ ਆ, ਆਈਫੋਨ ਜਾਂ ਕੱਪੜੇ ਜਾਂ ਸ਼ਰਟਾਂ, ਇਹਦਾ ਮੰਗਤ ਪੂਰਾ ਕਰਨਾ। ਏਸੀ ਤੱਕ ਮੰਗਤ 1.5 ਲੱਖ 3 ਮਹੀਨੇ ਦੀ ਆ। ਮੈਂ ਮੰਗਿਆ ਵਾ, ਮੈਂ ਕਿਤੇ ਫ੍ਰੀ ਲੈ ਲਾ? ਤੁਹਾਨੂੰ 500 ਰੁਪਏ ਮਹੀਨੇ ਦਾ ਕਰਕੇ ਕਟਾਉਣਾ ਹੀ ਆ। ਇਤਨੇ ਵੇਖ
ਆਪਣੇ ਤੇ ਰੁਪਈਏ ਲਾ ਰਹੇ ਆ, ਨਵੇਂ ਸੂਟ ਪਾ ਰਹੇ ਆ, ਨਵਾਂ ਸੂਟ 33,000 ਓਏ ਕਿਤੇ ਬਤਰ ਬੈਕਰੀ ਦਾ ਮਾਲਕ ਨਹੀਂ ਤੂੰ, ਨਵਾਂ ਚੂਤ। ਤਾਜੀ ਗੱਡੀ ਵਾਲੇ ਕੀ ਗਲਤੀ ਨਹੀਂ ਕਰਦੇ ਮੈਨੂੰ ਦੱਸੋ। ਇੱਕ ਗੱਡੀ ਵਾਲੇ ਨੇ ਤਾਜੀ ਆ ਹੁੰਦਾ ਸੀ ਉਹਦੇ ਕੋਲ, ਤਾਜੀ ਉਹਨੇ ਕਿਤੇ ਪਛਾਣ ਲਿਆ, ਉਹਨੇ 5 ਦਫਾ ਮੈਨੂੰ ਰੋਡ ਤੋਂ ਥੱਲੇ ਸੁੱਟਣ ਦੀ ਕੋਸ਼ਿਸ਼ ਕੀਤੀ, ਫਿਰ ਮੇਰਾ ਵੀ ਦਿਮਾਗ ਫਿਰਿਆ। ਮੈਂ ਤਾਜੀ ਗੱਡੀ ਅੱਗੇ ਮੈਂ ਉਹਦੇ ਬੜੀ ਮੁਸ਼ਕਲ ਲਾ ਕੇ ਆਇਆ, ਮੈਂ ਅੱਗੇ ਲਾਈ ਆ, ਕਮਾਂਡੋਆਂ ਤਰ੍ਹਾਂ ਉਹ ਪਿੱਛੋਂ ਹੀ ਕਿਤੇ ਯੂ ਟਰਨ ਮੋੜ ਕੇ ਨਿਕਲ ਗਿਆ। ਤੇਰੀ ਕੁਰਤੀ ਜ਼ਾਇਆ ਹੀ ਗਈ। ਹਾਂ ਉਹਨੇ ਯਕੀਨ ਕਰ ਮੈਨੂੰ 5 ਦਫਾ ਦਣ ਸੀ ਇਦਾਂ ਸਤਾਜੀ, ਉਹਨੇ ਕੱਟ ਮਾਰੀ, ਮੈਂ ਥੱਲੇ ਚੱਲਣਾ ਸੀ ਪਟੇ। ਨਹੀਂ ਤੂੰ ਚੈਨ ਲੱਥੀ ਮੋਟਰਸਾਈਕਲ ਦੀ, ਤੂੰ ਤਾਂ ਕਹਿੰਦਾ ਸੀ ਸਾਜ ਮੈਂ ਕੰਮ ਤੇ 3 ਵਾਰੀ ਚੈਨ ਲਾ ਦਿੱਤੀ, ਕਿਉਂ ਝੂਠ ਬੋਲਣ ਦਿਆਂ। ਯਾਰ ਏਦਾਂ ਦੇ ਕੈਦੀ ਦੀ ਨਾ ਅੰਦਰੋਂ ਕੈਦੀ ਪੈਸੇ ਪਾ ਕੇ ਜ਼ਮਾਨਤ ਕਰਾਉਂਦੇ, ਇਹਨੂੰ ਕੱਢੋ ਇੱਥੋਂ ਕਿਸੇ ਤਰੀਕੇ ਨਹੀਂ ਯਾਰ ਇਹ ਹੋਰ ਦੂਰ ਕਰ ਦੋ। ਇਹ ਬੰਦਾ ਬੈਠਾ ਨਾ, ਇਹਨੂੰ ਮੈਂ ਹੁਣੇ 50,000 ਰੁਪਏ ਦੇਣਾ ਇਹਦੀ ਸੈਲਰੀ, ਉਹਦੇ ਵਿੱਚੋਂ ਇਹਨੂੰ ਇਹ ਨਹੀਂ ਪਤਾ ਕਿ 500 ਰੁਪਏ ਮੇਰੀ ਕਟਿੰਗ ਹੋਣ ਵਾਲੀ ਹੈ। ਨਹੀਂ ਇਹਨੇ ਬਰਬਾਦ ਕਰਕੇ ਨਿਜ਼ਾਮ ਕਰਕੇ ਨੇ ਪਰ ਤਾਜੀ ਨਹੀਂ ਇਹ ਸਾਜੀ ਮੇਰੀ ਗਲਤੀ ਹੈ। ਮੇਰੀ ਵੀ ਸੁਣ ਲਓ ਨਹੀਂ ਤਾਜੀ, ਮੈਂ ਜਿਹੜੇ ਨਾਈ ਕੋ ਜਾਣਾ ਓ ਯਾਰ ਛੱਡ ਦੇ, ਇਹ ਸ਼ੁਗਲ ਨਹੀਂ ਮੈਂ ਲਾ ਰਿਹਾ, ਮੈਂ ਕਾਮੇਡੀ ਨਹੀਂ ਕਰ ਰਿਹਾ। ਮੰਮੀ ਨਹੀਂ ਕਾਮੇਡੀ ਤਾਜੀ, ਮੈਂ ਉੱਤੇ ਮੁੱਤਮਿਨ ਆ, ਉਸ ਤੋਂ ਇਲਾਵਾ ਮੈਨੂੰ ਕੋਈ ਕਟਿੰਗ। ਚਲੋ ਠੀਕ ਆ, ਉਹ ਕਿਤੇ ਗਿਆ ਬਾਹਰ 7 ਮਹੀਨੇ ਹੋ ਗਏ ਨੇ। ਆਪ ਵੱਡੀ ਦੁਨੀਆ ਉਹ ਆਂਦਾ ਹੀ 1 ਵਜੇ, ਤੇਰੇ ਸ਼ਗਿਰਦ ਉਹ ਪਹਿਲੇ ਆ ਜਾਂਦੇ। ਹਾਂ ਉਹ ਤੂੰ 70 ਰੁਪਏ ਦੇ ਟੋਟਲ ਬਾਡੀ ਦਾ ਕੰਮ ਕਰਾਉਣਾ ਵਾ। ਭਾਜਨ ਮਕਸਦ ਇਹ ਆ ਕੋਈ ਜਿਹੜਾ 1 ਵਜੇ ਆਉਂਦਾ ਨਾ, 1 ਵਜੇ ਤੋਂ ਬਾਅਦ ਰਾਤ 4 ਵਜੇ ਤੱਕ ਜਾਂ 3 ਵਜੇ ਤੱਕ ਜਾਂ 1 ਵਜੇ ਤੱਕ ਕੰਮ ਕਰਦਾ ਨਾ, ਜਿੰਨੇ ਆ ਬੰਦਿਆਂ ਦਾ ਉਹਨਾਂ ਚੋਂ ਇਹ ਬੰਦਾ ਨਹੀਂ ਹੁੰਦਾ, ਇਹ ਹੁੰਦਾ ਹੀ ਨਹੀਂ ਉੱਥੇ। ਸਤਾਰ ਜੀ ਤੰਗ ਕੇ ਤੇ ਕੰਮ ਕਰਾਣਾ ਯਾਰ, ਕਿ ਮੇਰੇ ਵੀ ਕਰਦੀ ਯਾਰ, ਤੇਰੀ ਮਿਹਰਬਾਨੀ। ਰਾਤੀ ਕਟਿੰਗ ਕਰਾਂਦਾ ਏ ਇਹ ਉਸ ਤੋਂ ਇਲਾਵਾ ਕਟਿੰਗ ਨਹੀਂ ਕਰਾਉਂਦਾ, ਉਹ ਇਸ ਤੋਂ ਇਲਾਵਾ ਕਿਸੇ ਦੇ ਕੱਟਦਾ ਨਹੀਂ। ਨਹੀਂ ਸੋਚ ਇਹ ਕੇ ਸਭ ਰੱਖ। ਬਕਵਾਸ ਆ ਯਾਰ। ਘੰਟਾ ਤੇ ਮੈਨੂੰ ਇਹ ਹੀ ਕਹਿ ਕੇ ਭਾਈ ਰੱਖਦਾ, ਯਾਰ ਤੇਰਾ ਥੋੜਾ ਹੀ ਕੰਮ ਆ। ਹਾਂਜੀ ਚਲੋ ਠੀਕ ਆ ਭਾਜੀ, ਕੋਈ ਗੱਲ ਨਹੀਂ। ਤੁਹਾਡੀਆਂ ਮਜਬੂਰੀਆਂ ਨੇ, ਨਹੀਂ ਤੇ ਤੁਸੀਂ ਤੇ ਮਾਸ਼ਾਅੱਲਾ ਬਹੁਤ ਤੇਜ਼ ਹੋ, ਤੁਹਾਨੂੰ ਤੇ ਹਰ ਚੀਜ਼ ਦਾ ਪਤਾ। ਮਜਬੂਰੀਆਂ ਨੇ ਤੁਹਾਡੀਆਂ। ਕਟਿੰਗ ਵਾਲਾ ਵਿਚਾਰਾ ਨਹੀਂ ਆਉਂਦਾ। ਇਹ ਉਦਣ ਆ ਮੇਰਾ ਜਿਹੜਾ ਨਾ, ਸਮਝ ਗਿਆ ਨਾ, ਇਹ 14 ਅਗਸਤ ਦਾ ਸ਼ੋਅ ਅਸੀਂ ਕਰਦੇ ਪਏ ਆ, ਇਹਨੇ ਇਸ ਕਿਸਮ ਦੀ ਬੁਰੀ ਜੁੱਤੀ ਪਾਈ ਉੱਥੇ ਥੱਲੇ ਪੈਰਾਂ 'ਚ ਆ ਰਹੀ, ਕਿ ਮੈਂ ਕਿਹਾ ਯਾਰ ਇਹ ਕੌਣ ਲੋਕ ਨੇ ਯਾਰ, ਇਹ ਕੌਣ ਨੇ? ਕਿਹੜੀ ਜੁੱਤੀ ਭਾਈ? ਉਹ ਜਿਹੜੀ ਉਹ ਸਹੀ ਕਹਿੰਦਾ ਸੀ ਮੈਨੂੰ। ਉਹ ਇੱਥੇ ਇੱਕ ਹੁੰਦਾ ਸੀ, ਕਹਿੰਦਾ ਉਸਤਾਦ ਉਹਨਾਂ ਨੂੰ ਕਿਆਮਤ ਵਾਲੇ ਦਿਨ ਸਿਰਫ ਇਸ ਗੱਲ ਤੋਂ ਪਕੜ ਹੋ ਜਾਣੀ ਆ, ਰੱਬ ਨੇ ਕਹਿਣਾ ਜਦੋਂ ਮੈਂ ਉਹਨਾਂ ਨੂੰ ਥੱਲੇ ਰੱਖਿਆ ਸੀ, ਤੂੰ ਤੇ ਲਿਜਾਣ ਵਾਲਾ ਕੌਣ? ਹੋਰ ਸਹੀ ਗੱਲ ਨਹੀਂ ਰੱਬ ਭਾਈ ਭਾਵੇਂ ਜੋ ਮਰਜ਼ੀ ਹੈ, ਮੇਰੀ ਕੀ ਔਕਾਤ ਆ, ਲੇਕਿਨ ਠੀਕ ਆ ਵੀ ਉਹ ਇਹਨਾਂ ਦੀ ਇੰਸਟਾਲੇਸ਼ਨ ਇਦਾਂ ਦੀ ਨਹੀਂ ਕਰ ਸਕਦੇ। ਜਿਸ ਬੱਚੇ ਨੂੰ ਉਸਤਾਦ ਜੀ ਪਤਾ ਨਾ, ਉਹ ਭਾਵੇਂ ਝੁੱਗੀ ਦੇ ਵਿੱਚ ਪੈਦਾ ਹੋਵੇ, ਉਹਦੀ ਡਰੈਸਿੰਗ ਹੀ ਹੋਰ ਹੋਏਗੀ। ਉਹ ਕੁਦਰਤੀ ਪਦੈਸ਼ੀ ਹੁੰਦਾ ਨਾ ਹਿਸਾਬ ਕਿਤਾਬ। ਇਹ ਸਤਾਰ ਜੀ ਬਾਂਦਰ ਦੀਆਂ ਪੂਛਲਾਂ ਨੇ, ਇਹਨਾਂ ਨੇ ਨਹੀਂ ਜੇ ਸਿੱਧੇ ਹੋਣਾ, ਤੁਸੀਂ ਇਹਨਾਂ ਨੂੰ ਸੋਨੇ ਦਾ ਕਟੋਰਾ ਦਿਓ, ਇਹ ਉਹਦੇ ਚ ਵੀ ਮੰਗਣ ਲੱਗ ਪੈਣਗੇ। ਹੁਣ ਜੀ ਬਿਲਕੁਲ। ਦਾਨੇ ਸਾਹਿਬ ਤੁਸੀਂ ਦੇਖੋ ਨਾ, ਇੱਥੇ ਐਸੇ ਲਾਂਤੀ ਬਗੈਰਤ ਆਦਮੀ ਨੇ, ਉਹਨਾਂ ਨੂੰ ਮੈਂ 36 ਵਾਰੀ ਕਿਹਾ ਇੱਕ ਸੇਫਟੀ ਲਿਆ ਕੇ ਰੱਖ ਲਓ, ਵਾਲ ਚਿੱਟੇ ਨਜ਼ਰ ਆਉਂਦੇ, ਲੇਕਿਨ ਨਹੀਂ ਇਹ ਚਿੱਟੀ ਵਾਲ ਚੇਂਜ ਨਿਕਲ, ਯਾਨੀ ਇੰਨਾ ਰੁਪਈਆ ਹਜ਼ਾਰਾਂ ਲੱਖਾਂ ਦੇ ਵਿੱਚ ਇੱਕ 400 ਰੁਪਏ ਦੀ ਮਾਰਚ 2 ਕਿ ਮਾਰਚ 3 ਆਉਂਦੀ ਹੈ, ਉਹਦੇ ਨਾਲ ਇਹਦੀ 250 ਸ਼ੇਪ ਹੋ ਜਾਣੀ ਆ। ਇਹਦੀ 4 ਅਕਾਊਂਟ ਆ ਬੈਂਕ ਤੇ। ਕਿੰਨੇ ਪੈਸੇ ਲੱਗਦੇ ਸ਼ੇਪ ਦੇ? ਉਸਤਾਦ ਜੀ 70 ਰੁਪਏ ਲੱਗਦੇ, ਯਕੀਨ ਕਰੋ। ਤੁਸੀਂ ਲਾ ਲਓ ਜੀ 10 ਰੁਪਏ ਦੀ ਸ਼ੇਪ। ਕਿੰਨੇ ਦੀ? 10 ਰੁਪਏ ਦੀ। 10 ਰੁਪਏ ਦੀ ਸ਼ੇਪ ਆ। ਹਾਂਜੀ ਮਾਰਚ 3 ਜੀ ਜਿਲਟ ਦੀ 500 ਰੁਪਏ ਦੀ ਉਹ ਸੇਫਟੀ ਹੈ। ਹਾਂਜੀ 100 ਰੁਪਏ ਦਾ ਇੱਕ ਉਹ ਆ ਜਾਂਦਾ ਜਿਹੜਾ ਦੇ ਵਿੱਚ ਪੈਂਦਾ। ਹਾਂਜੀ 100 ਸ਼ੇਪ ਹੁੰਦੀ ਉਹਦੇ ਨਾਲ। ਕਿੰਨੇ ਦੀ ਪੈ ਗਈ? 600 ਰੁਪਏ ਦੀ। 600 ਰੁਪਏ ਉਸ ਤੋਂ ਬਾਅਦ ਸੁਣੋ, ਉਸ ਤੋਂ ਬਾਅਦ ਉਹਦਾ ਉੱਪਰਲਾ ਨਹੀਂ ਜਿਹੜਾ 100-150 ਵਾਲਾ, ਉਹ ਯਾਨੀ ਇਹ ਮੈਂ ਤੁਹਾਨੂੰ ਉਹ ਖਰਚਾ ਦੱਸ ਦੇਣਾ। ਸੇਫਟੀ ਤਾਂ ਤੁਸੀਂ ਇੱਕ ਵਾਰੀ ਕਰਨਾ ਵਾ, ਉਹੀ ਬਦਲੀ ਜਾਣਾ। ਦੂਜੀ ਵਾਰੀ ਉਹ ਬਦਲਣਾ, ਤੇ 50 ਸ਼ੇਵਾਂ ਲਾ ਲਾ ਤੂੰ। 100 ਰੁਪਏ ਚ 50 ਸ਼ੇਵਾਂ, 2 ਰੁਪਏ ਦੀ ਸ਼ੇਵ, 50,000 ਰੁਪਏ ਦੀ। ਇਸ ਮਹਿੰਗਾਈ ਦੇ ਆਲਮ ਦੇ ਵਿੱਚ 2 ਰੁਪਏ ਦੀ ਸ਼ੇਵ। ਠੀਕ ਹੈ ਜੀ। ਮੈਨੂੰ 4 ਸਾਲ ਹੋ ਗਏ ਨੇ ਸੇਫਟੀ ਲਈ, ਮੈਂ 2 ਲਈਆਂ ਸੀ। ਹਜੇ ਤੱਕ ਹਾਂ, ਇੱਕ ਘਰ ਰੱਖੀ ਸੀ ਮੈਂ, ਇੱਕ ਮੈਂ ਦਫ਼ਤਰ ਰੱਖੀ ਸੀ, ਇੱਕ ਹਾਲੇ ਵੀ ਇੱਥੇ ਹੈ ਉਹ। ਤੇ ਉਸ ਤੋਂ ਬਾਅਦ ਉਹ ਮੈਂ ਸਿਰਫ ਬਲੇਡ ਪਾਉਣਾ 100-125 ਦਾ ਹੁੰਦਾ। ਮੇਰੀਆਂ 50 ਸ਼ੇਵਾਂ ਕਰ ਦਿੰਦਾ ਉਹ। ਲੋ ਜੀ ਹੁਣ ਗਿਆ ਉਹੀ ਲੋ ਤੁਸੀਂ ਦੱਸਤਾ। ਨਹੀਂ ਮੈਂ ਗੱਲ ਕਰ ਰਿਹਾ ਯਾਰ, ਗੱਲ ਇਹ ਨਹੀਂ ਗਈ। ਹੁਣ ਤੂੰ ਜਿਹੜੀ ਜੁੱਤੀ ਪਾਈ ਸੀ, ਤੇ ਉਹੀ ਤੈਨੂੰ ਇੰਨੀ ਸ਼ਰਮ ਨਹੀਂ ਗਈ ਕਿ ਮੈਂ ਇੱਥੋਂ ਇੱਕ ਮਿਸਾਲ ਆ ਜਿਹੜੇ ਪੈਸੇ ਲੈ ਕੇ ਜਾਣਾ, ਉਹਦੇ ਚੋਂ ਯਾਰ ਮੈਂ ਲਾ ਲਵਾਂ ਯਾਰ। ਮੈਂ ਤੁਹਾਨੂੰ ਅੱਜ ਨੁਸਖਾ ਦੱਸਾਂ ਨਾਜ਼ਰੀਨ ਜੀ, ਦੱਸੋ। ਅਮੀਰ ਹੋਣ ਦਾ, ਰੱਬ ਕੋ ਖੁੱਲੇ ਪੈਸੇ ਲੈਣ ਦਾ। ਇਹਨੂੰ ਖੋਲ ਲਓ ਥੋੜਾ ਜਿਹਾ। ਜਦੋਂ ਤੁਹਾਡੇ ਕੋਲ 10,000 ਰੁਪਈਆ ਨਾ, ਤੁਸੀਂ ਕੋਈ ਯਾਰ ਆ ਕੋਈ ਨਹੀਂ ਯਾਰ ਚ 2,000 ਖਰਚ ਦੇ, 3,000 ਕਰ ਦੇ, ਤੁਹਾਨੂੰ ਵੇਖਣਾ ਰੱਬ ਕਿੱਦਾਂ ਦਿੰਦਾ। ਜਦੋਂ ਤੁਸੀਂ ਕਿਰਸ ਪਾਈ ਰੱਖ ਦੇਣਾ ਆਪਾਂ ਹੀ ਕਿ ਨਹੀਂ ਯਾਰ ਇਹਦੇ ਨਾਲ ਗੁਜ਼ਾਰਾ ਕਰ ਲਈਏ, ਇਹਨੇ ਫਲਾਣਾ ਕਰ, ਰੱਬ ਕਹਿੰਦਾ ਚੱਲ ਫਿਰ ਜਾ, ਤੈਨੂੰ ਮੈਂ ਦਿੱਤਾ, ਤੂੰ ਤਾਂ ਜੋ ਲਾ ਹੀ ਨਹੀਂ ਰਿਹਾ। ਜਦੋਂ ਤੂੰ ਖੁਸ਼ ਹੀ ਨਹੀਂ ਮੇਰੇ ਦਿੱਤੇ ਤੋਂ, ਤੇਰੀ ਸ਼ਕਲ ਸੂਰਤ ਹੀ ਨਹੀਂ ਸਹੀ ਹੁੰਦੀ, ਤੇਰੇ ਪੈਰਾਂ 'ਚ ਜੁੱਤੀ ਪੁਰਾਣੀ ਆ, ਤੈਨੂੰ ਮੈਂ ਰਿਜ਼ਕ ਵੀ ਦੇ ਰਿਹਾ, ਤੇ ਜਾ ਫਿਰ ਪੁਰਾਣੀ ਨਹੀਂ ਫਿਰ ਇਦਾਂ ਹੀ ਇਹ ਵੇਖੋ ਕਾਲੀ 1800 ਸ਼ਰਟ ਪਾਈ ਫਲੈਕਸੀਬਲ ਆ, ਜਿੱਥੇ ਮਰਜ਼ੀ ਲੈ ਜਾ। ਆ ਲੈ
ਉਹ ਮਿੱਠਾ ਜੀ ਇਹ ਨਹੀਂ ਗੱਲ ਤਾਜ ਜੀ ਦੇ ਨਾਲੇ ਕਿਹੜਾ ਇੰਨੇ ਵਾਲ ਵਾਦੇ ਦੱਸ ਉਹਨੂੰ ਕਟਿੰਗ ਕਰਕੇ ਗਿਆ ਇੱਕੋ ਹੀ ਬੁਰਸ਼ ਦੇ ਨਾਲ ਸਾਰੇ ਮਵਾਲ ਉਹ ਭਾਜੀ ਮੇਨਟੇਨ ਰੱਖਦੇ ਆ, ਐਡਾ ਚੱਥਾ ਨਹੀਂ ਵਧਾਉਂਦੇ। ਤੂੰ ਤਾਂ ਸੰਜੇ ਦੀ ਕਾਪੀ ਕਰਨ ਡਿਆ। ਯਾਰ ਮੈਂ ਵੇ ਹੁਣ 50,000 ਦੀ ਵੀ ਸ਼ੇਵ ਹੋਵੇ ਮੇਰੇ ਲਈ ਕੋਈ ਮਸਲਾ ਨਹੀਂ, ਮੈਂ ਹੁਣ ਕਰਕੇ ਸ਼ੇਵ ਮਾਲਕਾਂ ਨਾਲੋਂ ਵੀ ਸੋਹਣੇ ਲੱਗਣ ਲੱਗ ਪਈ ਇੱਥੇ ਬੈਠ ਕੇ। ਅਸਲ ਤਾਂ ਸੰਜਾਈ ਹੱਥ ਨਹੀਂ ਲਓ ਜੀ ਪਾਉਂਦਾ। ਤੁਸੀਂ ਸ਼ੇਵ ਕਰਕੇ ਆਓ, ਇਸ ਚੀਜ਼ ਦੀ ਮੈਂ ਹਲਫ ਚੁੱਕ ਲਾਂਗਾ ਕਿ ਜਿਹਨੂੰ ਕਹੇਗਾ ਉਹਨੂੰ ਹਲਫ ਚੁਕਾਉਂਗੇ। ਹੁਣ ਉਦਾਂ ਵੀ ਨਾ ਬੰਦਾ ਗੱਲ ਕਰੇ ਉਸਤਾਦ। ਨਾਲੇ ਨਾਲੇ ਚੱਕਦੇ ਫਿਰ ਨਾਈ ਦੀ ਸ਼ੇਪ ਉਸ ਤਰ੍ਹਾਂ ਦਾ ਕਰਦਾ ਇਹਨੂੰ ਗੈਸਪਤੀ ਨਾ ਕਰਦਾ ਕਿਆ ਕਰਕੇ ਉਸਤਾਦ ਜੀ ਮੈਂ ਆਨਲਾਈਨ ਆਰਡਰ ਦੇਤਾ ਵਾ, ਕਾਹਦਾ? ਬੂਟ ਐਸੇ ਆ ਰਹੇ ਆ, ਯਕੀਨ ਕਰੋ 7000 ਰੁਪਏ ਦੇ ਬੂਟ ਆ। ਓਏ ਤੂੰ ਲੰਡੇ 'ਚ ਮਾਸਕ ਪਾ ਕੇ ਫਿਰਨਾ ਮੈਨੂੰ ਤੇਰਾ ਪਤਾ ਨਹੀਂ। ਅੱਜ ਕਿੰਨੀ ਤਰੀਕ ਆ? ਜਿੰਨੀ ਵੀ ਹੋ ਗਈ ਆ 23 ਤਰੀਕ ਨੂੰ ਤਨਖਾਹ ਮਿਲਣੀ ਆ ਫੈਕਟਰੀ। ਚਲੋ ਅਗਲੀ ਗੱਲ ਸੁਣੋ ਨਾ, ਆਖਰੀ ਨੇ ਬਰੀਕ ਯਾਰ ਮਜ਼ਾ ਲੈਣਾ ਗੱਲ ਆ। ਪਤਾ ਤੇ ਮੈਨੂੰ ਲੱਗ ਹੀ ਜਾਂਦਾ ਵਾ ਵੀ ਮੇਰੇ ਜਿਹੜੇ ਬੂਟ ਗੈਪ ਨੇ ਇੱਥੋਂ ਹੀ ਗਏ ਨੇ, ਤੇ ਪਾ ਆਇਆ ਕਰੋ। ਮੈਂ ਤਾਂ ਕੀ ਕਹਿਣਾ, ਮੈਂ ਕੀ ਕਹਿ ਲੈਣਾ ਤੁਹਾਨੂੰ। ਤੂੰ ਖੜੇ ਹੁਣ ਵਾਹ 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 ਵਾਹ, ਪਾਓ ਯਾਰ ਫਿਰ ਕੀ ਆ। ਪਾਓ ਹਾਂ ਕਾਲੂ ਜੀ 2 ਪਿਸ਼ੌਰੀ 3 ਪਿਸ਼ੌਰੀ ਚੱਪਲਾਂ 2 ਬੂਟਾ ਸ਼ਰਟਾਂ ਇਹ ਵੋ। ਹੁਣ ਇਸ ਡਰ ਚ ਵੀ ਚਲੋ ਮੈਨੂੰ ਤੇ ਕਨਫਰਮ ਆ ਵੀ ਤੂੰ ਲੈ ਕੇ ਗਿਆ ਤੇ ਤੂੰ ਪਾਇਆ। ਸਹੀ ਗੱਲ ਹੈ, ਆਏ ਗਏ ਤੇ ਐ ਫਸ ਗਿਆ ਸੀ ਇੱਕ ਦਿਨ, ਸ਼ਰਟ ਪਾ ਕੇ ਆ ਗਿਆ ਮੇਰੀ, ਸ਼ਰਟ ਨਹੀਂ ਸੀ ਸੂਟ। ਸ਼ਲਵਾਰ ਕਮੀਜ਼। ਸੂਟ ਪਾ ਕੇ ਆ ਗਿਆ। ਪਹਿਲੇ ਘੰਟਾ ਕਿੰਨੇ ਵਾਵਾ ਮੇਰੇ ਨਾਲ ਬਹਿਸ ਕੀਤੀ ਹੈ, ਨਹੀਂ ਮੇਰਾ। ਮੈਂ ਕਿਹਾ ਵੀ ਸੇਮ ਟੂ ਸੇਮ ਰੰਗ ਹੋ ਸਕਦਾ, ਕਲਰ ਹੋ ਸਕਦੀ, ਸਵਾਈ ਹੋ ਸਕਦੀ, ਕਢਾਈ ਵੀ ਉਹੀ, ਵੀ ਇੱਕ ਡੋਰੀ ਉਹੀ, ਬਟਨ ਵੀ। ਫੇ ਮੰਨ ਗਿਆ। ਜੈਨੂਨ ਗੱਲ ਉਸਤਾਦ ਜੀ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਉਹ ਸੂਟ ਮੇਰੇ ਕੋ ਆਇਆ ਕਿ ਤੁਹਾਨੂੰ ਆ ਗਈ ਹੈ ਨਾ, ਤੁਹਾਨੂੰ ਆ ਗਈ ਨਾ ਸਮਝ। ਤੇ ਉਦਾਂ ਦਾ ਸੂਟ ਮੇਰੇ ਕੋ ਸੇਮ ਘਰ ਪਿਆ ਵੀ ਆ ਜਿਹੜਾ ਮੈਂ ਸੋਇਆ ਸੀ। ਉਹਦੇ ਭਲੇਖੇ ਜੋ ਪਾਉਂਦਾ ਰਿਹਾ ਉਹਨੇ ਨਹੀਂ ਯਾਰ ਉਹ ਪਤਾ ਕੀ ਸਟ੍ਰੈਟਜੀ ਕੀ ਬਣੀ ਆਪਣੇ ਦਾ। ਸਟ੍ਰੈਟਜੀ ਨਹੀਂ, ਉਹ ਕਦੀ ਤੂੰ ਦੁਬਾਰਾ ਤੇ ਪਾਇਆ ਨਹੀਂ। ਮੈਂ ਦੱਸਦਾ ਉਹਨਾਂ ਜਿਹੜਾ ਸੂਟ ਮੇਰਾ ਸੀ ਨਾ ਸੇਮ ਟੂ ਸੇਮ ਤੁਹਾਡੇ ਕੋਲ, ਮੈਂ ਸੋਇਆ ਸੀ ਡੌਨ ਦੇ ਕੋਲੋਂ। ਡੌਨ ਇੱਥੇ ਫੜਾ ਕੇ ਗਿਆ ਮੈਨੂੰ, ਉਹ ਛਾਪਰ ਇੱਥੇ ਮੈਂ 5-7 ਦਿਨ ਆਪਣੇ ਕੋ ਮੁੰਡਾ ਐਡੀਟਰ ਹੁੰਦਾ ਸੀ, ਮੈਂ ਕਿਹਾ ਇੱਥੇ ਰੱਖੀ। ਉਹ ਤੁਹਾਡਾ ਸੂਟ ਕਿਤੇ ਇਸਤੇਮਾਲ ਹੋਇਆ, ਕ੍ਰੌਪਸ ਕਿਤੇ ਐਂਟਰੀ ਕੀਤੀ ਆ, ਉਹ ਵਿੱਚ ਹੀ ਪੈ ਗਿਆ। ਉਹ ਦੋਵੇਂ ਇਕੱਠੇ ਘਰ ਚਲੇ ਗਏ। ਨਵਾਂ ਜੀ ਮੇਰਾ ਉਹ ਉੱਥੋਂ ਜਿਹੜਾ ਜੈਰਮਨ ਨਵਾਂ ਸੂਟ ਆ ਉਹ ਕੱਢ ਕੇ ਪ੍ਰੋਪਸ ਪਾਇਆ ਸੀ। ਹਾਂਜੀ ਇਹ ਨਹੀਂ ਹੁੰਦਾ। ਹਾਂਜੀ ਵੱਡੀ ਗੱਲ ਇਹ ਜਦੋਂ ਦਾ ਤੁਸੀਂ ਪਛਾਣਿਆ ਉਹ ਸੂਟ ਇਹ ਮਿੱਠਾ ਪਾ ਕੇ ਹੀ ਨਹੀਂ ਆਇਆ। ਐਸ ਉਹਦੇ ਦੇ ਨਾਲ ਐਸ ਆਰਟਿਸਟ ਦੇ ਨਾਲ ਮੈਂ ਝੂਠ ਬੋਲਾਂਗਾ ਯਾਰ ਨਹੀਂ, ਜਦੋਂ ਤੂੰ ਮੈਨੂੰ ਲਿਆ ਕੇ ਦਿਖਾਇਆ ਕਿ ਇਹ ਸੂਟ ਕਿਹਦਾ ਵਾ, ਤੇ ਮੈਂ ਪਹਿਲੀ ਨਜ਼ਰ ਪੈਂਦੇ ਤੈਨੂੰ ਕੀ ਕਿਹਾ ਸੀ ਕਿ ਉਸਤਾਦ ਜੀ ਦਾ। ਬਹਰਹਾਲ ਜੀ ਇੱਕ ਪੈਸੇ ਦੇ ਵੀ ਅਸੀਂ ਦੇਣਦਾਰ ਨਹੀਂ ਰਵਾਦਾਰ ਨਹੀਂ। ਅਗਰ ਉਸਤਾਦ ਜੀ ਦਾ ਕੋਈ ਅੱਜ ਤੱਕ ਕੋਈ ਹੈ ਮੈਂ ਕਹਿੰਦਾ ਫੈਸਲ ਦਾ ਮੈਨੂੰ ਪਤਾ ਲੱਗਾ ਫੋਨ, ਫੈਸਲ ਦਾ ਐਕਸੀਡੈਂਟ ਹੋ ਗਿਆ ਤੇ ਫੈਸਲ ਦੀ ਲੱਤ ਟੁੱਟ ਗਈ ਆ, ਹੱਡੀ ਟੁੱਟ ਗਈ ਆ। ਓਏ ਮੈਂ ਨਸਾ ਗਿਆ ਹਸਪਤਾਲ। ਫੈਸਲ ਲੰਮੇ ਪਿਆ ਤੇ ਮੈਂ ਲੱਤ ਦੇਖੀ ਤੇ ਮੈਂ ਕਿਹਾ ਫੈਸਲ, ਕਹਿੰਦਾ ਹਾਂਜੀ ਸਾਹ ਜੀ। ਮੈਂ ਕਿਹਾ ਜਰਾਬਾ ਮੈਂ ਸਾਲ ਹੋ ਗਿਆ ਲੱਭਣਿਆ। ਟੁੱਟੀ। ਅੱਛਾ ਜੀ। ਭਾਜੀ ਮੈਂ ਸਾਲ ਹੋ ਗਿਆ ਸੀ, ਉਹ ਮੈਨੂੰ ਗਿਫਟ ਆਈਆਂ ਸੀ। ਓਏ ਆਏ ਹਾਏ ਯਾਰ ਮੇਰਾ ਕਿੱਡਾ ਸੋਹਣਾ ਬੇਲੀ ਸੀ, ਉਹਨੇ ਮੈਨੂੰ ਗਿਫਟ ਦਿੱਤਾ। ਗਿਫਟ ਦੇ ਕੇ ਉਹ ਵਿਚਾਰੇ ਦਾ ਵਿਆਹ ਹੋ ਗਿਆ, ਉਹ ਚਲਾ ਗਿਆ 4 ਸਾਲ 5 ਸਾਲ 6 ਸਾਲ ਪਹਿਲੇ। ਉਸਤਾਦ ਜੀ ਉਹਨੇ ਉਹ ਜਰਾਬ ਜ਼ਾਲਮ ਜਰਾਬ 1000 ਰੁਪਏ ਦੀ ਜਰਾਬ ਸੀ ਭਾਜੀ। ਉਹ ਲੱਤ ਟੁੱਟੀ ਭੁੱਲ ਗਈ ਮੈਨੂੰ। ਮੈਂ ਕਿਹਾ ਓਏ ਬਗੈਰ ਐਵੇਂ ਨਹੀਂ ਟੁੱਟਦੀਆਂ ਲੱਤਾਂ। ਜਰਾ ਕਾਲੂ ਜੀ ਅੰਦਰ ਇਹ ਜਿਹੜੇ ਬੰਡਲ ਦੜੇ ਲੱਗੇ ਪਏ ਉਸਤਾਦ ਜੀ ਜਰਾਬਾਂ ਦੇ, ਜਿਹੜੀਆਂ ਉਹ ਸਵੈਲਿੰਗ ਵਾਲੇ ਦੇ ਪਾਈ ਨੇ ਟੁੱਟੀਆਂ ਲੱਤਾਂ ਵਾਲੇ ਦੇ ਪਾਉਂਦੇ, ਸਾਰ ਤਰ੍ਹਾਂ ਜਰਾਬ ਪਈ ਉਸਤਾਦ ਜੀ ਕੋ, ਲੇਕਿਨ ਨਹੀਂ ਫਿਰ ਵੀ ਉਸ ਗਰੀਬ ਦੀ ਲੱਤ। ਬਹਰਾਲ ਨਾਜ਼ਰੀਨ ਇਹ ਨਸੀਹਤ ਮੇਰੀ ਗੱਲ ਸੁਣ ਲਓ, ਤੁਸੀਂ ਫਜ਼ੂਲ ਖਰਚੀ ਨਹੀਂ ਪਿਆ ਵੀ ਹੁਣ ਖਰਚੋ, ਲੇਕਿਨ ਤੁਹਾਡੇ ਜਿੱਥੇ ਤੁਹਾਡੀ ਕੰਜੂਸੀ ਦੁੱਖ ਵੀ ਤੁਸੀਂ ਆਪਣੇ ਆਪ ਤੇ ਨਹੀਂ ਲਾ ਰਹੇ ਸਾਰਾ ਕੁਝ। ਯਾਰ ਤੁਸੀਂ ਮੈਂ ਤੁਹਾਨੂੰ ਦੱਸਾਂ, ਤੂੰ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਣਾ, ਸੰਵਾਰਨਾ, ਸਾਰਾ ਕੁਝ ਕਰਨਾ, ਜਾਂ ਮਤਲਬ ਆਪਣੇ ਤੇ ਪੈਸੇ ਲਾਉਣੇ, ਇਹ ਤੁਸੀਂ ਉਹਦੀ ਪੜ੍ਹਾਈ ਚੀਜ਼ ਨੂੰ ਵੀ ਨਿਖਾਰ ਰਹੇ, ਆਪਣੇ ਆਪ ਨੂੰ ਨਹੀਂ ਨਿਖਾਰ ਰਹੇ। ਰੱਬ ਦੀ ਚੀਜ਼ ਬਣੀ ਵੀ ਸੋਹਣੀ ਲੱਗੇ। ਜੀ ਸਰ ਟੈਕਨੀਕਲ ਗੱਲ ਆ, ਦੱਸੋ ਗਲਤ ਗੱਲ ਕਰ ਰਹੇ ਹੋ। ਸਹੀ। ਰੱਬ ਨੇ ਇੱਕ ਮਖਲੂਕ ਬਣਾਈ ਔਰ ਉਹ ਪਿਆਰ ਕਰਦਾ ਤੁਹਾਡੇ ਨਾਲ, ਤੁਹਾਡੇ ਕੋਲ ਪੈਸੇ ਵੀ ਗਏ, ਤੁਸੀਂ ਫਿਰ ਉਹਨੂੰ ਸਵਾਰ ਨਹੀਂ ਰਹੇ ਉਹਦੀ ਚੀਜ਼ ਨੂੰ। ਕਿਉਂ ਕਹਿੰਦੇ ਆ ਕਿ ਆਪਣੇ ਆਪ ਤੇ ਜ਼ੁਲਮ ਨਾ ਕਰੋ, ਇਹ ਗੁਨਾਹ ਵਾ। ਹਾਂਜੀ। ਆਪਣੇ ਆਪ ਤੇ ਕੁਝ ਮਤਲਬ ਨੁਕਸਾਨ ਨਾ ਕਰੋ, ਆਪਣਾ ਖੁਦਕੁਸ਼ੀ ਹਰਾਮ ਆ। ਕਿਉਂ ਕਿ ਯਾਰ ਇਹ ਸਾਰਾ ਕੁਝ ਤੁਹਾਡਾ ਨਹੀਂਗਾ, ਇਹ ਮਾਨਾ ਤਾਂ ਉਹਨੇ ਲੈ ਜਾਣੀ ਆਪਣੀ। ਜਿਸ ਤਰ੍ਹਾਂ ਮਿਸਾਲ ਤੇ ਉਹਨੂੰ ਤੁਸੀਂ ਪੈਸੇ ਤੁਹਾਨੂੰ ਦੇ ਰਿਹਾ, ਰਿਜ਼ਕ ਤੈਨੂੰ ਬਗੈਰਤ ਆਦਮੀ ਤੁਹਾਨੂੰ ਲੱਖ ਲਾਹਨਤ ਤੁਹਾਡੀਆਂ ਜ਼ਿੰਦਗੀਆਂ। ਕਰਜ਼ਾ ਨਾ ਪਹਿਲੇ ਲਾਈਏ, ਇੱਥੇ ਕਿਊਟ ਹੋ ਕੇ ਫਿਰੀ ਜਾਈਏ ਹੈ। ਤੇਰਾ ਕਿੰਨਾ ਕੁ ਕਰਜ਼ਾ ਵਾ? ਤਾਜੀ ਕੋਈ 2 ਸਿਗਟਾਂ ਦਾ 4 ਸਿਗਟਾਂ ਦਾ ਬਸ 2 ਮਹੀਨੇ ਜਿਹੜੇ ਮੈਂ ਫ੍ਰੀ ਹੋਇਆ ਆ, ਉਹਦੀ ਕਲੋਜ਼ਿੰਗ ਹੁਣ ਇਦਾਂ ਹੀ ਯਾਰ ਹਿਸਾਬ ਦੇ ਨਾਲ ਕਲੋਜ਼ਿੰਗ ਬਰਾਮ ਨਾਲ ਹੀ ਹੋਣੀ ਆ ਹੁਣ। ਇਹਦੇ ਘਰ ਦਾ ਨਾਈ ਆ, ਇਹਦਾ ਸਕਾ ਭਰਾ ਨਾਈ ਆ, ਔਰ ਹਿਸਾਬ ਲਾਓ ਤੁਸੀਂ। ਉਸਤਾਦ ਜੀ ਖਤ ਉਹ ਖਾਲੀ ਵਾਲ ਨਹੀਂ ਕੱਟਦਾ। ਅੱਛਾ ਜੀ। ਆ ਮੈਂ 3-4 ਕਟੀਆਂ ਕਰਾਈਆਂ। ਮੈਂ ਕਿਹਾ ਕਿੰਨੇ ਪੈਸੇ? ਕਹਿੰਦਾ 29000 ਰੁਪਇਆ। 29,000 30,000 ਰੁਪਏ ਜੀ ਕਟਿੰਗ ਦਾ ਜੀ।
ਕਿੱਥੋਂ ਕਿੱਥੋਂ ਕੀਤੀ ਉਹਨੇ? ਕਟਿੰਗ ਦਾ ਯਾਰ 33 ਕਲਮਾਂ ਤੋਂ 29000 ਰੁਪਏ ਲੈ ਮੰਗਣ ਦੇ ਆ। ਮੈਂ ਕਿਹਾ ਇਹ ਤੇ ਹੁਣ ਗੱਲ ਪੈ ਗਈ 5-6 ਮਹੀਨਿਆਂ ਤੇ। ਤੇ ਆਓ ਸਾਥ ਹੀ ਇਦਾਂ ਦੀ ਚੀਜ਼ ਲਿਖਾ ਆਹੋ ਕੋਈ ਸ਼ਰਮ ਕਰੋ ਤੁਸੀਂ, ਸਾਰਾ ਖਾਨਦਾਨ ਮੈਨੂੰ ਲੁੱਟਣ ਤੇ ਤੁਸੀਂ ਲੱਕ ਬੰਨ ਲਿਆ। ਸਾਡੀ ਵਜ੍ਹਾ ਤੋਂ ਬੰਦਾ ਦੁਬਈ ਸ਼ਿਫਟ ਹੋ ਰਿਹਾ, ਡੁੱਬ ਕੇ ਮਰ ਜਾਓ। ਕੱਲਾ ਅੱਗੇ ਜੁੜਿਆ ਸੀ, ਹੁਣ ਭਰਾਵਾਂ ਉਹ ਯਾਰ ਦੁਬਈ 10 ਦਿਰਹਮ ਚ ਕਟਿੰਗ ਬੜੀ ਅੱਛੀ ਹੋ ਜਾਂਦੀ, ਓਏ 700-800 ਰੁਪਏ ਚ। ਕੱਲਾ ਖਾਵੇ ਤੁਹਾਨੂੰ, ਲੇਕਿਨ ਬਾਕੀ ਭਰਾ ਵੀ ਜੋੜਦੇ ਆ। ਬਾਕੀਆਂ ਨੂੰ ਵੀ ਜਾਣਦੇ ਯਾਰ ਇੱਥੇ ਲੈ ਆ ਬੱਚੇ ਮਿੱਠੇ, ਇੱਥੇ ਲੈ ਆ ਨਾਲ ਦੇ ਕਮਰੇ 'ਚ। ਭਾਜੀ ਯਾਰ ਜ਼ਲੀਲ ਕਰ ਦਿੰਦੇ ਕਸਮੇ ਯਾਰ। ਮੈਂ ਹਾਏ ਹਾਏ ਕੀ ਕਰਾਂ? ਅੱਲਾ ਇਦਾਂ ਦਾ ਦੁੱਖ ਹਰ ਬੰਦੇ ਨੂੰ ਦੇਵੇ। ਆ ਚੌਥਾ ਪੜ ਲਈ ਮਿੱਠਾ ਜੀ ਟੈਨਸ਼ਨ ਨਾ ਲਓ, ਕੱਲ ਨੂੰ ਮੈਂ ਕਟਾ ਆਉਣੇ, ਫਿਰ ਫਾਇਦਾ ਵਾਲ ਬੂਲ ਕਟਾਏ, ਸ਼ੇਪ ਕੀਤੀ, ਬਾਹਰ ਬੈਠਾ ਰਹਿਣਾ। ਸਾਤੇ ਮੋਹਤਰਮ ਤਰਬੀਅਤ ਖਰਾਬ ਹੋ ਜਾਣੀ, ਨਾ ਖਾਈਓ ਤੁਸੀਂ। ਅੱਛਾ ਉਹ ਤੇ ਦੁਖੀ ਨੇ ਤੇਰੇ ਰੜਕ ਪੈਣ ਦੀ ਇੰਨਾ ਚੁੱਕਿਆ। ਉਸਤਾਦ ਜੀ ਟੈਨਸ਼ਨ 'ਚ ਨੇ, ਉਹਨਾਂ ਨੂੰ ਖਾਣ ਦਿਓ। ਟੈਨਸ਼ਨ ਚ ਨਹੀਂ ਮੇਰੀ ਗੱਲ ਸੁਣ। ਯਾਰ ਮੈਨੂੰ ਬਹੁਤ ਟੈਨਸ਼ਨ ਚ ਨੇ। ਧਿਆਨ ਆਪਣੇ ਤੇ ਹੀ ਆ, ਖਾਣ ਦਿਓ ਉਹਨਾਂ ਨੂੰ। ਨਹੀਂ ਸਾਥ ਜੀ ਤੁਸੀਂ ਅੱਜ ਰਾਤੀ ਕਰ ਰਹੇ ਤਾਂ ਦੇਖੋ ਮੈਂ ਅੱਜ ਨਹਾ ਕੇ ਕੱਪੜੇ ਓਏ ਮੱਕਾ ਗੋਲ ਦਾ ਮਾਲਕ ਬਣ ਗਿਆ। ਟੇਲਰ ਸਿੱਧਾ ਕਰ। ਤੁਸੀਂ ਮੇਰੀ ਤਾਰੀਫ ਤਾਂ ਕਰੋ। ਸੂਟ ਏਡਾ ਮਹਿੰਗਾ ਪਾ ਕੇ ਆਇਆ ਮੈਂ। ਹਾਂਜੀ ਹੈਂਗਰ ਕਿੰਨੇ ਪੈਣੇ ਅੱਜ? ਇਹ ਵੀ ਨਵਾਂ ਪਾ ਗਿਆ। 2500। ਉਹ ਨਹੀਂ ਇਹ ਮੇਰਾ ਆਪਣਾ ਸੂਟ ਆ ਇਹ। ਉਸਤਾਦ ਜੀ ਇਹ ਬਾਸ ਵਰਗਾ ਨਾ ਵੀਡੀਓ ਗੇਮ ਦਾ ਹੀਰੋ ਹੁੰਦਾ, ਗਰਮੀਆਂ 'ਚ ਬਾਹਰ ਆਉਂਦਾ ਹੋਏ, ਅੰਦਰ ਹਬਸ ਬਹੁਤ। ਹੌਰਰ ਹਾਊਸ 'ਚੋਂ ਨਿਕਲਿਆ ਟਿਕਟ। ਬਾਹਰ ਨਿਕਲ ਕੇ ਸਿੱਕੇ ਦੇ ਨਾਲ ਬੈਠਾ ਹੁੰਦਾ ਪੱਕੇ ਦੇ। ਉਹਨੇ ਕਹਾ ਭਾਈ ਸਿੱਕਾ ਲੈ ਲਿਆ ਵਾ? ਹਾਂ ਸਿੱਕਾ। ਤੂੰ ਤੇ ਆ ਯਾਰ, ਮੈਂ ਤੈਨੂੰ ਮਲਣਾ ਤੇ ਇੱਥੇ ਬੈਠਾ। ਇਦਾਂ ਦਾ ਹੀ ਵੀਡੀਓ ਗੇਮ ਦਾ ਹੀਰੋ ਹੁੰਦਾ, ਅਗਲਾ ਸਿੱਕਾ ਪਾ ਕੇ ਖਿਲਾੜੀ ਮੱਲਣ ਲੱਗਣਾ, ਅੰਦਰ ਕੋ ਮੈਨੂੰ ਨਾ ਮਾਲੀ, ਮੈਂ ਬੁਖਾਰ ਆ, ਮੈਨੂੰ ਬੁਖਾਰ ਹੋਇਆ। ਅੰਦਰ ਕੋ ਮੈਨੂੰ ਨਾ ਮਾਲੀ, ਮੈਨੂੰ ਬੁਖਾਰ ਹੋਇਆ। ਵੀਡੀਓ ਗੇਮ ਦਾ ਹੀਰੋ ਹੀ ਇੰਜ ਕਰ ਰਿਹਾ ਯਾਰ। ਇਹ ਇਹ ਜਿਹੇ- ਵੀ ਕਸਮੇ ਭਰਾਵਾ, ਉਹਨੂੰ ਨਹੀਂ ਲੜਿਆ ਜਾਣਾ, ਐਵੇਂ ਬਾਅਦ ਚ ਰਹੇਗਾ। ਫਿਰ ਮੈਨੂੰ ਕਹੇਗਾ ਹਾਜੀ ਦਾ ਰਾਜੀ। ਇਹੋ ਜਿਹਾ ਹੀਰੋ ਹੁੰਦਾ ਸਿੱਕਾ ਪਾਈਏ ਨਾ, ਕਿ ਬੋਲਦਾ ਉਹ ਲੜਾਈ ਚ ਕੀ ਰੱਖਿਆ ਯਾਰ। ਨਹੀਂ। ਲੜਾਈ ਦਾ ਮੂੰਹ ਕਾਲਾ ਵਾ। ਆਵਾਜ਼ ਇਹਦਾ ਮਾੜੇ ਇਲਾਕੇ 'ਚ ਰਹਿੰਦਾ। ਇਹਦੀ ਗੇਮਾਂ ਦੇ ਜਿਹੜਾ ਟ੍ਰੈਕ 3 ਵਾਲਾ ਹਾਜੀ ਨਹੀਂ, ਉਹ ਹਾਜੀ ਗੇਮ ਤੋਂ ਲਾ ਵੀ ਦਿਹਾੜੀਆਂ ਲਾਉਣ ਡਿਆ ਕਿ ਮੇਰਾ ਕੁਝ ਬਣ ਜਾਵੇ। ਇਹ ਸਿੱਕਾ ਪਾਵੇ ਨਾ ਤੇ ਹਾਜੀ ਉੱਠ ਕੇ ਖਲੋਏਦਾ, ਹਾਲੇ ਹਾਰ ਨਹੀਂ ਮਲਦਾ। ਕਹਿੰਦੇ ਕਿੱਧਰ? ਕਹਿੰਦਾ ਮੈਨੂੰ ਪਤਾ ਚਵਲ ਨੇ ਮੈਨੂੰ ਹੀ ਮਲਣਾ। ਪਹਿਲੇ ਜਾ ਕੇ ਖਲੋਈ ਮੈਂ। ਹੀਰੋ ਸੀ ਗੇਮ ਦਾ, ਉਹਨੇ ਸਿੱਕਾ ਪਾ ਕੇ ਇਹਨੂੰ ਮੱਲਣ ਲੱਗਾ, ਕਹਿੰਦਾ ਓਏ ਐਂਡ ਕਰਨਾ ਹੀ ਤੇ ਨਾਲ ਦਾ ਮੱਲ। ਗੇਮ ਦਾ ਹੀਰੋ ਸੀ, ਇੰਜ ਕਰਕੇ ਸਿੱਕਾ ਪਾਇਆ ਤੇ ਉਹਨੂੰ ਮੱਲਣ ਲਗਾਓ। ਕਹਿੰਦਾ ਉਹ ਫਿੱਟੇ ਮੈਂ 10 ਪੈਸੇ 10 ਮਿੰਟ ਲਈ ਆਇਆ ਵਾਂ, ਮੈਂ ਚੱਲਾਂ ਵਾਂ। ਨਾ ਦੇ ਮਤਲਬ ਇਦਾਂ ਹੁੰਦਾ ਕਿ ਤੁਸੀਂ ਗੇਮ ਖੇਡ ਰਹੇ ਆ, ਜਿਹੜਾ ਤੁਸੀਂ ਖਿਲਾੜੀ ਮੱਲਿਆ ਉਹ ਤੁਹਾਡੇ ਨਾਲ ਗੱਲਬਾਤ ਵੀ ਕਰ ਸਕਦਾ। ਹਾਂ ਓਏ ਹਨਾ ਉਹ ਜਾ ਯਾਰ ਮਰਵਾਤਾ ਹੀ ਤੈਨੂੰ ਮੈਂ। ਉਹ ਤਾਂ ਤੂੰ ਇਧਰੋਂ ਦੇ ਬਟਨ ਨੱਪਣ ਨਹੀਂ ਦਿਆ, ਮੈਂ ਲਾਤਾ ਐਵੇਂ ਮਾਰ ਦਵਾਂ ਹੁਣ। 4 ਬਟਨ ਆ, ਉਹ ਵੀ ਤੂੰ ਗੁੱਸਾ ਮੁੱਕਦੇ। ਨਹੀਂ ਤਾਜੀ ਡੱਡੂ ਮੱਲ ਕੇ ਖੇਲਣ ਦਿਆ ਮਿੱਠਾ। ਡੱਡੂ ਮਤਲਬ ਉਹ ਡੱਡੂ ਵਿੱਚ ਹੁੰਦਾ ਦੇਖ ਉਹ ਟੇਕਨ 3 ਚ ਹੈ ਸੀ ਡੱਡੂ ਵੀ ਹੈਗਾ ਪਿੱਛੋਂ। ਉਹ ਸ਼ੇਰ ਜਿਹਾ ਇੱਕ ਆ, ਉਹ ਕਿਹੜੀ ਗੇਮ ਚ ਆ? ਸ਼ੇਰ ਪੁੱਛਣ ਟੇਕਨ ਵਾਲਾ 3 ਜੇ ਸਾਥ ਜੀ ਉਹ ਰੇਸਲਿੰਗ ਵਾਲਾ। ਉਹ ਬਹੁਤ ਮਾਰਦੇ। ਕਾਜੀ ਮਿੱਠੇ ਨੇ ਉਹ ਸ਼ੇਰ ਹੀ ਮੰਨ ਲਿਆ, ਉਹ ਭੌਂਕੀ ਜਾਵੇ। ਨਹੀਂ ਇਹ ਵੀ ਇਹਨੇ ਹੀਰੋ ਮਲਿਆ ਵਾ ਅੰਦਰੋਂ, ਇੰਜ ਕਰਕੇ ਵੱਡੀ ਪਾਵਰ ਭਰੀ। ਉਹ ਤੋਂ ਹੀਰੋ ਇੰਨਾ ਜਸ਼ੀਲਾ ਹੋ ਗਿਆ, ਅੰਦਰੋਂ ਗਾਲਾਂ ਕੱਢ ਲੱਗ ਗਿਆ, ਫਾੜਾ ਤੇ ਪਾਣਾ ਨੂੰ ਉੱਤੋਂ ਪਿਆ ਪਾੜੋ। ਸਾਜੇ ਰਿਮੋਟ ਨਹੀਂ ਵੀ ਹੁੰਦਾ ਵਿੱਚ ਤਲਵਾਰ ਦਾ। ਪੰਜਾਬੀ ਚ ਬੜੀ ਸੋਹਣੀ ਗੇਮ ਖੇਲ ਰਿਹਾ। ਐਂਡ ਵਾਲੀ ਬੁਲਾਈ ਤੇ ਆਪਣੇ ਅੱਬੂ ਨੂੰ ਬੁਲਾ ਲਿਆ। ਕਹਿੰਦਾ ਹੁਣ ਸਾਰੇ ਪੈ ਗਏ। ਸਾਂਝ ਲਾਲ ਚਿੱਟੇ ਵਾਲੀ ਗੇਮ ਤੁਸੀਂ ਦੇਖੀ? ਉਹ ਬੜੀ ਮਸ਼ਹੂਰ ਰਹੀ ਹੈ ਆਪਣੇ ਦੌਰ 'ਚ। ਤੂੰ ਕਿ ਯਾਰ ਇੱਕ ਮੁਸਫਾ ਵਾਲੀ ਹੁੰਦੀ ਸੀ ਸਾਜੀ। ਸਭ ਤੋਂ ਜ਼ਿਆਦਾ ਤੁਸੀਂ ਵੀਡੀਓ ਗੇਮ ਦੇ ਵਿੱਚ ਕਿਹੜੀ ਕਿਹੜੀ ਗੇਮ ਖੇਲੀ ਜ਼ਰਾ ਦੱਸਣਾ, ਨਾਂ ਲਿਖ ਕੇ। ਮੈਂ ਚੀਚੂ ਮਿਚੂ ਖੇਡੀ ਸਾਜੀ ਯਾਰ। ਲਓ ਜੀ ਮੇਰੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਨਾ ਉਹ ਚੀਚੂ ਮਿਚੂ ਹੀ ਹੋਣਾ। ਚੀਚੂ ਮਿਚੂ। ਉਹ ਸਭ ਨੇ ਪੱਥਰ ਬਣਾ ਖੇਡੀ। ਕੇ ਰੜਨਾ ਸਾਜੀ, ਆਪਣਾ ਪੀੜੀਆਂ ਡੱਬੀਆਂ। ਆਹੋ ਉਹ ਹੀ ਸਾਰਿਆਂ ਨੇ ਖੇਡੀ ਹੋਣੀ। ਸਾਂਝ ਉਹ ਜਿਹੜੀ ਉਹਦੇ ਐਂਡ ਤੇ ਸ਼ਹਜ਼ਾਦੀ ਨੂੰ ਬਚਾ ਕੇ ਲਿਆਂਦੇ ਆ, ਉਹ ਇਹਨਾਂ ਦੀ ਕਜ਼ਨ ਆ। ਪੁੱਛ ਲਓ ਭਾਵੇਂ। ਮੈਂ ਇੱਕ ਚਾਂਸ ਦੇ ਨਾਲ ਐਂਡ ਕਰਦਾ ਨਾ ਸਾ। ਉਹ ਇੰਨੀ ਮੁਸ਼ਕਲ ਗੇਮ ਆ। ਚੀਚੂ ਮਿਚੂ। ਨਹੀਂ ਉਹ ਹੋਰ ਸੀ, ਉਹ ਜਿਹਦੇ ਵਿੱਚ ਉਹ 17 ਵੱਡਾ 17 ਵੀ ਘੁਮਾ ਕੇ ਸਿੱਟਦਾ ਵਾ, ਸਾਜੀ ਮੁਸਫਾ ਵਾਲੀ ਆ। ਜਿਹਦੇ ਨਾਲ ਬਟਨ ਦੇ ਨਾਲ ਮੂੰਹ ਇੱਧਰ ਉੱਧਰ ਹੁੰਦਾ, ਯਾਨੀ ਹੈਂਡਲ ਨਾਲ ਨਹੀਂ ਹੁੰਦਾ, ਬਟਨ ਨਾਲ ਮੂੰਹ ਇੱਧਰ ਹੁੰਦਾ। ਅੱਛਾ ਅੱਛਾ ਐਂਡ ਤੇ ਅੱਛਾ। ਮਾਈ ਹੁੰਦੀ ਇੰਜ ਕਰਕੇ, ਉਹ ਜਿਹੜਾ ਉਹ ਨਹੀਂ ਅਮਰੀਕਾ ਵਾਲੀ। ਉਹ ਅਮਰੀਕਾ ਵਾਲੀ ਹਾਂਜੀ। ਉਹਦੇ ਨਾਲ ਉਹ ਬਹੁਤ ਮੁਸ਼ਕਿਲ ਗੇਮ ਸੀ ਉਹ। ਬਹੁਤ ਔਖੀ। ਇੱਕ ਚਾਂਸ ਨਾਲ ਐਂਡ ਕਰ। ਨਹੀਂ ਸਾਜੀ ਨਹੀਂ, ਨਹੀਂ, ਅੱਲਾ ਦੀ ਨਹੀਂ। ਕਸਮ ਮੈਨੂੰ ਸਿੱਕਾ ਨਹੀਂ ਸੀ ਦਿੰਦਾ ਹੁੰਦਾ ਉਹ। ਤੇ ਮੈਂ ਜਦੋਂ ਖੇਡਦਾ ਹੁੰਦਾ ਸੀ ਨਾ, ਮੇਰੇ ਪਿੱਛੇ ਤਪਾਈ ਦੁਨੀਆ ਪੜੀ ਹੁੰਦੀ ਸੀ। ਉਹ ਤਾਂ ਬਹੁਤ ਮੁਸ਼ਕਿਲ ਇੱਕ ਚਾਂਸ ਨਾ, ਇੱਕ ਸਿੱਕੇ ਨਾਲ ਨਹੀਂ। ਸਾਜੀ ਪਹਿਲੀ ਸਟੇਜ ਨਹੀਂ ਪਾਰ ਹੋਈ। ਪਹਿਲੀ ਮੈਂ ਤੈਨੂੰ ਉਹੀ ਤਾਂ ਕਹਿ ਰਿਹਾ, ਮੈਂ ਉਹੀ ਖੇਡਦਾ ਹੁੰਦਾ ਸੀ। ਉਹ ਪਹਿਲੀ ਪੱਟੀ। ਤੈਨੂੰ ਪਤਾ ਸ਼ੁਰੂ ਤੋਂ ਮੇਰਾ ਕੰਮ ਹੀ ਹੈ ਕਿ ਜਿੱਥੇ ਕੋਈ ਨਹੀਂ ਜਾਂਦਾ ਮੈਂ ਉਹ ਵਿਹਲੀ ਪਈ ਹੁੰਦੀ ਸੀ ਗੇਮ। ਉਹਦਾ ਸਭ ਤੋਂ ਵੱਡਾ ਵਾਅਦਾ ਹੁੰਦਾ ਸੀ, ਜਦੋਂ ਮੈਂ ਸਿੱਕੇ ਲੈਣਾ ਸਾਰੇ ਰਾਜ ਪਿਆ ਨੁੱਕਰ ਚ ਇਕੱਲੀ ਪਈ ਹੁੰਦੀ ਸੀ। ਉਹਦੇ ਵਿੱਚ ਰੱਸਾ ਵੀ ਹੁੰਦਾ, 3 ਰੱਸੇ। ਹਾਂਜੀ ਹਾਂਜੀ। ਹਾਂ ਤੇ ਓਏ 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 ਓਏ। ਉਹ ਜਿਹੜੀ ਐਂਡ ਵਾਲੀ ਮਾਈ ਨੂੰ ਉਹ ਰੱਸੇ ਨਾਲ ਜਾਂ ਮਜ਼ਾਇਲ ਨਾਲ ਮਾਰਦੇ ਸੀ, ਯਾਨੀ ਹਰ ਬਲਾ ਦਾ ਆਪਣਾ ਇੱਕ ਹਿਸਾਬ। ਹਾਂਜੀ। ਉਹਦੇ ਮੈਂ ਜੇ ਕਰਕੇ ਚੱਕ ਕਰਨਾ, ਉਹਨੇ ਇੱਕ ਤਾਰਾ ਇੱਧਰ ਸਿੱਟਣਾ, ਇੱਕ ਤਾਰਾ ਇੱਧਰ ਸਿੱਟਣਾ, ਫਿਰ ਫਾਰਮੂਲਾ ਲੱਗ ਜਾਣਾ, ਇੱਕ ਤਾਰਾ ਇੰਜ ਜਾਈ ਜਾ ਰਿਹਾ ਇੰਜ ਕਰੇ। ਹਾਂਜੀ ਉਹ ਵੱਜੀ। ਬੜੀਆਂ ਗੇਮਾਂ ਮੈਂ ਪਾਣਾ ਨਾ। ਸ਼ੁਰੂ ਚ ਇੰਨੀ ਲੈਟ ਨਿਕਲੀ ਤੂੰ ਹਾਂ ਉਹੀ ਵੱਡੀ ਟੁਕ ਟੁਕ ਟੁਕ। ਇੱਕ ਚਾਂਸ ਨਾਲ ਐਂਡ ਕਰਦਾ ਹੁੰਦਾ ਸੀ।
ਉਹਨੇ ਫਿਰ ਗੇਮ ਵੀ ਫਰਕ ਕਰਤੀ ਉਹਨਾਂ ਨੇ ਕਦੀ ਇੱਕ ਢੇਲੀ ਦਾ ਲੈ ਕੇ ਤੇ 40 ਰੁਪਏ ਦੀ ਬੱਤੀ ਸਾੜ ਦਿੰਦਾ ਇੱਕ ਸੈਂਡਵਿਚ ਐਂਡ ਨਹੀਂ ਕਰ ਸਕਦੇ ਤੁਸੀਂ? ਹੂੰ ਇੱਕ ਸਿੱਕੇ ਚ ਐਂਡ ਹੁੰਦਾ ਸੀ। ਤਾਜੀ ਮਿੱਠਾ ਕੱਲਾ ਹੀ ਡਬਲ ਕਰਕੇ ਖੇਡੀ ਆ ਆਪੀ ਉਧਰ ਆ ਗਿਆ ਆਪੀ ਉਧਰ ਆ ਗਿਆ ਅਸਲ 'ਚ ਨਾ ਉਹਨਾਂ ਨੇ ਭੇਜੇ ਸੀ ਕਿ 5 ਬੰਦੇ ਆ ਤੇ 5 ਹੀ ਸੀ ਤੇ ਆ ਇੱਕ ਰਹਿ ਗਿਆ ਹੁਣ ਇੱਕ ਤੇਰਾ ਇੱਕ ਤੇਰਾ ਆ ਇੱਕ ਤੇਰਾ ਆ ਇੱਕ ਤੇਰਾ ਤੁਹਾਡੇ ਸਾਰਿਆਂ ਦਾ ਕੀ ਬਾਤ ਹੈ ਕਿਉਂਕਿ ਮੈਂ ਨਾਇਨਸਾਫੀ ਨਹੀਂ ਕਰਦਾ ਉਸਤਾਦ ਜੀ ਮੁਹੱਬਤ ਹੈ ਤੁਹਾਡੀ ਅੱਲਾਹ ਬਾਦ ਤੁਹਾਨੂੰ ਜਿਗਰੇ ਏਡਾ ਦਿੱਤਾ ਅਗਲੇ ਦੇ ਨਾ ਇਨਸਾਫੀ ਵੀ ਨਹੀਂ ਕਰਦੇ। ਹਾਂ ਤਾਜੀ ਮਿੱਠੇ ਨੇ 40 ਸਿੱਕੇ ਲਾ ਕੇ 48ਵੀਂ ਸਟੇਜ ਤੇ ਪਹੁੰਚਿਆ। ਉਹ ਸਟੇਜਾਂ ਹੁੰਦੀਆਂ ਨਾ 50 ਹੁੰਦੀਆਂ ਨਾ ਉਹਦੀ 48ਵੀਂ ਸਟੇਜ ਤੇ ਪਹੁੰਚਿਆ ਮਿੱਠਾ, ਉਹ ਬੱਤੀ ਬੰਦ ਹੋ ਗਈ। ਆਹ ਬੱਤੀ ਦਾ ਬੜਾ ਰੌਲਾ ਹੁੰਦਾ ਕੀ ਅੰਦਰੋਂ ਖੜਾ ਬੱਤੀ ਬੰਦ ਹੋਣੀ ਉਹ ਤੇਰੀ ਕਿਉਂਕਿ ਭਾਵੇਂ ਉਹ ਪਿੱਛੇ ਟੀਵੀ ਟਿਊਬ ਉਹ ਯੂਪੀਐਸ ਟਾਈਪ ਦਾ ਨਿਜ਼ਾਮ ਨਹੀਂ ਸੀ ਜਨਰੇਟਰਾਂ ਦਾ ਕੰਮ ਨਹੀਂ ਸੀ, ਉਹ ਬੜਾ ਉਹਦਾ ਲਾਈਟ ਹੁੰਦੀ ਸੀ ਉਹਦੀ। ਤਾਜੀ ਉਹ ਸਾਰਾ ਹੀ ਇੱਕ ਉਹ ਚਾਰੇ ਹੀ ਖਾ ਗਏ ਜੀ। ਉਹ ਭਾਜੀ ਉਹਨੇ ਨਹੀਂ ਹੁਣ ਖਾਣਾ ਰਹਿ ਗਿਆ। ਉਹ ਵੇਖਦੇ ਉਹ ਮੈਂ ਨਹੀਂ ਲੱਗੀ ਤਾਂ ਲੱਗਦਾ ਦੇਖ ਚ ਕਬੂਤਰ ਸੁੱਤਾ ਹੋਇਆ। ਗੇਮਾਂ ਵਾਲਾ ਸਾਜੀ ਦੇਖੋ ਨਾ ਉਸ ਦੌਰ ਦੀਆਂ ਤੇ ਉਹਦੇ ਪਿੱਛੇ ਗ੍ਰਾਫਿਕਸ ਸੀ ਉਹ ਬੜਾ ਕੰਮ ਸੀ। ਕੈਸਾ ਕੰਮ ਸੀ ਉਹ ਜਿੱਥੇ ਜਿਹੜੇ ਸਟੇਜ ਤੇ ਲੜ ਰਹੇ ਉਹਦੇ ਹਿਸਾਬ ਨਾਲ ਹੁਣ ਪਿੱਛੇ ਮੁਰਗੀਆਂ ਸੀ ਬਾਹਰ ਮੁਰਗੀ ਧੋਬੀ ਲੜਦਾ ਸੀ। ਪਿੱਛੇ ਪੂਰਾ ਬਣਿਆ ਉਦੋਂ ਦਾ ਕੰਮ ਸੀ ਵੇਲਾ। ਉਹ ਫਿਰ ਆਈਸੀਆਂ ਦੇ ਵਿੱਚ ਹੁੰਦਾ ਸੀ ਨਾ, ਉਹ ਫਿਰ ਉਹ ਪੂਰਾ ਬੋਰਡ ਹੁੰਦਾ ਸੀ, ਫਿਰ ਉਹਦੇ ਚੋਂ ਕੇਸਟ ਟੈਪ ਪੈਣੀ। ਅੱਛਾ ਪਹਿਲੇ ਗੇਮ ਹੋਰ ਹੁੰਦੀ ਸੀ, ਫਿਰ ਗੇਮਾਂ ਆ ਗਈਆਂ ਕਿ ਉਹਦੇ ਚ ਤੁਸੀਂ ਉਹ ਕੇਸਟ ਚੇਂਜ ਕਰ ਲੈਣੀ, ਉਹ ਗੇਮ ਚੇਂਜ ਹੋ ਜਾਂਦੀ ਸੀ। ਉਹਦੇ ਚ ਵੀ ਇਦਾਂ ਦਾ ਕੋਈ ਹਿਸਾਬ ਕਿਤਾਬ ਸੀ। ਗੇਮ ਦਾ ਹੀਰੋ ਸੀ ਉਸਤਾਦ ਜੀ। ਫਿਰ ਅਸੀਂ ਲੈ ਕੇ ਆਉਣੀ 2 ਰੁਪਏ ਘੰਟਾ ਤੇ 2 ਰੁਪਏ ਤੇ 1.5 ਘੰਟਾ ਡੋਂਕੀ 1, ਉਹ ਜਿਹੜੀ ਉਹ ਬਟਨਾ ਵਾਲੀ ਡੋਂਕੀ 2 ਡੋਂਕੀ 1 ਉਹ ਲੈ ਕੇ ਆਉਣੀ। ਗੇਮ ਦਾ ਹੀਰੋ ਸੀ ਉਸਤਾਦ ਜੀ ਬਾਸ। ਹਾਂ ਇੱਕ ਬੰਦਾ ਸਿੱਕਾ ਪਾ ਕੇ ਮੱਲਣ ਲੱਗਾ, ਉਹਨੇ ਕਹਿੰਦਾ 10 ਮਿੰਟ ਠਹਿਰ ਜੀ ਮੈਂ ਤੇਰੀ ਭਾਬੀ ਦੋਈ ਲਿਆਓ। ਇਹਨੂੰ ਪਤਾ ਲੱਗਾ ਕੰਮ ਕਰਿਆ ਯਾਰ ਲਾਲਚ ਉਸਤਾਦ ਜੀ ਜੁਗਤਾਂ ਦੀ ਗੇਮ ਬਣਾਈ। ਇੱਧਰ 4 ਜਣੇ ਇੱਧਰ ਬੈਠੇ ਨੇ, ਉਹਨਾਂ ਚੋਂ ਸ਼ਕਲਾਂ ਬਣੀਆਂ ਨੇ ਸਾਰੇ ਦੀ, 4 ਇੱਧਰ ਬੈਠੇ ਨੇ, ਤੂੰ ਉਹ ਮੰਨ ਲਿਆ ਤੂੰ ਉਹ ਮੰਨ ਲਿਆ ਤੇ ਉੱਥੇ ਜੁਗਤ ਉਹ ਜੁਗਤ ਦਾ ਵੱਡਾ ਵੀ ਉਹਨੇ ਕਹਿਣਾ ਇਹਦਾ ਅੱਖਾਂ ਦਾ ਫਲਾਣਾ ਹੁੰਦਾ ਹੀ, ਉਹਨੇ ਕਹਿਣਾ ਉੱਪਰ ਫਿੱਟੇ ਨੂੰ ਫਲਾਣਾ ਪਿੱਛੇ ਆਡੀਅנס ਵੀ ਬੈਠੀ। ਹਾਂ ਤੇ ਜੁਗਤੇ ਇੰਜ ਡੱਕ ਰਿਹਾ ਆਹੋ ਲਾਲਚ ਟੇਲੀ ਗੇਮ ਚ ਨਹੀਂ ਉਹ ਬਲੰਕਾ ਜਿਹਦੇ ਚੋਂ ਬਿਜਲੀ ਨਿਕਲਦੀ ਉਹਦੇ ਤੇ ਸਿੱਕਾ ਪਾ ਕੇ ਕਹਿੰਦਾ ਬਾਪ ਡਾਲਾ ਹੀਰੋ ਮੰਨ ਲਾਲ ਚਿੱਟੇ ਵਾਲਾ ਜਿਹੜਾ ਵਰਦੀਆਂ ਹੁੰਦੀਆਂ ਕਿਤੇ ਲਾਲ ਇੱਕ ਚਿੱਟਾ ਕਰਾਟੇ ਵਾਲੀ। ਹਾਂ ਗੋਗਾ ਫਾਇਰ ਸਹੀ ਸੌਦਾ ਬਹੁਤ ਸੀ ਬਾਸ। ਹਾਂ ਇੱਕ ਬੰਦੇ ਨੇ ਕਿਹਾ ਅਸਲਾਮ ਅਲੈਕੁਮ, ਗੁੱਡ ਨਾਈਟ। ਅੱਛਾ ਕੁਝ ਗੇਮਾਂ ਲੜਾਈ ਨਹੀਂ ਹੁੰਦੀਆਂ, ਇੱਕ ਕੁਝ ਗੇਮਾਂ ਠੰਡੀਆਂ ਹੁੰਦੀਆਂ ਨੇ, ਹੌਲੀ ਹੌਲੀ ਐਵੇਂ ਟਾਈਮ ਉਹਦਾ ਬੈਕਗ੍ਰਾਉਂਡ ਵੀ ਉਹ ਲੱਥੇ ਸੁਰਾਂ ਵਾਲਾ ਜਿਹਾ ਹੁੰਦਾ। ਠੀਕ ਹੈ ਨਾ, ਨਿੱਕਾ ਜਿਹਾ ਉਹ ਚੀਜ਼ ਬੜੀ ਨਾ ਟਰੰਗ ਚਾਹ ਲੱਗੇ ਰਹਿੰਦੇ। ਆਹੋ ਮੈਂ ਕੋ ਖੇਡਦਾ ਸੀ ਗੇਮ, ਉਹ ਨਾ ਭਾਲੂ ਜਿਹਾ ਘਾਹ ਦੇ ਉੱਤੇ ਭੱਜਦਾ ਹੁੰਦਾ ਸੀ, ਉੱਤੋਂ ਫਲ ਚੁੱਕਦਾ ਸੀ, ਫਿਰ ਅੱਗੇ ਬਰਫ਼ ਜੀ ਆਉਂਦੀ ਸੀ, ਇਦਾਂ ਚੱਲਦੀ ਸੀ ਆਹੋ ਉੱਤੇ ਉਹ ਛਾਲ ਮਾਰਦਾ ਸੀ, ਫਿਰ ਅੱਗੇ ਬਲਾਵਾਂ ਵੀ ਆਉਂਦੀਆਂ। ਉਸਤਾਦ ਜੀ ਕੋ ਪੈਪਸੀ ਵਾਲਾ ਬੰਦਾ ਬਣਿਆ ਸੀ, ਪੈਪਸੀ ਮੈਂ ਉਹਨੂੰ ਭੱਜੀ ਹੋਣਾ। ਆਹੋ ਰੱਸਿਆਂ ਨਹੀਂ ਹੁੰਦੀ ਸੀ ਇੱਕ ਜਿਹੜੀ ਉੱਪਰੋਂ ਰੱਸਿਆਂ ਆਹੋ ਪੈਪਸੀ ਮੈਨ ਦੇ ਉੱਤੇ ਜਦੋਂ ਡੱਬਾ ਪੈ ਜਾਂਦਾ ਸੀ ਨਾ ਉਹਦਾ ਹੈਂਡਲ ਪੁੱਠਾ ਹੋ ਜਾਂਦਾ ਸੀ, ਉਹਨੂੰ ਐ ਨੂੰ ਕਰਨਾ ਆਹੋ ਇਹ ਵੀ ਹੁੰਦਾ ਸੀ ਕਿਉਂਕਿ ਉੱਤੇ ਕੁਝ ਟਾਈਮ ਵਾਸਤੇ ਨੇ ਪੁੱਠਾ ਹੋ ਜਾਣਾ। ਭਾਈ ਆਵਾਜ਼ ਨੇ ਹਾਜੀ ਮੰਨ ਲਿਆ। ਅੱਛਾ ਹਾਜੀ ਨੇ ਗੇਮ 'ਚ ਜਵਾਬ ਦਿੱਤਾ, ਉਹਨੇ ਕਿਹਾ ਹੁਣ ਤੇਰੇ ਮੁਤਹਿਤ ਹੋਵਾਂਗਾ, ਆਹੋ ਹੁਣ ਤੇਰੇ ਕਹਿਣ ਤੇ ਚੱਲਾਂਗੇ। ਇੰਨੀਆਂ ਗੇਮਾਂ ਖੇਡਦਾ ਸੀ ਟੇਕਨ 3। ਇੱਕ ਬੰਦੇ ਨਾਰਾ ਲਾਇਆ ਕਹਿੰਦਾ ਤੁਰਲਾ ਉਹਦੇ ਹੈ ਹੋਆ ਤੁਰਲਾ ਜਾਂਦਾ ਵਿੱਚ ਲੈ ਉਹ ਤੂੰ ਉਹ ਪੋਲ ਸੀ। ਉਹ ਪੋਲ ਉਹ ਸੌਰੀ ਇਹਨੂੰ ਪੋਲ ਉਹ ਜੀ ਇੱਕ 97 ਗੇਮ ਹੁੰਦੀ ਸੀ, ਹੈ 97 ਗੇਮ ਹੁੰਦੀ ਸੀ, ਉਹਦੇ ਚ ਵੱਡਾ ਛੋਟਾ ਵੀ ਹੁੰਦਾ। ਕਿੰਗ ਆਫ ਫਾਈਟਰ ਕਿੰਗ ਆਫ ਫਾਈਟਰ। ਹਾਂ ਪਾਗਲ ਕਿਉਂ ਹੁੰਦਾ ਸੀ? ਮਿੱਠੇ- ਪਾਗਲ? ਹਾਂਜੀ ਤਾਜੀ ਮਿੱਠੇ ਨੇ ਪਾਗਲ ਮੰਨ ਲਿਆ, ਉਹਨੂੰ ਇੰਨੀ ਕੁੱਟ ਪਵਾਈ ਉਹ ਸਹੀ ਹੋ ਗਿਆ। ਯਾਰ ਉਹ ਸਟਾਈਲਿਸ਼ ਜਿਹਾ ਹੁੰਦਾ ਸੀ, ਜਿਹਨੇ ਥੱਲੇ ਨੂੰ ਲਾਲ ਨੁੱਕਰ ਵਾਲੀ ਸ਼ਰਟ ਪਾਈ ਹੁੰਦੀ ਸੀ। ਜਿਹੜਾ ਥੱਲੋਂ ਅੱਗ ਜੀ ਸੁੱਟਦਾ ਸੀ ਇਦਾਂ। ਐਂ ਕਰਕੇ ਥੋੜਾ ਹੁੰਦਾ ਉਹ ਟੇਕਨ ਤੋਂ ਬਾਅਦ ਆਈ ਸੀ ਗੇਮ ਉਹ। ਕਿੰਗ ਆਫ ਫਾਈਟਰ ਹਾਂ ਅਕਸਰ ਗੇਮਾਂ ਦੇ ਵਿੱਚ ਜਿਹੜਾ ਬਲਾ ਤੱਕ ਪਹੁੰਚਣ ਵਾਲੀ ਜਿਹੜਾ ਰਸਤਾ ਨਾ ਬਹੁਤ ਮੁਸ਼ਕਲ ਹੁੰਦਾ ਸੀ, ਤੇ ਬਲਾ ਅੱਗੋਂ ਫੁੱਲ ਫਿੱਕੀ ਹੁੰਦੀ ਸੀ। ਸਹੀ ਗੱਲ ਹੈ। ਪਤਾ ਕਹਿੰਦਾ ਤੇ ਆਹੋ ਕਿ ਯਾਰ ਬਲਾ ਵਾ। ਨਹੀਂ ਬਲਾ ਸੀ ਲਾਲ ਬੱਚੇ ਐਸੇ ਸਾਡੇ ਜੀਨੀਅਸ ਸੀ ਕਿਉਂਕਿ ਉਹਦੇ ਅੰਦਰ ਨਾ ਇੱਕ ਉਹਨਾਂ ਨੇ ਪ੍ਰੋਗਰਾਮਿੰਗ ਕੀਤੀ ਨਾ ਕਿ ਬਲਾ ਨੇ ਇੰਜ ਹੋਣਾ, ਇਧਰੋਂ ਇੰਜ ਜਾਣਾ, ਉੱਥੇ ਉਹ ਫਿਰ ਉਹ ਰਾਉਂਡ ਦੁਬਾਰਾ ਕਰ, ਉਹ ਬੱਚੇ ਨੇ ਯਾਦ ਕੀਤਾ ਹੁੰਦਾ ਸੀ ਕਿ ਇਹਨੇ ਹੁਣ ਇਧਰ ਹੋਣਾ, ਮੈਂ ਇੱਥੇ ਚੱਲਣਾ, ਇਹਨੇ ਮੈਂ ਇਧਰ ਹੋਣਾ, ਮੈਂ ਇੱਥੇ ਚੱਲਣਾ। ਉਹ ਪੂਰੀ ਪ੍ਰੋਗਰਾਮਿੰਗ ਯਾਦ ਕੀਤੀ ਸੀ। ਤਾਰ ਪਾਈ ਸੀ ਕਦੀ ਵੀਡੀਓ ਗੇਮ? ਤਾਰ ਫੇਕ ਉਹ ਗੱਲ ਫਾਰਮੂਲਾ ਬੜੇ ਬੱਚੇ ਲਾਉਂਦੇ ਹੁੰਦੇ ਸੀ, ਮਰਦਾ ਹੀ ਨਹੀਂ ਸੀ। ਉਹ ਅੱਛਾ ਹਾਂ ਨਹੀਂ ਉਹ ਆਈ ਜਾਂਦੇ ਸੀ, ਹਾਂਜੀ ਉਹਨੂੰ ਹਲਕਾ ਜਿਹਾ ਥੱਲੇ ਕਰਕੇ ਵਾਸ਼ਰ ਲੈ ਕੇ ਨਾ ਵਾਸ਼ਰ ਬੋਡੀ ਉਹਨੂੰ ਵਿੱਚ ਕੱਟ ਲਾ ਕੇ ਸਿੱਕੇ ਲਾ
ਅੰਜ ਸਿੱਕੇ ਸੁੱਟੀ ਜਾਣੇ ਵਿੱਚ ਲੱਗੀ ਹੈ ਇੱਕ ਉਹ ਗੱਡੀ ਵਾਲੀ ਵੀ ਗੇਮ ਐਸੀ ਵਿੱਚ ਬਹਿ ਕੇ ਇੰਜ ਕਰਕੇ ਉਹਨੂੰ ਗੱਡੀ ਪੂਰੀ ਬਣੀ ਹੋਈ ਸੀਗੀ ਉਹ ਕਹਿੰਦੀ ਸੀ ਰੇਸ ਵਾਲੀ ਰੇਸ ਵਾਲੀ ਆਹੋ ਉਹ ਜਿਹੜੀ ਵਿੱਚ ਬਹਿ ਗਏ ਯਾਰ ਨਾਜ਼ਰੀਨ ਜਿਹੜਾ ਕੱਲ ਸ਼ੂਗਰ ਲੱਗਾ ਲੱਗੇ ਪਿੱਛੇ ਤੁਸੀਂ ਜਾਨੀ ਕੀ ਚਾਹ ਵੇਖਣੀ ਆ ਜਾਨੀ ਕੀ ਚਾਹ ਲਾਣਾ ਐਪੀਸੋਡ ਦੇਖਣਾ ਮੈਂ ਤੁਹਾਨੂੰ ਦੱਸ ਦਾਂਗਾ ਕਿਦੋਂ ਲੱਗਣਾ ਤਵਾਰ ਵਾਲੇ ਦਿਨ ਅਸੀਂ ਅਗਲੇ ਜਾਂ ਉਸ ਤੋਂ ਅਗਲੇ ਜਦੋਂ ਵੀ ਅਸੀਂ ਇੱਥੇ ਫੈਸਲਾਬਾਦ ਚਲੇ ਗਏ ਭਾਜੀ ਇੱਕ ਮਾਲ ਚ ਉਹਦੇ ਉੱਤੇ ਇੱਕ ਗੇਮ ਸੀ ਉੱਥੇ ਜਿਹੜਾ ਇਹਨਾਂ ਦੇ ਨਾਲ ਡਰਾਮਾ ਹੋਇਆ ਉਸਤਾਦ ਜੀ ਤੁਸੀਂ ਵੇਖਣਾ ਵਾ ਕਿ ਗੁੱਜਰ ਤੇ ਜੱਟ ਕੀ ਲਿਟੇ ਨੇ ਜ਼ਮੀਨਾਂ ਤੇ ਕਸਮੇ ਬਸ ਕਲਮੇ ਪੜ ਕੇ ਕਹਿ ਰਿਹਾ ਉਸਤਾਦ ਜੀ ਮੈਂ ਮਰ ਗਿਆ ਮੈਨੂੰ ਮਾਰ ਕਲਮੇ ਪੜ ਲੋ ਜਾ ਮਿਟਿਆ ਓ ਯਾਰ ਤਬੀਅਤ ਨਹੀਂ ਸਹੀ ਇੱਧਰ ਵੇਖ ਕਾਲੂ ਵੀ ਗਿਆ ਗਿਆ ਨਹੀਂ ਪਰ ਗੇਮ ਕੀ ਆ ਗੇਮ ਇਹ ਆ ਕਿ ਉਹਨਾਂ ਨੇ ਅੰਦਰ ਯਾਰ ਉਹ ਇੰਨਾ ਅੱਛਾ ਬਣਿਆ ਫੈਸਲਾਬਾਦ ਦੇ ਵਿੱਚ ਤੁਸੀਂ ਕਦੀ ਜਾਣਾ ਬੱਚਿਆਂ ਨੂੰ ਲੈ ਕੇ ਗ੍ਰੈਂਡ ਐਟਰੀਅਮ ਫੈਂਟਾਸੀਆ ਗ੍ਰੈਂਡ ਐਟਰੀਅਮ ਫੈਂਟਾਸੀਆ ਜਿਹੜਾ ਨਾ ਉਹ ਬੜੇ ਲੱਗਣ ਪਤਾ ਮੈਨੂੰ ਲੇਕਿਨ ਨਹੀਂ ਪਤਾ ਕਈਆਂ ਨੂੰ ਕਿਉਂਕਿ ਉੱਥੇ ਨਾ ਜਿੰਨਾ ਰਸ਼ ਨਹੀਂ ਸੀ ਨਾ ਹੈਗਾ ਲੱਗੇ ਕੱਲ ਹਫਤਾ ਸੀ ਮਤਲਬ ਉਹਨਾਂ ਨੇ ਕੋਈ ਦੀ ਕਮਰਸ਼ੀਅਲ ਕੋਈ ਕੀਤੀ ਨਹੀਂ ਉਸਤਾਦ ਜੀ ਤੁਸੀਂ ਚਲੇ ਗਏ ਨਾ ਇੱਕ ਵਾਰੀ ਬੱਚਿਆਂ ਨੂੰ ਲੈ ਕੇ ਤੁਸੀਂ ਕਹੋਗੇ ਯਾਰ ਅਸੀਂ ਐਵਰੀ ਵੀਕ ਜਾਣਾ ਹੈ ਯੈਸ ਉਹਦੇ ਵਿੱਚ ਨਾ ਉਹ ਆ ਇੱਕ ਕਿ ਜਿੱਥੇ ਨਾ ਪੋਲਾ ਛੋਟਾ ਜਿਹਾ ਯਾਨੀ ਜ਼ਿਆਦਾ ਤੋਂ ਜ਼ਿਆਦਾ ਨਾ ਹੋਏਗਾ ਉਹ 1 2 3 10 ਕਦਮ ਹੋਣਗੇ ਹਾਂਜੀ ਆ ਟੇਬਲ ਜਿੰਨੇ ਹੋਣਾ 10 ਕਦਮ ਹੋਣਗੇ ਸਟਿਲ ਪੋਲਾ ਲੋਹੇ ਦਾ ਬਣਿਆ ਕੋਈ ਉਹ ਹਿਲਦਾ ਨਹੀਂ ਕੋਈ ਉਹਦੇ ਚ ਵਾਈਬ੍ਰੇਟ ਨਹੀਂ ਕੋਈ ਉਹਦੇ ਚ ਮਸ਼ੀਨਰੀ ਨਹੀਂ ਸਟਿਲ ਜੈਨੂਇਨ ਜਿੱਦਾਂ ਇੱਕ ਲੋਹੇ ਦਾ ਪੁਲ ਬਣਿਆ ਰਸਤਾ ਹੁੰਦਾ ਬਣਿਆ ਹੁੰਦਾ ਕਿ ਤੁਸੀਂ ਛੋਟੇ ਜਿਹੇ ਖਾਲੇ ਦੇ ਉੱਤੇ ਕੋਈ ਚੀਜ਼ ਲਾਈ ਇੰਜ ਟੈਪ ਦਾ ਸਾਹਮਣੇ ਇੱਕ ਸ਼ੀਸ਼ਾ ਲੱਗਾ ਮੂੰਹ ਵੇਖਣ ਵਾਲਾ ਉਹਨਾਂ ਨੇ ਕਹਿੰਦੇ ਜੋ ਸ਼ੀਸ਼ੇ ਨੂੰ ਹੱਥ ਲਾ ਕੇ ਆਉਣਾ ਬਸ ਨਾ ਉਹ ਪੁਲ ਹਿਲ ਰਿਹਾ ਨਾ ਉਹ ਪੁਲ ਇੰਜ ਹੁੰਦਾ ਨਾ ਉਹ ਚ ਕਰੰਟ ਨਾ ਅਰਥ ਸਟਿਲ ਪੁਲ ਜਿੱਦਾਂ ਸੜਕ ਹੁੰਦੀ ਹੈ ਤੇ ਸਾਹਮਣੇ ਸ਼ੀਸ਼ਾ ਲੱਗਾ ਸ਼ੀਸ਼ੇ 'ਚ ਵੀ ਕੋਈ ਐਸੀ ਗੱਲ ਨਹੀਂ ਕੁਝ ਕਰੰਟ ਹੋਵੇ ਜੋ ਕੋਈ ਡਰਾਉਣੀ ਹੋ ਜਾਂ ਕੋਈ ਬੰਦਾ ਤੁਹਾਨੂੰ ਹਊ ਕਰਦਾ ਹੋਵੇ ਇੰਜ ਦਾ ਕੋਈ ਚੱਕਰ ਨਹੀਂ ਤੁਹਾਨੂੰ ਕਿਸੇ ਚੀਜ਼ ਨੇ ਤੁਹਾਨੂੰ ਬੁਲਾਉਣਾ ਨਹੀਂ ਡਿਸਟਰਬ ਨਹੀਂ ਕਰਨਾ ਉਹ ਪੋਲਾ ਸਾਹਮਣੇ ਸ਼ੀਸ਼ਾ ਲੱਗਾ ਉਹਨਾਂ ਨੇ ਕਹਿਣਾ ਭਾਈ ਸਿਰਫ ਸ਼ੀਸ਼ੇ ਨੂੰ ਹੱਥ ਲਾ ਕੇ ਵਾਪਸ ਆ ਜਾਣਾ ਹਾਂਜੀ ਲੈ ਵੀ ਨਾਦਰੀਨਾ ਤੂੰ ਉਹਦੇ ਅੰਦਰ ਵੜੇ ਨਾ ਸ਼ੀਸ਼ੇ ਅੱਛਾ ਉਹਨੇ ਕਹਿਣਾ ਸ਼ੀਸ਼ੇ ਨੂੰ ਹੱਥ ਲਾ ਕੇ ਵਾਪਸ ਬੰਦਾ ਆਇਆ ਨਾ ਸ਼ੀਸ਼ੇ ਨੂੰ ਹੱਥ ਲਾ ਕੇ ਵਾਪਸ ਆਉਣਾ ਵਾ ਇਹ ਸਾਈਡਾਂ ਤੇ ਜਿਹੜੇ ਉਹ ਬਣੇ ਨੇ ਨਾ ਜਿਹੜੇ ਪੁੱਲ ਦੇ ਉਹ ਫੜਨ ਵਾਲੇ ਉਹਦੇ ਨਾਲ ਨਾ ਹੱਥ ਲੱਗੇ ਲਾਈਕ ਤੁਸੀਂ ਅਗਰ ਬਿਲਕੁਲ ਸਟਿਲ ਚੀਜ਼ ਆ ਤੇ ਤੁਸੀਂ ਪੈਰਾਂ ਨਾਲ ਜਾਓ ਤੇ ਵਾਪਸ ਆ ਜਾਓ ਉਹਦੇ ਸਾਈਡਾਂ ਨੇ ਥੋੜਾ ਜਿਹਾ ਨਾ ਉਹ ਲੱਗੀ ਆ ਦੀ ਸਪੋਰਟ ਫੜਨ ਵਾਲੀ ਉਹਦੇ ਨਾਲ ਨਹੀਂ ਲੱਗਣਾ ਤੇ ਲੱਗਣਾ ਵੀ ਨਹੀਂ ਚਾਹੀਦਾ ਕਿਉਂਕਿ ਉਹ ਕਿਹੜਾ ਹਿਲਦਾ ਪਿਆ ਉਹਦੇ ਨਾਲ ਲੱਗਣਾ ਬੱਤੇ ਲੀਟਰ ਦੇ ਉਹਦੇ ਨਾਲ ਕਿ ਤੁਸੀਂ ਕਹਿਣਾ ਯਾਰ ਇਹ ਗੇਮ ਕੀ ਹੈ ਇੱਕ ਵਾਰੀ ਲਾਜ਼ਮੀ ਜਾਣਾ ਯਾਰ ਤਾਂ ਜੀ ਮੈਨੂੰ ਸਮਝ ਨਹੀਂ ਹੈ ਕੀ ਆ ਇੱਕ ਵਾਰੀ ਜਾਣਾ ਤੁਸੀਂ ਜਾ ਕੇ ਸ਼ੀਸ਼ੇ ਨੂੰ ਹੱਥ ਲਾ ਕੇ ਤੁਸੀਂ ਵਾਪਸ ਆਉਣਾ ਨਾ ਸ਼ੀਸ਼ੇ ਨੂੰ ਤੁਹਾਡਾ ਵੇਖਣਾ ਬਣਦਾ ਕੀ ਲੱਗਦਾ ਹੀ ਨਹੀਂ ਹੱਥ ਕਿਸੇ ਚੀਜ਼ ਨੇ ਡਰਾਉਣਾ ਨਹੀਂ ਤੁਹਾਨੂੰ ਕੋਈ ਜਿੰਨ ਭੂਤ ਨਹੀਂ ਕੋਈ ਬਲਾ ਨਹੀਂ ਕੋਈ ਚੱਕਰ ਨਹੀਂ ਤੁਹਾਡੇ ਸਾਹਮਣੇ ਬੰਦੇ ਵੀ ਖੜੇ ਹੋਣਗੇ ਕੋਈ ਰੌਲਾ ਨਹੀਂ ਸਿਰਫ ਇੱਕ ਟੈਕਨੀਕ ਆ ਉਹਦੇ ਚ ਕਿ ਤੁਸੀਂ ਵਾਪਸ ਨਹੀਂ ਆ ਸਕਦੇ ਉਹਨਾਂ ਨੂੰ ਹੱਥ ਲਾਇਓ ਬਗੈਰ ਤਾਂ ਜੋ ਕਹਿੰਦੇ ਸੀ ਨਾ ਵੜਦੇ ਆ ਬੰਦੇ ਚੱਕ ਕੇ ਵੀ ਲਿਆਂਦੇ ਆ ਨਹੀਂ ਉਹ ਦੂਜੀ ਗੇਮ ਸੀ ਅੱਛਾ ਉਹ ਦੂਜਾ ਉੱਚ ਤੇ ਅਸੀਂ ਗਏ ਹੀ ਨਹੀਂ ਹਾਰਰ ਚ ਹਾਂ। ਜਾਣਾ ਚਾਹੀਦਾ ਸੀ ਉਹ ਹੌਰਰ ਨਹੀਂ ਹੈਗਾ ਉਹ ਇੱਕ ਟੈਕਨੀਕ ਆ ਸਿੰਪਲ ਆ ਬਸ ਸਿੰਪਲ ਆ ਤੇ ਜਿਹੜਾ ਉਹ ਜਹਾਜ਼ ਵਾਲਾ ਸੀ ਜੋ ਤੁਸੀਂ ਐਨਕ ਲਾਈ ਸੀਗੇ ਉਹ ਵੀ ਬੜੀ ਨੈਸ਼ ਔਖੀ ਆ ਉਹ ਹਾਂ ਪਰ ਉਸਤਾਦ ਜੀ ਉਹ ਚ ਕੋਈ ਮਾਈ ਦਾ ਲਾ ਲਓ ਸ਼ੀਸ਼ੇ ਤੱਕ ਨਹੀਂ ਜਾ ਸਕਦਾ ਉਹ ਮੈਂ ਲਾਇਆ ਹੱਥ ਲਾਇਓ ਬਗੈਰ ਨਹੀਂ ਜਾ ਸਕਦਾ ਵਾ ਆ ਨਹੀਂ ਸਕਦਾ ਨਹੀਂ ਸਕਦਾ ਜੇ ਚੱਲ ਵੀ ਜਾ ਵੀ 80% ਚਾਂਸ ਇੱਧਰ ਭਾਵੇਂ ਨਾ ਜਾ 90% ਫਾਰਗ ਵਾਲਾ ਕੰਮ ਗੱਲ ਭਰਾਵਾ ਕਿਹੜੀ ਕੀਤੀ ਸੀਗੀ ਤੇ ਕਿੱਧਰ ਲੈ ਲੋਗੇ ਆਈਫੋਨ ਦਾ ਕਿਹਾ ਸੀ ਉਹਦੇ ਹੱਥ 'ਚ ਫੜਿਆ ਯਾਰ ਪਤਾ ਗੱਲ ਲੱਗਿਆ ਇਹ ਹੈ ਕਿ ਉਹਨਾਂ ਨੇ ਕਿਹਾ ਡਰਦੇ ਰਹੇ ਰਾਤੀ ਲੇਕਿਨ ਸਾਜੀ ਮੈਂ ਡਰਿਆ ਨਹੀਂ ਨਾ ਮੈਨੂੰ ਕੁਝ ਹੋਇਆ ਮੈਂ ਤਾਂ ਸਿਰਫ ਕਾਮੇਡੀ ਕ੍ਰੀਏਟ ਕਰਨ ਲਈ ਡਿੱਗ ਡੁੱਗ ਪਿਆ ਚਲੋ ਜੀ ਭਾਜਨ ਤੁਸੀਂ ਜਾਣਾ ਉੱਥੇ ਗ੍ਰੈਂਡ ਐਟਰੀਅਮ ਉਹਦੇ ਬਿਲਕੁਲ ਚੌਥੇ ਪੰਜਵੇਂ ਫਲੋਰ ਤੇ 6ਵੇਂ ਤੇ ਜਾਣਾ ਤੇ ਉੱਥੇ ਉਹਨਾਂ ਨੂੰ ਕਹਿਣਾ ਜੀ ਉਹ ਗੇਮ ਕਿੱਥੇ ਹੈ ਜਿੱਥੇ ਪੁੱਲ ਦੇ ਉੱਤੇ ਸ਼ੀਸ਼ੇ ਨੂੰ ਹੱਥ ਲਾ ਕੇ ਮਿਰਰ ਨੂੰ ਹੱਥ ਲਾ ਕੇ ਵਾਪਸ ਆਉਣਾ ਬਸ ਜਾਂ ਉਹਨਾਂ ਨੂੰ ਦੱਸ ਦੇਣਾ ਕਿ ਯਾਰ ਜਾਨੀ ਭਾਈ ਆਏ ਸੀ ਜਿਹੜੇ ਜਿੱਥੇ ਉਹ ਸਾਰੇ ਐਂਡ ਤੇ ਗਏ ਸੀ ਨਾ ਤੁਸੀਂ ਜਾ ਕੇ ਆ ਕੇ ਦੱਸਣਾ ਵਾ ਕਿ ਵਾਕਈ ਤੁਸੀਂ ਡਰਦੇ ਕਿ ਨਹੀਂ ਅੱਛਾ ਕਿਹਾ ਧੀ ਪੁੱਤ ਮਰਾ ਪਹਿਲੇ ਤੇ ਨਹੀਂ ਤੇ ਪਹਿਲੇ ਸਾਡਾ ਸ਼ੋਅ ਅਪਲੋਡ ਹੋਣਾ ਨਾ 41 42 ਤੇ ਜਾਨੀ ਕੀ ਚਾਹ ਹੋਏਗਾ ਇਸ ਹਫਤੇ ਜਾਂ ਅਗਲੇ ਹਫਤੇ ਉਹ ਵੇਖ ਕੇ ਫੇਰ ਚਲੇ ਜਾਣਾ ਪਰ ਕਈਆਂ ਕੋਲ ਸਬਰ ਨਹੀਂ ਹੋਣਾ ਮੈਨੂੰ ਲੱਗ ਰਿਹਾ ਨਹੀਂ ਜੀ ਡਰੇ ਡੁਰੇ ਕੋਈ ਨਹੀਂ ਐਵੇਂ ਕਾਮੇਡੀ ਕੀਤੀ ਆ ਯਾਰ ਅਸੀਂ ਉਸਤਾਦ ਜੀ ਸਭ ਤੋਂ ਜ਼ਿਆਦਾ ਤੁਸੀਂ ਮਿੱਠਾ ਦੇਖਣਾ ਹੁੰਦਾ ਮੇਰੇ ਮੌਲਾ ਮੈਂ ਜ਼ਿੰਦਗੀ 'ਚ ਇੰਨਾ ਹੱਸਿਆ ਨਹੀਂ ਮੇਰਾ ਸਾਹ ਬੰਦ ਹੋਣ ਲੱਗ ਪਿਆ ਸੀ ਇਹਦੇ ਕਰੈਕਟਰ ਦੀ ਹਰਕਤ ਵੇਖ ਕੇ ਯਕੀਨ ਕਰ ਯਾਰ ਕਲਮੇ ਪੜੇ ਨੇ ਇੱਕ ਮਜ਼ਾਕ 'ਚ ਕੌਣ ਕਲਮੇ ਪਾਤਾ ਕਲਮੇ ਪੜੇ ਨੇ ਕਿਆ ਉਸਤਾਦ ਜੀ ਮੈਨੂੰ ਕਹਿੰਦਾ ਇਹਨੇ ਕਹਿੰਦਾ ਉਸਤਾਦ ਜੀ ਮੈਂ ਕਹਾਂ ਨਹੀਂ ਕਹਿੰਦਾ ਲਾ ਮੈਂ ਸੁਣ ਲਾ ਮੈਂ ਡਰ ਗਿਆ ਵਾ ਆਓ ਮੈਂ ਡਰ ਗਿਆ ਵਾ ਇਹ ਤੇ ਲੰਮੇ ਪੈ ਗਿਆ ਸੀ
ਜਾ ਜੱਟਾ। ਫਸਟ ਇੰਪ੍ਰੈਸ਼ਨ ਦ ਲਾਸਟ ਇੰਪ੍ਰੈਸ਼ਨ ਉਹ ਪਹਿਲੀ ਸਾਰੇ ਜਾਣੇ ਅੱਗੇ ਅੱਗੇ ਚਲੇ ਗਏ ਨੇ, ਕਰੈਕਟਰ ਪਹਿਲਾ ਪੁਆਇੰਟ ਪੈਰ ਹੀ ਨਹੀਂ ਪੁੱਟਿਆ ਤੇ ਇਹਨਾਂ ਨੂੰ ਮੈਂ ਲਿਜਾਣਾ ਪਤਾ ਕਿੱਦਾਂ ਰਿਹਾ, ਇੰਜ ਮੇਰੇ ਦੀ ਅੱਖ ਤੇ ਹੱਥ ਰੱਖਿਆ ਤੇ ਮੈਂ ਲਿਜਾ ਕੇ ਨਾ ਇੰਜ ਉਸ ਪੁਆਇੰਟ ਤੇ ਖੜਾ ਕਰਤਾ ਜਿੱਥੇ ਉਹ ਪੁੱਲ ਆ, ਤੇ ਮੈਂ ਹੁਣ ਤੁਸੀਂ ਹਿਸਾਬ ਲਾਓ ਕਿ ਇਹ ਮੇਰੇ ਅੱਗੇ ਹੱਥ ਆ ਨਾ, ਤੇ ਮੈਂ ਅੱਜ ਹੱਥ ਖੋਲਿਆ ਨਾ ਤੇ ਉੱਥੇ ਖੜੇ ਖੜੇ ਕੰਜ ਹੁੰਦੇ ਨੇ ਇਹਦਾ ਮੈਂ ਅੱਖਾਂ ਤੋਂ ਹੱਥ ਚੁੱਕਿਆ, ਦਾਨੇ ਸਾਹਿਬ ਇੰਜ ਨੂੰ ਕੁਛ ਨਹੀਂ ਹੁੰਦਿਆ, ਸਾਹਮਣੇ ਪੋਲਾ ਸਿਰਫ ਜਾਣਾ ਉੱਤੇ, ਤੁਸੀਂ ਵੇਖਣਾ ਉੱਥੇ ਹੁੰਦਾ ਕੀ ਹੈ। ਨਹੀਂ ਵੈਸੇ ਚੱਕਰ ਕੀ ਹੈ ਸਾਜੀ ਚੱਕਰ ਉਹ ਐ ਲੱਗਦਾ ਵੀ ਪੁਲੇ ਜਾਂਦੇ ਆ ਹਾਂ, ਲੇਕਿਨ ਪੁੱਲ ਖੜਾ ਇੱਕ ਜਗ੍ਹਾ ਤੇ। ਕੋ ਪੁਰਸਰਾਲ ਲਾਤਾ ਤੁਸੀਂ ਵਾ ਗਲਾਸੀਆਂ ਕਿਦਾਂ ਸੁੱਟ ਲੀਆਂ ਸੀ 6? ਓਏ ਉਸਤਾਦ ਜੀ ਉਹ ਤੁੱਕਾ ਲੱਗਾ ਵਾ ਤੁੱਕਾ ਲੱਗਾ ਜਦੋਂ ਮਰਜ਼ੀ ਚੱਲ ਜੀ, ਜਦੋਂ ਨੈਕਸਟ ਮਰਜ਼ੀ ਟਾਈਮ ਤੁਸੀਂ ਇਦਾਂ ਕਰਨਾ ਵਾ। ਚੱਲ ਜੀ, ਜਦੋਂ ਮਰਜ਼ੀ। ਸਹੀ ਲੱਗੀ ਸ਼ਰਤ ਫਿਰ ਉਹ ਜਿੱਦਾਂ ਉਹਨੇ ਨਹੀਂ ਹੋਣਾ 올림픽 ਜਿੱਤਿਆ, ਕਿ ਸਾਰਿਆਂ ਨੇ ਉਹ ਪਾਏ ਆ ਤੇ ਉਹਨੇ ਇਕੱਲੇ ਨੇ ਇੰਜ ਕਰਕੇ ਠਾਕਾ ਉਂਝ ਕੀਤਾ ਤੁਹਾਡੇ ਭਰਾ ਨੇ। ਲਓ ਜੀ ਕਾਲੂ ਸ਼ਰਤ ਲਾਓ ਉਸਤਾਦ ਜੀ ਦਾ 2-2000 ਰੁਪਏ ਸ਼ਰਤ ਲਾਓ, 5-5000 ਲਾ ਕੇ ਜੇ ਉਸਤਾਦ ਜੀ ਇੱਕ ਹੱਥ 6ਵੇਂ ਕਲਾਸ ਸੁੱਟ ਦੇਣ ਕਾਲੂ 5000 ਮੈਂ ਨਹੀਂ ਦੇਖੋ ਮੇਰੀ ਗੱਲ ਸੁਣੋ, ਉਹ ਜਿਹਨੇ ਪਿਸਤੌਲ ਨਾਲ ਇੰਜ ਕੀਤਾ ਨਾ, ਉਹਦੀ ਪਤਾ ਨਹੀਂ ਕਿੰਨੀ ਰੈਸਲ ਹੋਣੀ ਉੱਥੇ ਉਹਦੇ ਹੱਥ ਦੀ ਸੈਟਿੰਗ ਦੀ। ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਗਿਆ, ਠੀਕ ਹੈ ਨਾ। ਤੁਸੀਂ ਜਾਓ, ਤੁਹਾਨੂੰ ਮੈਂ ਜਦੋਂ ਕਵਾਂਗਾ ਨਾ, ਮਤਲਬ ਤੁਸੀਂ ਮੈਨੂੰ ਕਹਿਣਾ ਸਾਜੀ ਤੁਸੀਂ ਆਪਣਾ ਤਾਨਾ ਸੈੱਟ ਕਰ ਲਓ, ਤੁਸੀਂ ਤਾਂ ਈਜ਼ੀ ਮਾਰਿਆ ਸਾਜੀ, ਤਾਨਾ ਸੈੱਟ ਕਰ ਲੈ। ਜਦੋਂ ਮੈਂ ਤੁਹਾਨੂੰ ਕਹਾਂਗਾ ਨਾ ਲਓ ਜੀ ਇਹ ਵਾਰੀ ਮੇਰੀ ਦੇਖ ਲਓ ਜੀ, ਉਦੋਂ ਤੁਸੀਂ ਦੇਖ ਲੈਣਾ। ਭਾਈ ਜਦੋਂ 6 ਗਲਾਸੀਆਂ ਪਈਆਂ ਨੇ, ਇੱਧਰ ਇੱਕ ਰਾਕਟ ਲੰਚਰ ਆ, ਉਹਦੀ ਆਵਾਜ਼ ਹੀ ਬਹੁਤ ਬੁਰੀ ਆਉਂਦੀ, ਬਜ਼ੂਕਾ ਉਹ ਤੁਸੀਂ ਇੰਜ ਮਾਰਨਾ, ਉਹਦੇ ਚੋਂ ਇੱਕ ਨਾ ਕੱਪੜੇ ਦੀ ਉਹ ਗੋਲਾ ਟੈਪ ਜਿਹਾ ਨਿਕਲ ਕੇ ਉਹ 6 ਗਲਾਸਾਂ ਨੂੰ ਵੱਜਦਾ ਵਾ, ਤੇ ਉਹ ਵੱਜਦਾ ਨਹੀਂ, ਕੋਈ ਇੱਧਰ ਨੂੰ ਜਾ ਰਿਹਾ, ਕੋਈ ਇੱਧਰ, ਜੇ ਵੱਜ ਵੀ ਜਾਏ ਤਾਂ ਉੱਤੋਂ 1 ਗਲਾਸ ਡਿੱਗ ਪਿਆ, 2 ਡਿੱਗ ਪਏ, 6 ਗਲਾਸ ਬਹੁਤ ਔਖੇ ਡਿੱਗਦੇ। ਤੇ ਉਹਦੇ ਅੰਦਰ ਇੰਜ ਕਰਕੇ ਨਾ ਪੂਰਾ ਬਣਿਆ, ਜਿੱਥੇ ਤੁਸੀਂ ਇੰਜ ਉਹਦਾ ਮੇਅਰਮੈਂਟ, ਉਹਦਾ ਹਿਸਾਬ ਕਿਤਾਬ, ਲੈਂਡਮੈਂਟ, ਨਿਸ਼ਾਨਾ ਬਣਨ ਵਾਲਾ ਮੈਪ, ਉਹ ਪੂਰਾ ਇੰਜ ਕਰਕੇ ਤੁਸੀਂ ਮਾਰਦੇ ਤੇ ਫਿਰ ਨਹੀਂ ਡਿੱਗਦਾ। ਤੁਹਾਡਾ ਭਰਾ ਗਿਆ ਇੰਜ ਕਰਕੇ, ਮੈਂ ਕਿਹਾ ਯਾਰ ਪਾਈ ਸਿੱਕਾ ਜ਼ਰਾ ਲੈ, ਉਹਨੇ ਸਿੱਕਾ ਪਾਇਆ, ਮੈਂ ਇੱਕ ਹੱਥ ਨਾਲ ਇੰਜ ਫੜਿਆ, ਮੈਂ ਇੱਕ ਹੱਥ ਨਾਲ ਇੰਜ ਫੜ ਕੇ ਮੈਂ ਉੱਥੋਂ ਹੀ, ਮੈਂ ਨਹੀਂ ਦੇਖਿਆ ਦੁਖਿਆ, ਮੈਂ ਇੰਜ ਕਰਕੇ ਥੋੜਾ ਹਿਸਾਬ ਲਾਇਆ, ਮੈਂ ਕਿਹਾ ਠਾਗਾ 6 ਦੇ 6 ਡਾਟ ਤੁੱਕਾ ਕਿਉਂ ਵੇਖਣਾ ਤੁਸੀਂ ਕਿੱਡਾ ਮਜ਼ੇਦਾਰ ਉਹ ਜਿਹੜੇ ਸਿੱਕੇ ਦੀ ਤੇਰੀ ਤਾਜੀ ਵਾਲ ਵੇਖਦੇ ਰਹਿ ਗਏ ਹੈ ਭਾਈ 3 ਵਾਰ ਕੇ ਦਿਆਂਗੇ ਉਸਤਾਦ ਜੀ ਨੂੰ ਤੇ ਉਹਨਾਂ ਨੇ ਕਰ ਦੇਣਾ ਉਹ ਛੋਟੂ ਨਹੀਂ ਗੈਂਗ ਉਹ ਚ ਰਹੇ ਤੁੱਕਾ ਲੱਗਾ ਵਾ ਮਿੱਠਾ ਜੀ ਰਿਕਾਰਡ ਇੱਕ ਵਾਰੀ ਲੱਗਦਾ ਹੁੰਦਾ, ਬਾਰ-ਬਾਰ ਨਹੀਂ ਲੱਗਦੇ। ਇਹ ਬਾਤ ਲਾ ਸ਼ਰਤ ਉਸਤਾਦ ਉਹਨਾਂ ਨੇ ਰਿਕਾਰਡ ਇੱਕ ਵਾਰੀ ਉਹ ਲੱਗ ਗਿਆ ਵਾ, ਹੁਣ ਸਾਜੀ ਤੁਹਾਡੇ ਕੋਲ ਨਹੀਂ ਨਹੀਂ ਲੱਗਣਾ। ਉਸਤਾਦ ਜੀ ਕੋਲ ਉਹ ਗੱਲ ਨਾ ਜਿਹੜੀ ਉੱਤੇ ਜਾ ਕੇ ਕੱਸ ਕੇ ਐ ਨਹੀਂ ਕਰੀ ਦੀ, ਉਹਨਾਂ ਨੂੰ ਪਤਾ ਨਿਸ਼ਾਨਿਆਂ ਦਾ। ਚਲ ਉਹ ਤੇ ਗਲਾਸੀਆਂ ਤੇ ਸੁੱਟਦੀਆਂ, ਉਹ ਜਿਹੜੀ ਐਨਕ ਆ, ਉਹ ਜਿਹੜੀ ਐਨਕ ਲਾਈ ਸੀ, ਭੋਰਾ ਵੀ ਨਹੀਂ ਡਰੇ। ਮੈਂ ਬਾਅਦ ਚੋਂ ਕਿਹਾ, ਮੈਂ ਕਿਹਾ ਉਸਤਾਦ ਜੀ ਤੁਸੀਂ ਡਰੇ ਹੀ ਨਹੀਂ। ਉਹ ਪਾਇਨ ਤੁਸੀਂ ਉੱਥੇ ਜਾਣਾ ਯਾਰ ਲਾਜ਼ਮੀ ਨਾਲ ਰਹਿਣੀ, ਉਹ ਬੜਾ ਮਜ਼ੇਦਾਰ ਚੀਜ਼ ਹੈ, ਇੰਜੋਏ ਕਰੋਗੇ ਯਾਰ। ਬੱਚਿਆਂ ਨੂੰ ਵੀ ਤੁਹਾਡੇ ਲਈ ਵੀ ਆ, ਵੱਡਿਆਂ ਲਈ ਵੀ ਆ। ਹਾਂਜੀ ਉਹ ਇੱਕ ਜਗ੍ਹਾ ਤੇ ਖਿਲਾ ਦਿੰਦੇ ਨੇ, ਖਿਲਾਰ ਕੇ ਤੁਹਾਨੂੰ ਉਹ ਅੱਖਾਂ ਦੇ ਨਾਲ ਇੱਕ ਪੂਰਾ ਹੈਲਮਟ ਪਾ ਦਿੰਦੇ ਨੇ, ਹੈਲਮਟ ਅੰਦਰ ਤੁਹਾਡਾ ਡਿਸਪਲੇ ਆ ਜਾਂਦਾ, ਉਹ ਤੁਹਾਨੂੰ ਇੰਜ ਲੱਗਦਾ ਕਿ ਮੈਂ ਆ। ਉਸ ਤੋਂ ਬਾਅਦ ਉਹ ਅੰਦਰੋਂ ਉੱਡਦਾ ਬੰਦਾ, ਯਾਨੀ ਉਹ ਹਾਂ, ਤੇ ਉਹ ਇੰਜ ਬਿਲਡਿੰਗਾਂ ਦੇ ਉੱਤੇ, ਤੇ ਤੁਹਾਨੂੰ ਇੰਜ ਲੱਗਦਾ ਕਿ ਇਹ ਮੈਂ ਹੀ ਉੱਡ ਰਿਹਾ ਤੇ ਆ ਮੈਂ ਗਿਆ ਹੁਣ, ਤੇ ਤੁਸੀਂ ਖਲੋਤੇ ਡਿੱਗ ਰਹੇ। ਤੁਸੀਂ ਇੰਜ ਹੋਈ ਜਾਂਦੇ, ਤੇ ਬਾਹਰ ਵਾਲਾ ਬੰਦੇ ਦੀਆਂ ਮੱਖੀਆਂ ਟੁੱਟ ਜਾਂਦੀਆਂ ਕਿ ਕੀ ਹੁੰਦੇ ਮੈਂ ਕਿਹਾ ਉਸਤਾਦ ਜੀ ਤੁਸੀਂ ਡਰੇ ਹੀ ਨਹੀਂ। ਕਹਿੰਦਾ ਡਰਦਾ ਤੇ ਉਸਤਾਦ ਕਹਿੰਦਾ ਨਹੀਂ। ਮੈਂ ਕੀ ਕੀਤਾ ਮੈਂ ਦੱਸਦਾ ਸਾਜੀ, ਮੈਂ ਹਿਸਾਬ ਲਾ ਲਿਆ। ਮੈਂ ਕੀ ਕੀਤਾ, ਮੈਂ ਥੋੜਾ ਜਿਹਾ ਹਿਸਾਬ ਲਾਇਆ ਨਾ, ਮੈਂ ਕਿਹਾ ਚੱਲ ਵੀ ਕਾਕਾ ਕਰ ਦੇ, ਉਹਨੇ ਕਰ ਦਿੱਤਾ। ਮੈਂ ਅੱਖਾਂ ਵਾਲਾ ਤੇ ਕੰਮ ਮੇਰੇ ਕੋਲ ਹੋਣਾ, ਮੈਂ ਵੇਖਾਂ ਨਾ ਵੇਖਾਂ ਸਾਜੀ, ਮੈਂ ਉਹਨੇ ਥੋੜਾ ਜਿਹਾ ਇੰਜ ਕਰਕੇ ਉੱਤੇ ਨੂੰ ਗਿਆ ਨਾ, ਮੈਂ ਨਾਲ ਹੀ ਇੰਜ ਅੱਖਾਂ ਬੰਦ, ਹਾਂ ਕੁਛ ਵੀ ਨਹੀਂ। ਅੱਖਾਂ ਬੰਦ। ਉਸ ਤੋਂ ਬਾਅਦ ਮੈਂ ਥੋੜੀ ਜਿਹੀ ਨਹੀਂ ਬੰਦਾ ਖੋਲ ਕੇ ਥੱਲੇ ਨੂੰ ਵੇਖਦਾ, ਮੈਂ ਇੰਨੀ ਕੁ ਖੋਲ ਕੇ ਦੇਖਾਂ ਬਸ, ਤੇ ਇੰਜ ਤੇ ਮੈਂ ਖੜਾ ਤੇ ਮੈਂ ਨਾਲ ਨੱਚ ਰਿਹਾ, ਨਾਲ ਸਾਰਾ ਕੁਝ ਕਰ। ਮੈਂ ਕਿਹਾ ਲਾ ਦੇ ਯਾਰ ਬਸ, ਮੈਂ ਥੱਕ ਗਿਆ, ਲਾ ਦੇ। ਬੜਾ ਹੈਰਾਨ ਯਾਰ, ਬੜੀ ਗੱਲ ਬਾਸ ਤੇ ਦੇਖਿਆ ਇਹਨੂੰ ਪਾਇਆ ਖਲੋਤਾ ਹੀ ਉਹ ਜਿਹੜਾ ਬੰਦਾ ਨਹੀਂ ਸੀ, ਉਹਦੇ ਉੱਤੇ ਡਿੱਗ ਪਿਆ। ਉਹਨਾਂ ਨੂੰ ਫੜਿਆ ਚੰਗੀ ਤਰ੍ਹਾਂ। ਪਰ ਮੈਨੂੰ ਕੀ ਪਤਾ ਸੀ ਅੱਖਾਂ ਬੰਦ ਕਰਕੇ ਨਹੀਂ ਲੱਗੂਗਾ ਡਰ। ਮੈਂ ਕਿਹਾ ਲੱਗਣਾ ਹੀ ਲੱਗਣਾ। ਉਹ ਅੱਖਾਂ ਖੋਲ ਕੇ ਦੇਖਣ ਵਾਲੀ ਆ। ਆਹੋ ਉਹ ਤੇ ਸਟ੍ਰਿਕ ਨਹੀਂ ਅਸਾਂ ਅੱਖਾਂ ਖੋਲਦੀਆਂ ਹੀ ਉਹਦੇ ਚ ਜਾ ਕੇ ਬੰਦੇ ਦੀਆਂ। ਬਾਕੀ ਜੋ ਗੇਮ ਲੱਲਾ ਲੂਣ ਤੇਲ ਵਾਲਾ ਮਿੱਠਾ ਜੀ, ਨਹੀਂ ਕਾਲੂ ਜੀ, ਛਟਾਪੂ ਗੋਲ ਗਰਮ, ਪਿੱਠੂ ਗੋਲ ਗਰਮ, ਵੇਲਾ ਹੁਣ ਗੇਮਾਂ ਵੀ ਠੀਕਰੀਆਂ ਰੱਖ ਕੇ ਸਾਜ ਗੇਂਦ ਮਾਰ ਕੇ ਭੱਜ ਜਾਣਾ। ਹਾਂ ਠੀਕ ਆ, ਉਹ ਫਿਰ ਤੁਸੀਂ ਉਹ ਗੇਂਦ ਮਾਰਨੀ ਆ, ਉਹ ਤੁਸੀਂ ਉਹ ਗੇਂਦ ਤੁਹਾਡੇ ਲੱਗਣ ਤੋਂ ਪਹਿਲੇ ਠਿਕੜੀਆਂ ਜਮਾ ਕਰਨੀਆਂ। ਹਾਂ ਠੀਕਰੀ ਮਾਰ ਕੇ ਭੱਜ ਦੇਣਾ ਉਸਤਾਦ ਜੀ। ਠੀਕਰੀ ਮਾਰ ਕੇ ਤਾਂ ਬੜੀ ਚਲਾ ਗਿਆ, ਕਹਿੰਦਾ ਮੈਂ ਲੁਕਿਆ ਹੋਇਆ ਵੀ ਯਾਰ ਤੂੰ ਉੱਥੇ ਕਿੱਥੇ ਉਹ ਜਾ ਸਾਜੀ ਵਾਂਝੂ ਖੇਡਿਆ ਤੁਸੀਂ? ਵਾਂਝੂ ਲਓ ਨਹੀਂ, ਇਹਦੇ ਪੈਰ ਦੇ ਨਾਲ ਰੱਸੀ ਫਸੀ ਸੀ, ਕੋਈ 8 ਗਜ਼ ਦੀ, ਤੇ ਲੁਕਣ ਮਿੱਟੀ ਖੇਡਣ ਦੇ ਜਿੱਥੇ ਲੁਕਦਾ ਸੀ ਉਹ ਰੱਸੀ ਫੜ ਕੇ ਇੰਜ ਕਰਕੇ ਚੱਲ ਜਾਂਦੇ। ਇਹਨੂੰ ਸਮਝ ਨਾ ਆਵੇ ਮੈਂ ਫੜਿਆ ਕਿੱਦਾਂ ਜਾਣਾ। ਛਾਪਰ ਲਗਾ ਲਾ ਲੁਕਣ ਵੀ ਖੇਲਣਾ ਭਾਈ। ਜਦੋਂ ਆਪਣੀ ਵਾਰੀ ਲੁਕਣ ਦੀ ਸਾਰਾ ਘਟਾ, ਉਹ ਯਾਰ ਮੈਂ ਪਿੱਛੇ ਲੁਕਣ ਲੱਗਾ, ਮੈਂ ਦੱਸੋ ਕੋਈ ਨਾ। ਆਹੋ ਯਾਰ ਕਿਤੇ ਕੰਮ ਚੱਲਾ, ਆਪਣੇ ਸਾਈਡ ਨੂੰ ਦੇਖ ਕੇ ਕਹਿੰਦਾ ਓਏ ਮੈਂ ਇਕੱਲੇ ਨੇ ਜਾਣਾ ਤੂੰ ਤਾਂ। ਲੁਕਣ ਮਿੱਟੀ ਉਹਨਾਂ ਨੇ ਕਿਹਾ ਲੁਕ ਜਾ, ਲੁਕ ਕੇ ਉਹਨਾਂ ਨੇ ਕਿਹਾ ਲੁਕ ਗਿਆ, ਤੇ ਬਾਹਰ ਆ ਕਹਿੰਦਾ ਹਾਂਜੀ ਲੁਕ ਗਿਆ, ਆਜੋ।
ਲੁਕਣ ਮਿੱਟੀ ਖੇਡਦੇ ਆ ਤੇ ਉਸਤਾਦ ਜੀ ਜਿੱਥੇ ਲੁਕਿਆ ਉੱਥੇ ਬਹਿ ਕੇ ਫਿਲਮ ਦੇਖਦਾ ਉੱਚੀ ਆਵਾਜ਼ ਲਾ ਕੇ। ਉਹਨਾਂ ਨੇ ਨੁੱਕਰ ਮਿੱਟੀ ਕਹਿੰਦਾ ਲੁਕ ਗਿਆ, ਫੋਨ ਆਇਆ ਤੂੰ ਤੇ ਕਹਿੰਦਾ ਹੈਲੋ ਆ ਰਿਹਾ, ਉਹਨੇ ਨਾਲ ਹੀ ਫੜ ਲਿਆ, ਉਹਨੇ ਕਿਹਾ ਆ ਜਾ ਬੇਟੇ। ਤੇ ਉੱਥੇ ਵੀ ਹੈਰਾਨ ਕਰਦਾ ਯਾਰ ਤੈਨੂੰ ਪਤਾ ਲੱਗਾ ਲੈ। ਆ ਕੱਲ ਲੁਕਣ ਮਿੱਟੀ ਖੇਲਣ ਡਿਆ ਤੇ ਇੱਕ ਜਗ੍ਹਾ ਲੁਕਿਆ ਤੇ ਦੋਸਤਾਂ ਨੇ ਡਾਲੇ ਨੂੰ ਫੋਨ ਕਰਤਾ, ਉਹ ਕਹਿੰਦੇ ਯਾਰ ਇੱਥੇ ਕੋਈ ਬੰਦਾ ਵੇਖਿਆ ਜੀ, ਕਹਿੰਦੇ ਉਹ ਲੁਕਿਆ ਇਹਨੂੰ ਚੁਕਵਾ ਲੁਕਣ ਮਿੱਟੀ ਖੇਡਣ ਦੇ ਜਿੱਥੇ ਲੁਕਿਆ ਉੱਥੇ ਬਹਿ ਕੇ ਸਟੇਟਸ ਲਾਤਾ ਉਹਨਾਂ ਨੇ ਫੜ। ਭਾਜਾ ਨੇ ਲੁਕਣ ਮਿੱਟੀ ਤੇ ਛੱਡੋ, ਤੁਸੀਂ ਬੜੀਆਂ ਅਜੀਬ ਗੇਮਾਂ ਹੁੰਦੀਆਂ। ਇੱਕ ਅੱਛਾ ਮੈਨੂੰ ਸਾਰੀਆਂ ਗੇਮਾਂ ਹੁਣ ਤੱਕ ਯਾਦ ਆ, ਇੱਕ ਮੈਂ ਭੁੱਲ ਗਿਆ। ਕਿਹੜੀ ਸਾਜ ਜੀ? ਉਹ ਜਿਹੜੀ ਨਹੀਂ ਇੰਜ ਕਰਕੇ ਪਾਣੀ ਦੇ ਨਾਲ ਵਾਹੀਦਾ ਸੀ ਇੰਜ, ਉਸ ਤੋਂ ਬਾਅਦ ਇੱਕ ਜਗ੍ਹਾ ਤੇ ਇੰਜ ਇੱਕ ਪੈਰ ਨਾਲ ਦੂਜੇ 'ਚ ਜੁੱਤੀ ਹੁੰਦੀ ਸੀ, ਉਹ ਟੱਪ ਕੇ ਜਾਣਾ, ਉਹਨੂੰ ਕੀ ਕਹਿੰਦੇ ਸੀ? ਬਰਫ਼ ਪਾਣੀ? ਨਾ ਉਹਨੂੰ ਬਰਫ਼ ਪਾਣੀ ਹਾਂ। ਬਰਫ਼ ਪਾਣੀ ਉਹ ਕਿੱਦਾਂ ਹੁੰਦੀ ਸੀ ਭਲਾ? ਉਹ ਦਾਇਰੇ ਵਾਲੀ ਇੱਕ ਚ ਦਾਇਰੇ ਵਾਲੀ ਲਾਣਾ, ਆ। ਇੱਕ ਚ ਨਹੀਂ ਲਾਣਾ, ਉਹ ਵਾਲਾ। ਫਿਰ ਇੱਕ ਚ ਲਾ ਕੇ ਦੂਜੇ 'ਚ ਇੱਕ ਚੀਜ਼ ਵੀ ਫੜਨੀ ਐ ਕਰਕੇ, ਇੰਜ ਇੱਕ 'ਚ ਉਹ ਕੋਈ ਗੇਮ ਹੁੰਦੀ ਸੀ। ਉਹ ਨਹੀਂ ਕਹਿ ਰਹੇ ਉਸਤਾਦ ਜੀ ਯਾਰ ਤਾਂ ਸਟਾਪੂ ਦਾ ਤੇ ਮੈਨੂੰ ਪਤਾ ਵਾ। ਯਾਰ ਇੱਕ ਘਰ ਉੱਥੇ ਕਿ ਬਣਾਇਆ ਸੀ ਪਾਣੀ ਲੈ ਕੇ ਇੱਧਰ ਬਣਾਇਆ ਸੀ ਪਾਣੀ। ਨਹੀਂ ਉਹ ਪੂਰੀ ਮੰਜੀ ਟੈਪ ਬਣਦਾ ਸੀ, ਉਹਦੇ ਵਿੱਚ ਖਾਣੇ ਬਣਦੇ ਸੀ। ਛੇਤਰਾਂ ਉਹ ਜਿਹਾ ਤਾਂ ਸੀਗਾ ਉਹ ਕੀ ਸੀ ਭਲਾ ਬਰਫ਼ ਪਾਣੀ। ਹਾਂ ਉਹ ਨਹੀਂ ਮੈਨੂੰ ਪਤਾ ਉਹਦਾ ਕੀ ਹਿਸਾਬ ਆ। ਪੈਰ ਵਾਲੀ ਗੇਮ ਇਹ ਵੰਜ ਸੀਗੀ ਪਾਣੀ ਵਾਲੀ। ਜਿਹੜੀ ਤੂੰ ਕਹਿ ਰਿਹਾ ਦੋ ਦਾਇਰੇ ਪਾਣੀ ਨਾਲ, ਉਹਨੂੰ ਕਹੀਦਾ ਖੋਤਾ ਕੋਡੀ। ਖੋਤਾ ਕੋਡੀ, ਹਾਂ ਕੋਡੀ ਕਰਕੇ, ਹਾਂ ਕੋਤਾ ਕੋਡੀ ਇੱਕ ਖੋਤੀ ਓਏ ਉਹ ਕੋਡੀ ਹੋਰ ਸੀਗਾ ਯਾਰ ਇਹੀ ਆ। ਕੋਡੀ ਮਿੱਲੂ ਡੱਬਾ ਖੇਡਿਆ ਤੂੰ? ਮਿੱਲੂ ਡੱਬਾ, ਮਿੱਲੂ ਡੱਬਾ ਉਸਤਾਦ ਜੀ, ਉਹ ਇੰਜ ਤੁਸੀਂ ਕਹਿਣਾ ਇੱਥੇ ਲੈ ਬਾਲ, ਉਹਨੇ ਫਿਰ ਛਾੜ ਮਾਰ ਕੇ ਭੱਜਣਾ ਅਗਲੇ ਦਾ ਰਜਿਆ। ਚਲੋ ਇਹ ਵੀ ਤੁਸੀਂ ਕਿਤੇ ਚੀਨ ਨਾਲੋਂ ਤਾਂ ਨਹੀਂ ਪਿਛੜੇ? ਤਾਂ ਜੀ ਤੁਹਾਨੂੰ ਸ਼ੱਕਰ ਭੁਜੀ ਦਾ ਪਤਾ ਹੈ? ਸ਼ੱਕਰ ਭੁਜੀ ਆਹ ਵੀ ਮੈਂ ਸੁਣਿਆ ਸੀ। ਜਿਹਨੇ ਉਹ ਸ਼ੱਕਰ ਭੁਜੀ, ਤੂੰ ਸੱਖਰ ਭੁਜੀ ਦੱਸਣਾ ਨਹੀਂ ਹੁਣ, ਨਹੀਂ ਜਿਹੜੇ ਵੀ ਸ਼ੱਕਰ ਭੁਜੀ ਆਏ ਉਹ ਕਿਦਾਂ? ਦੱਸੋ। ਭੁੱਲ ਗਿਆ ਮੈਂ। ਐਵੇਂ ਕਹਿੰਦਾ ਜੀ ਪਤਾ ਹਰੀ ਇਹ ਨਾਂ ਸੁਣਿਆ ਮੈਂ। ਆ ਗੇਮ ਕੰਧ ਨਾਲ ਪਤਾ ਲਾ ਕੇ ਉਹ ਘੋੜੀ ਛੜਾਪਾ ਹੁੰਦਾ ਉਹ ਨਹੀਂ ਉਸਤਾਦ ਜੀ। ਉਦੋਂ ਫਿਰ ਦੂਸਰਾ ਬੰਦਾ ਨਾਲ ਲਾ ਕੇ ਫਿਰ ਤੀਸਰਾ ਪੂਰੀ frame ਪਿੱਛੋਂ ਨੇ ਆ ਕੇ ਤੇ ਫੁੱਲ ਉੱਤੇ ਉਹ ਘੋੜੀ ਛੜਾਪਾ ਵਾ। ਉਹਨੇ ਕਹਿਣਾ ਸ਼ੱਕਰ ਭੁਜੀ ਕਿ ਨਹੀਂ ਉੱਪਰ ਚੜ ਕੇ। ਇਹਦਾ ਲੌਜੀਕ ਹੀ ਨਹੀਂ ਬਣਦੀ। ਉਹਨੂੰ ਮਤਲਬ ਕਿ ਚੈੱਕ ਅੱਛਾ ਘੋੜੀ ਛੜਾਪਾ ਕਿਹੜਾ ਹੁੰਦਾ? ਇਹੋ ਹੀ ਹੈ ਘੋੜੀ ਛੜਪ। ਇਹਨੂੰ ਘੋੜੀ ਛੜਾਪਾ ਕਹਿੰਦੇ ਆ। ਸ਼ੱਕਰ ਭੁਜੀ ਵੀ ਇਹੀ ਹੈ। ਚਲੋ ਸ਼ਕਰ ਭੁਜੀ ਰਲਦਾ ਨਹੀਂ ਨਾਮ ਮੇਰੇ। ਖੈਰਾਂ ਦੇ ਨਾਲ ਨਾ ਇਹਦਾ ਚੇਂਜ ਹੋ ਜਾਂਦਾ ਉਸਤਾਦ ਜੀ। ਇੱਕ ਕਲਾਸਾਂ ਦੇ ਵਿੱਚ ਖੇਡੀਦਾ ਸੀ ਨੁਕਰਾ ਮੱਲਣ। ਆ ਤੇਰੀ ਨੁਕਰ ਸੈਂਟਰ 'ਚ ਖਲੋਤਾ ਜਿਹਨੇ ਬਚਣਾ ਉਹਦੀ ਨੁਕਰ ਮੰਨਣੀ ਜਾ ਕੇ। ਹਾਂ ਇੱਕ ਉਹ ਵੀ ਖੇਲੀ ਜਦੋਂ ਮਾਸਟਰ ਸਾਹਿਬ ਨੇ ਜੇ ਕਹਿਣਾ ਮੈਂ 20 ਮਿੰਟ ਲੇਟ ਆ ਤੇ ਐਵੇਂ ਸਰਵੇ ਤੇ ਬਣਾ ਕੇ ਲੈ ਵੀ ਡੱਬੇ ਪੂਰੇ ਕਰ। ਡੱਬੇ ਗੋਲੇ ਯਾਰ ਉਹ ਕੈਸੀ ਗੇਮ ਆ ਜਿਹੜੀ ਇੰਜ ਕਰਕੇ ਸਿੱਟਦੇ ਆ ਆ ਗੋਰੇ ਖੇਡਦੇ ਜਿਹੜੇ ਓਏ ਉਸਤਾਦ ਜੀ ਉਹ ਬਹੁਤ ਜ਼ਿਆਦਾ। ਸਾਜੀ ਤੌਰ ਭੌਰ ਹਿਲਾ ਦਿੰਦੇ ਆ ਉਹ। ਕਈ ਤੇ ਖਲੋਤੇ ਰਹਿੰਦੇ ਤੇ ਕਈ ਝੁੰਮ ਕੇ ਡਿੱਗ ਪੈਂਦੇ ਆ। ਉਸਤਾਦ ਜੀ ਗੇਮ ਕਰਾ ਲਓ ਇੱਥੇ, ਤੁਸੀਂ ਐਕਸਪੈਰੀਮੈਂਟ ਕਰ ਲੈਂਦੇ। ਕਿਹਦੇ ਨਾਲ ਕਰਨੀ ਦੱਸ? ਮੈਂ ਮਿੱਠੇ ਨਾਲ ਕਰੂੰ। ਓਏ ਮਾਫੀ ਦਿਓ ਭਾਈ, ਜਾਣਦੇ ਮੈਂ ਐ ਨਹੀਂ ਹੋਣਾ ਨੈ ਨਕਸ਼ੀ ਹੋਰ ਮਿੱਠੇ ਨੇ ਕਲਮੇ ਪੜਨ ਲੱਗ ਪੈਂਦਾ ਯਾਰ, ਕੋਈ ਬਿਮਾਰੀ ਹੈ। ਕਲਮੇ ਹੀ ਪੜਨ ਲੱਗ ਪੈਂਦਾ ਵਾ। ਮੈਂ ਇੱਕ ਸਾਦਾ ਜ਼ਿੰਦਗੀ ਗੁਜ਼ਾਰਨ ਆਇਆ, ਮੈਂ ਕਿਤੇ ਫੜੇ ਉਸਤਾਦ ਜੀ ਚਰਾਲਾਂ ਖੇਡੀਆਂ, ਚਰਾਲਾਂ। ਲਓ ਜੀ। ਕੱਲ ਵਾਲੀ ਗੇਮ ਜਿਹੜਾ ਅਸੀਂ ਇੰਜ ਕਰਕੇ ਇਹ ਸਾਰੇ ਜਣੇ ਅਸੀਂ ਗਏ ਅੰਦਰ, ਇਹਨਾਂ ਨੂੰ ਸਾਰਿਆਂ ਨੂੰ ਵਾੜਿਆ ਤੇ ਮੈਂ ਇੰਜ ਫਰੇਮ ਦੇ ਵਿੱਚ ਦੇਖਿਆ ਤੇ ਦਾਨਿਸ਼ ਹੈ ਹੀ ਨਹੀਂ। ਤੇ ਮੈਂ ਕਿਹਾ ਦਾਨਿਸ਼ ਕਿੱਥੇ ਗਿਆ? ਇਹਨੂੰ ਤਾਂ ਜਗ੍ਹਾ ਵੀ ਕੋਈ ਨਹੀਂ। ਮੈਂ ਕਿਹਾ ਦਾਨਿਸ਼ ਕਿੱਥੇ ਗਿਆ? ਤੇ ਉਹਨੇ ਇੰਜ ਕਰਕੇ ਕੈਮਰਾ ਥੱਲੇ ਕੀਤਾ ਤੇ ਪੈਰਾਂ ਦੇ ਵਿੱਚ ਗੁੱਜਰ ਬਾਸ਼ਾ ਪੋਲ ਏਦਾਂ ਲੱਗਦਾ ਸੀ ਮੈਨੂੰ ਘੁਮਾਉਂਦੇ। ਹਾਂ ਜੀ ਉਹ ਕੋਲ ਏਦਾਂ ਹੀ। ਯਾਰ ਤੁਸੀਂ ਇਹਦੀਆਂ ਚੀਕਾਂ ਸੁਣਨੀਆਂ ਨੇ ਬਸ। ਇਹ ਜਿਹੜਾ ਜੱਟ ਨਹੀਂ ਤੁਸੀਂ ਤੇ ਗੁੱਜਰ। ਓ ਯਾਰ ਕਿਤੇ ਹੋ ਜਾਂਦਾ, ਮੈਨੂੰ ਇੰਨਾ ਪਤਾ ਮੈਂ ਪੁਲ 100 ਵਾਰੀ ਟੱਪਾ ਨਾ ਮੈਂ ਓਕੇ ਹੋ ਜਾਣਾ। ਹਾਲੇ ਯਕੀਨ ਕਰੋ ਜਿਹੜਾ ਭੂਤ ਬੰਗਲਾ ਸੀ ਨਾ ਉਹਦੇ ਚ ਨਹੀਂ ਮੈਂ ਤੁਹਾਨੂੰ ਵਾੜਿਆ। ਉਹਨੂੰ ਮੈਂ ਕਿਹਾ, ਮੈਂ ਕਿਹਾ ਭੈਣ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜੀ ਅੰਦਰ ਕੈਮਰਾ ਲੈ ਕੇ ਜਾ ਸਕਦੇ, ਅਸੀਂ ਰਿਕਾਰਡਿੰਗ ਕਰ ਸਕਦੇ? ਕਹਿੰਦਾ ਭੈਣ ਤੁਸੀਂ ਕੈਮਰਾ ਲੈ ਕੇ ਅੰਦਰ ਚਲੇ ਗਏ ਨਾ ਤੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਵੇਖ ਲੈਣਾ ਤੇ ਸਾਡਾ ਅੰਦਰ ਤਾਂ ਖਤਮ ਹੋ ਜਾਣਾ ਸੀ। ਬਰੀਕੀ ਫੜੀ ਜਾਣੀ। ਲੇਕਿਨ ਇਹ ਜਿਹੜਾ ਸੀ ਨਾ ਇਹਦੇ ਅੰਦਰ, ਕਿਉਂਕਿ ਭੈਣ ਤੁਸੀਂ ਦੱਸ ਕੇ ਪੁੱਛ ਕੇ ਵੇਖ ਕੇ ਭਾਵੇਂ ਚੱਲ ਜਾਓ ਭਾਵੇਂ। ਉਹਦੇ ਮੈਂ ਪੁੱਛਿਆ, ਮੈਂ ਕਿਹਾ ਉਸਤਾਦ ਜੀ ਜਿਹੜਾ ਭੂਤ ਬੰਗਲਾ ਡਰਾਉਣਾ ਜਿਹੜਾ ਕਮਰਾ, ਇਹਦੇ ਅੰਦਰੋਂ ਕਦੀ ਕੋਈ ਬਹੁਤ ਰੋਂਦਾ ਵੀ ਬਾਹਰ ਆਇਆ? ਕਹਿੰਦਾ ਭੈਣ ਰੋਂਦਾ ਬੰਦੇ ਚੁੱਕ ਅਸੀਂ ਲਿਆਉਂਦੇ ਅੰਦਰੋਂ, ਬੇਹੋਸ਼ ਹੋ ਜਾਂਦੇ। ਕਹਿੰਦਾ ਅਸੀਂ ਬੰਦੇ ਚੁੱਕ ਕੇ ਲਿਆਂਦੇ ਨੇ। ਹਾਰਰ ਹਾਊਸ ਤੋਂ। ਹਾਂਜੀ। ਕਾਲੂ ਗਿਆ ਭੂਤ ਬੰਗਲੇ 'ਚ ਤੇ ਭੂਤ ਨੇ ਕਹਿੰਦਾ ਭਾਈ ਕਾਕਾ ਫੈਮਿਲੀ ਬੈਠੀ ਚੱਲ ਤੋ ਚੱਲ। ਭੂਤ ਬੰਗਲੇ ਦੇ ਸਾਹਮਣੇ ਆਪਣਾ ਬਣਾ ਲਿਆ ਇਹਨਾਂ ਨੇ, ਊਤ ਬੰਗਲਾ। ਬੜਾ ਐਨੀ ਹਾਰਰ ਹਾਊਸ 'ਚ ਗਿਆ। ਬਾਜੇ ਨੇ ਅੰਦਰ ਵੜੇ ਨੇ ਫੈਮਿਲੀ ਲੈ ਕੇ, ਪਰਲੇ ਦਰਵਾਜ਼ੇ ਥਾਣੀ ਜਿੰਨੇ ਭੂਤ ਸੀ ਨਾ ਚੀਕਾ ਮਾਰ ਕੇ ਬਾਹਰ ਦੌੜ। ਉਹਨਾਂ ਨੇ ਕਿਹਾ ਅੱਜ ਸਾਡੇ ਨਾਲ ਪ੍ਰੈਂਕ ਹੋ ਗਏ ਵੀ ਅੱਜ ਸਾਡੇ ਕੋਈ ਹਾਰਰ ਗੈਸਟ ਆਏ। ਭੂਤ ਬੰਗਲੇ ਚੋਂ ਬਾਸ ਨਿਕਲਿਆ ਵਾ ਤੇ ਲੋਕੀ ਵੇਖ ਕੇ ਕਹਿਣ ਲੱਗ ਪਏ ਉਹ ਭੂਤ ਬੰਗਲਾ ਲੀਕ ਹੋ ਗਿਆ। ਨਹੀਂ ਉੱਥੇ ਕਈ ਲੋਕ ਨੇ ਭੂਤ ਬੰਗਲੇ ਟਿਕਟ ਲਈ, ਉਹ ਜਾਣ ਲੱਗੇ ਤੇ ਕਾਲੂ ਬਾਹਰ ਕਹਿੰਦਾ ਲਓ ਭੂਤ ਬਾਹਰ ਹੀ ਆ ਗਿਆ। ਲੋ ਅਸੀਂ ਅੰਦਰ ਹੀ ਜਾਣਾ ਸੀ। ਮਾਸ ਗਿਆ ਭਾਈ ਬੜਾ ਫਰੈਸ਼, ਕਹਿੰਦਾ ਬੜਕਾ ਮਾਰਦਾ ਗਿਆ ਭੂਤ ਬੰਗਲੇ ਚ, ਵਾਪਸ ਆਇਆ ਸਲਵਾਰ ਨੂੰ ਚੋੜਦਾ।
ਮੈਂ ਭੂਤ ਬੰਗਲੇ 'ਚ ਗਿਆ ਤਾਂ ਸਾਰੇ ਬਾਹਰ ਆ ਗਏ ਤੇ ਇਹ ਆਇਆ ਹੀ ਨਹੀਂ। ਉਹਨਾਂ ਨੇ ਕਿਹਾ ਯਾਰ ਇੱਕ ਬੰਦਾ ਨਹੀਂ ਆ। ਉਹਨਾਂ ਨੇ ਅੰਦਰ ਦੇਖਿਆ ਤੇ ਭੂਤ ਨੇ ਨਾਲ ਬਿਠਾਇਆ ਤੇ ਉਹਦੇ ਨਾਲ ਇਕੱਠੇ ਚਿਪਸ ਖਾ ਰਹੇ ਤੇ ਭੂਤ ਇਹਨੂੰ ਕਹ ਰਿਹਾ ਯਾਰ 2 ਮਿੰਟ ਬਾਅਦ ਮੈਂ ਡਰਾ ਕੇ ਆਇਆ ਭਾਜੀ ਨੂੰ। ਬੰਗਲੇ ਚ ਗਿਆ ਕਾਲੂ ਵੀ ਤੇ ਭਾਈ ਇੰਨੀਆਂ ਕੂਕਾਂ ਮਾਰੀਆਂ ਉਹਨਾਂ ਨੇ ਨਾਮ ਰੱਖਤਾ ਕੂਕ ਬੰਗਲ। ਨਹੀਂ ਭਾਜੀ ਭੂਤ ਬੰਗਲੇ 'ਚ ਇਹਨੂੰ ਭੂਤ ਵੀ ਤੇ ਬੰਦਾ ਹੀ ਹੁੰਦੇ ਨਾ, ਗੈਟਅਪ ਕੀਤਾ ਹੁੰਦਾ ਉਹ ਇਹਨੂੰ ਪਾ ਕੇ ਉਹਨਾਂ ਨੇ ਰੱਖ ਦਿੱਤਾ। ਉਸਤਾਦ ਜੀ ਇਹਨੇ ਬੰਦੇ ਨੇ ਕਿਤੇ ਇੰਜ ਲਾਇਆ ਵਾ, ਚੀਕਾਂ ਨਿਕਲ ਗਈਆਂ ਲੋਕਾਂ ਦੇ। ਉਹਨਾਂ ਨੇ ਕਿਹਾ ਪਾਲਾ ਆ ਗਿਆ। ਲਾ ਕੇ ਡਰ ਲੱਗੇ। ਉਹਨਾਂ ਨੇ ਕਿਹਾ ਕਿਹੜਾ ਭੂਤ ਆ ਭੈਣ ਸਾਈਡ ਤੇ ਸਿਗਰਟ ਵੀ ਪੀ ਜਾ ਰਹੇ ਆ। ਤਾਂ ਜੀ ਕਾਲੂ ਵੀ ਭੂਤ ਬੰਗਲੇ 'ਚ ਇੱਕ ਜਿੰਨ ਕੱਢਣ ਵਾਲਾ ਬਾਬਾ ਲੈ ਕੇ ਦਿੰਦੇ ਆ। ਕਹਿੰਦਾ ਮੈਂ ਇੱਥੇ ਭੂਤ ਬੰਗਲੇ 'ਚ ਬੈਠਾ ਧੂਣੀ ਦੇ ਰਿਹਾ ਉੱਥੇ ਨਾਲ ਵੀ ਮਤਲਬ ਤੂੰ ਜਾ ਹੀ ਨਾ ਬੰਦਾ ਪੁੱਛੇ। ਭੂਤ ਬੰਗਲੇ ਚ ਆਂਸੂ ਗਏ ਛੱਡ ਕੇ ਆ ਗਿਆ ਸਾਰੇ ਕਮਲ ਦੇ ਬਾਹਰ। ਸਾਜੀ ਅੱਜ ਕੱਲ ਮੈਂ ਤੁਹਾਨੂੰ ਦੱਸਾਂ ਮੈਨੂੰ WhatsApp ਦਾ ਨਾ ਉਹ ਹਰ WhatsApp ਦੇ ਵਿੱਚ ਨਾ WhatsApp ਵਾਲਿਆਂ ਦਾ ਆਪਣਾ ਇੱਕ ਗਰੁੱਪ ਆਟੋਮੈਟਿਕਲੀ ਆ ਜਾਂਦਾ ਵਾ। ਹਾਂਜੀ ਉਹਦੇ 'ਚੋਂ ਆਪਣੀ ਅਪਡੇਟ ਦਿੰਦੇ। ਉਹਦੇ 'ਚ ਅਪਡੇਟ ਆਈ ਆ ਕਿ ਵੀ ਅੱਜ ਕੱਲ ਨਾ ਇੱਕ ਮੈਸੇਜ ਬਣਾ ਕੇ ਤੁਹਾਨੂੰ ਭੇਜਿਆ ਜਾਏਗਾ ਕਿਸੇ ਨੰਬਰ ਤੋਂ। ਉਹਦੇ ਥੱਲੇ ਇੱਕ ਲਿੰਕ ਹੋਏਗਾ, ਤੁਹਾਨੂੰ ਕਹਿਣਗੇ ਲਿੰਕ ਦਬਾਓ। ਤੁਸੀਂ ਲਿੰਕ ਦਬਾਉਣਾ, ਤੁਹਾਡਾ ਡਾਟਾ ਲੀਕ ਹੈਕ। ਉਸ ਤੋਂ ਬਾਅਦ ਫਿਰ ਉਹਨਾਂ ਨੇ ਸਾਰਾ ਡਾਟਾ ਤੁਹਾਡਾ ਕੱਢ ਕੇ ਹਰ ਚੀਜ਼ ਕਰਕੇ ਓਕੇ ਫਿਰ ਤੁਹਾਨੂੰ ਉਹਨਾਂ ਨੇ ਕਹਿਣਾ ਕਿ ਵੀ ਇਹ ਤੇਰੀਆਂ ਤਸਵੀਰਾਂ ਵੀਡੀਓ ਜਿਹੜੀਆਂ ਨਾ ਅਸੀਂ ਲੀਕ ਕਰ ਦਿਆਂਗੇ ਇੰਨੇ ਪੈਸੇ ਦੇ। ਹਾਂਜੀ ਬਚ ਕੇ ਰਹਿਣਾ। ਇਹਨੂੰ ਵੀ ਕੀਤਾ। ਉਹਨਾਂ ਨੇ ਕਿਹਾ ਭਾਈ ਇੰਨੇ ਪੈਸੇ ਦੇ। ਇਹਨੇ ਭਾਈ ਉਹਨਾਂ ਨੇ 2 ਲੱਖ ਮੰਗਿਆ। ਇਹਨੇ ਮੋਟਰਸਾਈਕਲ ਵੇਚ ਅੱਬੇ ਦਾ ਪਤਾ ਨਹੀਂ ਕੀ ਵੇਚ ਕੇ 2 ਲੱਖ ਦੇ ਦਿੱਤਾ ਉਹਨਾਂ ਨੂੰ। ਮੈਨੂੰ ਪੁੱਛਿਆ ਮੈਂ ਕੀ ਸੀ ਵੇਚ? ਕਹਿੰਦਾ ਕੁਝ ਵੀ ਨਹੀਂ ਸਾਜੀ, ਤਸਵੀਰ ਵੀ ਕੋਈ ਨਹੀਂ ਸੀਗੀ। ਰਾਤੀ ਫਾਰਮੈਟ ਕੀਤਾ, ਸਵੇਰੇ ਹੈਕਰ ਪੈ ਗਏ। ਆਹੋ ਤੇ ਮੈਂ ਕਿਹਾ 2 ਲੱਖ ਕਾਹਤੋਂ ਦਿੱਤਾ? ਕਹਿੰਦਾ ਉਹਨਾਂ ਨੇ ਡਰਾਇਆ ਹੀ ਮੈਨੂੰ ਇੰਨਾ। ਮੈਂ ਕਿਹਾ ਪਤਾ ਨਹੀਂ ਕੋਈ ਲੱਭ ਲੇਗਾ ਹੁਣ। ਨਹੀਂ ਇਹਨੂੰ WhatsApp ਵਾਲਿਆਂ ਨੇ ਕਿਹਾ ਸੀ ਤੇਰੀ ਫੈਮਿਲੀ ਦੇ ਸਾਰੀ ਤਸਵੀਰਾਂ ਉਹ ਕਰ ਦੇਵਾਂਗੇ ਵਾਇਰਲ, ਕੋਈ ਪੈਸੇ ਦੇ। ਕਹਿੰਦਾ ਤੁਸੀਂ ਭਾਈ ਪੈਸੇ ਲੈ ਲਓ, ਮੇਰੀਆਂ ਨਾ ਕਰਨਾ, ਫੈਮਿਲੀ ਦੇ ਭਾਵੇਂ ਕਰ ਦਿਓ। ਫਿਲਟਰ ਮੂਵੀ ਤੇਰਾ ਹੀ ਆ ਸਿਸਟਮ ਯਾਰ। ਆਹੋ ਬੈਠੇ ਨੂੰ ਵੀ ਮੈਸੇਜ ਆਇਆ ਤੇਰਾ ਡਾਟਾ ਲੀਕ ਕਰ ਦੇਣਾ ਤੇ ਬਾਹਰ ਆ ਗੱਡਾ ਢਾਤਾ ਇਹਨੇ। ਉਹਨਾਂ ਨੇ ਭਾਜੀ ਨੂੰ ਕਿਹਾ, ਮੈਂ ਕਿਹਾ ਭਾਈ ਤੇਰਾ ਡਾਟਾ ਲੀਕ ਕਰ ਦਿਆਂਗਾ। ਕਹਿੰਦਾ ਲੀਕ ਕਰੋ ਯਾਰ, ਮੇਰਾ ਅੱਗੇ ਚੈਨਲ ਨਹੀਂ ਚੱਲਣ ਦੇ, ਸ਼ਾਇਦ ਇੱਦਾਂ ਹੀ ਚੱਲ ਤੁਸੀਂ ਲੀਕ ਕਰੋਗੇ ਤਾਂ ਸ਼ਾਇਦ ਮੇਰੇ ਵਿਊਜ਼ ਆ ਜਾਣ ਕੋਈ। ਨਹੀਂ ਇਹਨੂੰ WhatsApp ਵਾਲਿਆਂ ਨੇ ਕਿਹਾ ਤੇਰਾ ਡਾਟਾ ਲੀਕ ਕਰ ਦੇਣਾ। ਕੋਈ ਕਹਿੰਦਾ ਤੁਸੀਂ ਸੂਈ ਮਾਰਦੇ ਨਹੀਂ ਡਾਟਾ। ਇਹਨੂੰ ਉਹਨਾਂ ਨੇ ਕਿਹਾ ਤੁਹਾਨੂੰ ਅਸੀਂ ਤੇਰਾ ਡਾਟਾ ਲੀਕ ਕਰ ਦੇਣਾ। ਅਗਲੇ ਦਿਨ ਪੂਰੇ ਮੋਬਾਈਲ ਤੇ ਛਾਪਰ ਜਿਹੜਾ ਕਿ ਟੇਪ 'ਚ ਪੀੜੀ ਤੇ ਰੋਜ਼ ਦੇਖ ਰਿਹਾ ਕਿਦੋਂ ਝੱਗ ਵਾਲਾ ਪਾਣੀ ਪਾ ਕੇ ਦੇਖ। ਪੈਂਚਰਾਂ ਨੇ ਕੁਝ ਆ ਜਾ ਕੇ ਦੇਖਦੇ ਮੇਰਾ ਡਾਟਾ ਲੀਕ ਤਾਂ ਨਹੀਂ ਹੋਇਆ। ਮਾਨੋ ਉਸਤਾਦ ਜੀ ਬਹੁਤ ਕੰਮ ਖਰਾਬ ਹੋ ਗਿਆ ਪਾਕਿਸਤਾਨ। ਤੋਬਾ ਕੁਝ ਵੀ ਨਹੀਂ ਆਇਆ ਉਸਤਾਦ ਜੀ। ਨੈਗੇਟਿਵ ਹੈ ਰਿਹਾ ਹੀ ਕੁਝ ਨਹੀਂ। ਹਰ ਸ਼ਤੇ ਹਾਨੋਰੈਟ ਹੋ ਜਾਂਦੀ ਆ। ਕੰਮ ਹੋਇਆ ਪਿਆ ਇਸ ਚੀਜ਼ ਨੇ। ਮੈਂ ਤਾਂ ਚੱਲਾਂ ਆਪ ਦੇਖੀ। ਉਹ ਤੇਰੇ ਮਹੱਲੇ 'ਚੋਂ ਤਾਂ ਡਾਕੂ ਵੀ ਐ ਮੂੰਹ ਲੁਕੋ ਕੇ ਲੰਘਦੇ ਆ ਕਿ ਯਾਰ ਇਹ ਕਿਤੇ ਸਾਨੂੰ ਕਿਤੇ ਇਹਨਾਂ ਨੇ ਕੋਈ ਵੀ ਟੱਕਰ ਗਿਆ ਨਾ 50-100 ਦੀ ਬੁਟੀਕ ਇਹਨਾਂ ਨੇ ਪਾ ਦੇਣੀ। ਅੱਲਾ ਮਾਫੀ। ਡਰ ਕੇ ਆ ਕੇ ਜੀਤ ਹੈ। ਤੁਸੀਂ ਗੱਲ ਸੁਣੀ ਉਸਤਾਦ ਜੀ? ਇਹਨਾਂ ਦੇ ਮੁਹੱਲੇ ਇੱਕ ਚੋਰ ਫੜਿਆ ਗਿਆ ਭਾਜੀ। ਉਹ ਪੁਲਿਸ ਵਾਲਿਆਂ ਨੇ ਜਸ਼ਨ, ਇਹਨਾਂ ਦੇ ਮੁਹੱਲੇ ਵਾਲਿਆਂ ਨੇ ਜਸ਼ਨ ਮਨਾਏ ਕਿ ਯਾਰ ਸਾਡਾ ਇਲਾਕਾ ਵੀ ਇਸ ਕਾਬਲ ਹੋਇਆ ਕਿ ਚੋਰ ਨੇ ਕਿਹਾ ਵੀ ਸ਼ਾਇਦ ਇੱਥੇ ਕੋਈ ਲੱਭ ਜੇ। ਇਹਨਾਂ ਨੇ ਮਠਿਆਈਆਂ ਵੰਡੀਆਂ ਭਾਜੀ। ਚੋਰ ਦੇ ਗਲ 'ਚ ਹਾਰ ਪਾਇਆ, ਢੋਲ ਦੇ ਅੱਗੇ ਫਰਾ ਰਹੇ ਉਹਨੂੰ। ਆਵਾਜ਼ ਦੇ ਇਲਾਕੇ 'ਚ ਵੀ ਉਸਤਾਦ ਜੀ ਏਡਾ ਮਾੜਾ ਇੱਕ ਚੋਰ ਆਇਆ, ਉਹਨੂੰ ਲੱਭਿਆ ਕੁਝ ਨਹੀਂ। ਅਗਲੇ ਦਿਨ ਚੋਰ ਹਰ ਘਰ ਪਾਸੋਂ ਦੇਣ ਡਿਆ, ਕਹਿੰਦਾ ਪਰਸੋਂ ਫੇਰ ਆਉਣਾ। ਕੋਈ ਇੰਤਜ਼ਾਮ ਕਰ ਲਿਓ, ਤੁਹਾਡੀ ਮਿਹਰਬਾਨੀ। ਖਲੋਤੇ ਚੌਂਕ 'ਚ, ਉਹ ਹਰ ਬੰਦੇ ਨੂੰ ਲੁੱਟੀ ਜਾ ਰਹੇ। ਉਧਰੋਂ ਆਵਾਜ਼ ਆ ਰਿਹਾ, ਉਹ ਦੂਰੋਂ ਦੇਖ, ਓਏ ਫਟੀਕ ਹੀ ਆ। ਆਹ ਡਾਕੂ ਭਾਈ ਮਿੱਠੇ ਦੇ ਮਹੱਲੇ 'ਚ ਮਰਿਆ ਹੀ ਆ। ਇੱਧਰ 1000 ਨੇਫੇ 'ਚ ਇੱਧਰ ਲੁਕੋਇਆ, 1000 ਬੂਟਾਂ 'ਚ ਤੂੰ ਭਾਈ। ਇਹਦੇ ਚੌਕ 'ਚ 2 ਡਾਕੂ ਖਲੋ ਗਏ। ਜਿਹੜਾ ਹੋਰ ਕੋਈ ਡਾਕੂ ਆਉਂਦਾ ਸੀ ਉਹਨੂੰ ਕਦੋਂ ਚੇਲਾ ਕਰਦੇ ਲੈ ਇਧਰੋਂ ਕੀ ਲੱਭਣਾ। ਇਧਰੋਂ ਕੀ ਬਾਅਦ ਘਾਟਾ ਕੋਈ ਲੱਭਾ ਕੁਝ ਨਹੀਂ। ਉਹਦੇ 14 ਦਾ ਹੱਲ ਆ ਗਏ ਦੁਕਾਨ ਤੋਂ ਮਹੀਨੇ ਦਾ ਸਾਤ ਰਾਸ਼ਨ। ਉਹਨਾਂ ਨੇ ਕੰਨ ਪੁਆਇੰਟ ਤੇ ਕਰਿਆਨੇ ਕੋ ਲੈ ਗਏ। ਉਹਨਾਂ ਨੇ 4-5 ਜਣੇ ਨੇ ਘਰ ਦਾ ਰਾਸ਼ਨ ਲਿਆ। ਉਹਨਾਂ ਨੇ ਕਿਹਾ ਆਵਾਜ਼ ਦਿਓ ਇਹਨੂੰ। ਉਹਨੇ ਕਿਹਾ ਭਾਜੀ ਮੈਂ ਦਿਆਂਗਾ। ਉਹਨਾਂ ਨੇ ਕਿਹਾ ਚੱਲ ਯਾਰ ਇਹ ਕੈਸੀ ਡਕੈਤੀ ਹੈ। ਫੀਡ ਕੇ ਕਢਾਉਣਾ ਇਹ ਕੈਸੀ ਡਕੈਤੀ ਹੈ ਯਾਰ। ਮੁਫੀਦ ਡਕੈਤੀ। ਹਾਂ ਉਹਨਾਂ ਪੁੱਛੇ ਵੀ ਤੁਸੀਂ ਉਹਨੂੰ ਜੋ ਲੈ ਕੇ ਗਏ, ਤੁਸੀਂ ਡਾਇਰੈਕਟ ਦੁਕਾਨਦਾਰ ਨੂੰ ਲੁੱਟ। ਜਾਣ ਕੇ 200 ਰੁਪਏ ਵੀ ਲੈ ਕੇ ਕਹਿੰਦੇ ਚਿੰਗ ਚੀਜ਼ ਦਾ ਕਿਰਾਇਆ। ਆਹ ਚਿੰਗੀ ਦਾ ਇਹਦੇ ਮਹੱਲੇ 'ਚ ਡਾਕੂ ਇੱਕ ਭਾਈ। ਉਹਨਾਂ ਨੇ ਕਿਹਾ ਯਾਰ ਐਡਾ ਮਾੜਾ ਮਹੱਲਾ। ਉਹਨਾਂ ਨੇ ਲੱਖ ਰੁਪਏ ਇੱਕ ਘਰ ਦੇ ਵਿੱਚ ਦੇ ਗਏ। ਉਹਨੇ ਕਿਹਾ ਭਾਜੀ ਕੰਮ ਕਰੋ ਕੋਈ। ਉਹਨਾਂ ਨੇ ਉਹਨੂੰ ਕੰਮ ਕਰਾਇਆ। ਕੰਮ ਕਰਾ ਕੇ ਸਾਲ 1.5 ਸਾਲ ਜਦੋਂ 10-12 ਲੱਖ ਰੁਪਇਆ ਉਹਨੇ ਜੋੜ ਲਿਆ ਨਾ, ਫਿਰ ਆ ਕੇ ਉਹਨਾਂ ਨੇ ਡਕੈਤੀ ਕੀਤੀ। ਪੈਰਾਂ ਦੇ ਡਾਕੂ ਇਨਵੈਸਟਮੈਂਟ ਵੀ ਆਪ ਕਰਦੇ ਨੇ। ਕੋ ਮਸ਼ਹੂਰੀਆਂ ਕਰਨ ਤੇ ਕਿ ਉਹਦੇ ਕੋਲ ਜਾਓ ਜੀ, ਅਸੀਂ ਉਹਨੂੰ ਲੁੱਟਣਾ। ਡਾਕੂ ਕੰਮ ਵੀ ਕਰਾ ਕੇ ਦਿੰਦੇ ਮਾੜੇ ਬੰਦੇ ਨੂੰ। ਫਿਰ ਜਦੋਂ ਕਰ ਲੈਂਦਾ ਫਿਰ ਲੁੱਟਣ ਆਉਂਦੇ। ਉਹ ਕਹਿੰਦੇ ਭਾਈ ਅਸੀਂ ਕਰਕੇ ਖਾਂਦੇ, ਅਸੀਂ ਏਦਾਂ ਜ਼ਿਆਦਤੀ ਨਹੀਂ ਕਰਦੇ ਕਿਸੇ। ਭਲਾ ਵੀ ਕਰਦੇ ਨੇ ਅਗਲੇ। ਆਹ ਭਲਾ ਵੀ ਕਰਦੇ। ਭਾਈ ਇਹਦੇ ਘਰ ਡਾਕੂ ਹੈ। ਡਾਕੂ ਨੇ ਕੋਈ ਮਾਸਕ ਨਹੀਂ ਪਾਇਆ, ਕੋਈ ਹੈਲਮਟ, ਸਾਦਾ ਹੀ ਆ ਗਿਆ। ਉਹਨੂੰ ਪਤਾ ਨਹੀਂ ਕਿਹੜਾ ਕੁਝ ਲੱਭਣਾ। ਹਾਂ ਮਿੱਠੇ ਨੂੰ ਡਾਕੂ ਨੇ ਲੁੱਟਿਆ ਭਾਈ। ਇੰਨੇ ਪਾਟੇ ਨੋਟ ਦਿੱਤੇ ਨੇ, ਉਹ ਲੈ ਕੇ ਵੀ ਕੁੱਟਣ ਦੇ। ਉਹ ਕਹਿੰਦੇ ਯਾਰ ਕੰਮ ਸ਼ੁਰੂ ਕਰ ਲਿਆ, ਇੰਨੇ ਕੁ ਬੇਲ ਵੇਚਣ ਡਿਆ ਤੇ ਨਾਲ ਨੋਟ ਚੈੱਕ ਵਾਲੀ ਮਸ਼ੀਨ ਰੱਖੀ।
ਉਹਦਾ ਕੀ ਤੱਲਾ ਕਰ 250 ਦੇ ਬੇਰ ਲਿਆਂਦੇ 6,500 ਦੀ ਮਸ਼ੀਨ ਵੀ ਲੈ ਕੇ ਨਾਲ ਨੋਟ ਚੈੱਕ ਕਰਨ ਵਾਲੀ। ਤੇ ਕਈ ਫਰਾਡ ਬੜੇ ਹੁੰਦੇ ਅੱਜ ਕੱਲ ਭਾਈ। ਆਹ ਤੇ ਉਹ ਨੋਟ ਉਹ ਮਸ਼ੀਨ 10 ਤੋਂ ਵੱਧ ਨੋਟ ਨੂੰ ਪਛਾਣਦੀ ਨਹੀਂ ਸੀ। ਉਹਦੇ ਚ ਇੰਨੇ ਇੱਕ 10 ਵਾਲੇ ਨੇ ਚੈੱਕ ਕੀਤੇ ਨੇ, ਇੱਕ ਦਿਨ 100 ਵਾਲਾ ਪਾਇਆ ਉਹਨੇ ਕਿਹਾ ਜਾਲੀ ਆ, 1000 ਵਾਲਾ ਪਾਇਆ ਉਹਨੇ ਕਿਹਾ ਜਾਲੀ ਆ, 500 ਵਾਲਾ ਪਾਇਆ ਉਹਨੇ ਕਿਹਾ ਜਾਲੀ ਆ। ਦਸਲਾ ਐਕਸੈਪਟ ਤੇ ਐਡੀ ਕਿ ਚਿੱਟੀ ਪਰਚੀ ਤੇ 10 ਰੁਪਏ ਲੈ ਕੇ ਚ ਪਾ ਦਿਓ, ਕਹਿੰਦੀ ਜੀ ਓਕੇ ਹੈ। ਨਹੀਂ ਸਾਜੀ ਇਹਨੇ 10 ਚੈੱਕ ਕਰਦਾ ਸੀ, ਇੱਕਦਮ ਇਕੱਠਾ 100 ਚੈੱਕ ਕੀਤਾ ਤੇ ਅੰਦਰੋਂ ਆਵਾਜ਼ 10 ਵਾਲੇ ਨੇ। ਵਾਲੇ ਮਸ਼ੀਨ ਕਹਿ ਰਹੀ 10 ਨੋਟ ਨੇ 10 ਵਾਲੇ। ਆਹੋ ਉਹਨੂੰ ਪਤਾ ਹੀ ਨਹੀਂ ਵੀ 5000 ਵਾਲਾ ਵੀ 5000 ਵਾਲਾ ਨੋਟ ਪਾਇਆ ਭਾਜੀ, ਉਹ ਚ ਫੜਕ ਧੂਆਂ ਨਿਕਲਿਆ ਪਾਰ ਨੂੰ। ਸੜ ਗਈ ਨੋਟ ਵੀ ਸਾੜਦਾ। ਨੋਟ ਵੀ ਸਾੜਦਾ, ਆਪ ਵੀ ਸੜ ਗਈ। ਉਹ ਕਈ ਨੇ ਬਾਹਰ ਨਿਕਲ ਸੀ ਲਈ ਫਿਰਦਾ ਹਨਾ। ਇਹਨੇ 5000 ਨੋਟ ਪਾਇਆ, ਉਹਨੇ ਅੱਗੇ ਪੈਨਸਲ ਨਾਲ ਕਾਟਾ ਮਾਰ ਦਿੱਤਾ ਮਸ਼ੀਨ ਚੱਲਦੀ ਆ। ਚਲੋ ਇੱਕ ਡਾਕੂ ਉਸਤਾਦ ਜੀ ਦੱਥੀ ਖੋ ਕੇ ਲੈ ਗਿਆ, ਉਹਨੇ ਦੂਰ ਜਾ ਕੇ ਦੇਖਿਆ ਇੱਕੋ ਹੀ ਨੋਟ ਸੀ, ਟੇਪਾ ਕਰ ਕਰਕੇ ਦੱਥੀ ਜਿੱਡਾ ਕੀਤਾ। ਇਨਕਾ ਕਿ ਮਤਲਬ ਚਾਕੂ ਲੈ ਕੇ ਤੇ ਘਰ ਜਾ ਕੇ ਦੇਖਿਆ ਇੱਧਰ ਹੋਰ ਨੋਟ, ਇੱਧਰ ਹੋਰ ਨੰਬਰ, ਇੱਧਰ ਹੋਰ ਨੰਬਰ। ਇਹਨੇ ਪਾਟੇ ਨੋਟ ਚਲਾਉਂਦਾ ਹੁੰਦਾ ਸੀ ਉਸਤਾਦ ਜੀ, ਦੁਕਾਨਦਾਰ ਕੋਲ ਜਾ ਕੇ ਐ ਕਰਕੇ ਪੈਸੇ ਦੇ ਦਿੰਦੇ। ਪੂਰੀਆਂ ਉਹਦੇ ਭੋਰੇ ਦੇ ਦਿੰਦੇ ਹਨ। ਯਾਰ ਇਹਨੇ ਪਾਟੇ ਨੋਟ ਚਲਾਉਂਦਾ ਸੀ, ਇੱਕ ਦੁਕਾਨਦਾਰ ਕੋਲ ਜਾ ਕੇ ਨਾ ਪੈਸੇ ਕੱਢਣੇ ਏਦਾਂ ਕਰ, ਉਹ ਕਹਿੰਦਾ ਦੇਖ ਲੈ ਕਿ ਟੋਟਾ ਥੱਲੇ ਆਉਣਾ ਮਾਰ। ਲਓ ਜੀ ਮੈਂ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਾਂ, ਤੁਸੀਂ ਦੇਖਣਾ ਮੰਨਣਾ ਕਿ ਜਿਹੜੇ ਕਰਿਆਨੇ ਵਾਲੇ ਨਹੀਂ ਹੁੰਦੇ, ਹਾਂਜੀ ਕਰਿਆਨੇ ਵਾਲੇ ਕੋਲ ਜਿਹੜੀਆਂ ਦੱਥੀਆਂ ਪੁਰਾਣੀਆਂ ਨੋਟਾਂ ਦੀ ਕਰਿਆਨੇ ਵਾਲੇ, ਕਈ ਨੋਟ ਐਸੇ ਹੁੰਦੇ ਨੇ ਅੱਧਾ ਨੋਟ ਹੁੰਦਾ, ਅੱਧਾ ਚਿੱਟਾ ਕਾਗਜ਼ ਲੱਗਾ ਹੁੰਦਾ, ਟੋਟਲੀ ਅੱਧਾ ਚਿੱਟਾ ਕਾਗਜ਼ ਲੱਗਾ ਹੁੰਦਾ, ਤੇ ਉਹ ਚੱਲਦਾ ਵਾ ਉਸ ਗੇਮ ਮਾਰਕੀਟ। ਪੈ ਜਾਂਦੀ ਪੈਂਦੀ। ਨਹੀਂ ਉਹ ਚੱਲਦਾ ਵਾ ਹਾਂਜੀ ਉਸ ਮਾਰਕੀਟ ਚ, ਯਾਨੀ ਅੱਧਾ ਨੋਟ ਪਾੜ ਗਿਆ, ਆਹੋ ਅੱਧਾ ਗਵਾਚ ਗਿਆ। ਹੁਣ ਜਿਹੜਾ ਅੱਧਾ ਨਾ ਉਸੇ ਨਾਪ ਦਾ ਉਹਨੂੰ ਕਾਗਜ਼ ਦੇ ਉੱਤੇ ਰੱਖਣਾ ਚਿੱਟੇ ਤੇ, ਉਹਦੇ ਨਾਲ ਦਾ ਕੱਟ ਕੇ ਉਹਨੂੰ ਟੇਪ ਨਾਲ ਜੋੜ ਲੈਣਾ। ਹੁਣ ਅੱਧਾ ਨੋਟ ਜਿਹੜਾ ਉਹ ਨੋਟ ਆ, ਅੱਧਾ ਚਿੱਟਾ ਵਾ ਕਾਗਜ਼ ਆ ਕਾਪੀ ਦਾ, ਚੱਲਦਾ ਤੇ ਉਹ ਵੀ ਚੱਲਦਾ ਵਾ। ਹਾਂਜੀ ਉਹ ਕਾਪੀਆਂ ਦੇ ਵਿੱਚ ਲੱਗੇ ਹੁੰਦੇ ਕਈ। ਉਸਤਾਦ ਜੀ ਇਹ ਬੜੀ ਵੱਡੀ ਬਰੀਕੀ ਹੈ, ਹੁਣ ਅੰਡਰਵਰਲਡ ਦੀਆਂ ਗੱਲਾਂ ਦਾ ਤੁਹਾਨੂੰ ਨਹੀਂ ਪਤਾ, ਲੇਕਿਨ ਮੈਨੂੰ ਪਤਾ ਕਿਉਂਕਿ ਮੈਂ ਰਿਹਾ ਹਾਂ। ਇੱਕ ਕੋਡ ਆ ਪਾਟਾ ਨੋਟ, ਇੱਕ ਤੁਸੀਂ ਕੋਈ ਡੀਲ ਕੀਤੀ ਨਾ ਸੌਦੇ ਦੀ, ਹੀਰਿਆਂ ਦੀ, ਮਨਸ਼ੀਆਤ ਦੀ, ਪਾਟੇ ਨੋਟ ਦਾ ਇੱਕ ਟੁਕੜਾ ਦੇਣਗੇ, ਉਹ ਦੂਸਰੇ ਨੂੰ ਜਾ ਕੇ ਦੇਣਾ, ਉਹਨੇ ਆਪਣੇ ਵਾਲੇ ਨਾਲ ਜੋੜਨਾ, ਉਹ ਮੈਚ ਹੋਣਾ ਤੇ ਉਹਨੇ ਤੁਹਾਨੂੰ ਸਮਾਨ ਦੇ ਦੇਣਾ। ਅੱਛਾ ਇਹ ਸਮਗਲਿੰਗ ਦਾ ਇੱਕ ਤੂੰ ਕਿੰਨੇ ਚਲਾਏ ਤਦੇ ਨੂੰ? ਪਾਗਲਾ, ਆਪਾਂ ਤੇ ਅੰਡਰਵਰਲਡ ਦੇ ਡੌਨ। ਧੰਨ ਚ ਕੋਈ ਉਹਦਾ ਸਿਗਰਟ ਪੀਂਦਾ ਹੋਇਆ ਇਹਨੂੰ ਤੂੰ ਲਿਖਾਈ ਆ ਜਾਵੇ, ਤੇਰਾ ਕੰਮ ਦਾ ਪਿੱਛੇ ਕੋਗਾ ਛੁੱਟੀ ਨਾ ਯਾਰ, ਛੁੱਟੀ ਨਾ। ਬੇਹਰਮਤੀ ਹੋਣੀ ਹੈ। ਅੰਡਰਵਰਲਡ ਦੀਆਂ ਗੱਲਾਂ ਕਰਨ ਦੇ ਯਾਰ। ਯਾਰ ਮਿੱਠੇ ਤੁਹਾਡੇ ਚ ਬਹਿ ਕੇ ਮੈਂ ਇਦਾਂ ਦਾ ਡੌਨ ਬਹਿ ਜਾਂਦਾ ਨਾ, ਉਦਾਂ ਮੈਂ ਅਸਲ ਡੌਨ ਆ। ਯਾਰ ਇਹ ਬੜੀਆਂ ਗੇਮਾਂ ਨੂੰ ਮੈਂ ਕੱਲ ਦੇਖਿਆ, ਰੈੱਡ ਬੁੱਲ ਨਹੀਂ ਜਿਹੜਾ ਹਾਂਜੀ ਹਾਂਜੀ ਰੈੱਡ ਬੁੱਲ, ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਫਲॉप ਹੋ ਗਿਆ ਸੀ, ਕਿਸੇ ਦੀ ਸਮਝ 'ਚ ਨਹੀਂ ਸੀ ਆ ਰਿਹਾ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਜਿਹੜੇ ਦੁਨੀਆ ਦੇ ਵੱਡੇ ਵੱਡੇ ਮੁਲਕ ਸੀ ਨਾ, ਹਾਂਜੀ ਸ਼ਹਿਰ ਅੱਛੇ ਉਹਨਾਂ ਦੇ ਵਿੱਚ ਉਹਨਾਂ ਨੇ ਨਾ ਜਿਹੜੀਆਂ ਡਸਟਬਿਨਾਂ ਨਹੀਂ ਪਈਆਂ ਹੁੰਦੀਆਂ, ਕਚਰੇ ਵਾਲੀ ਡਸਟਬਿਨਾਂ ਦੇ ਵਿੱਚ ਨਾ ਉਹਨਾਂ ਨੇ ਖਾਲੀ ਕੈਨ ਸਿੱਟਣੇ ਸ਼ੁਰੂ ਕਰਤੇ ਮਹੱਲਿਆਂ 'ਚ ਵੀ ਰੋਡਾਂ ਸਾਰੇ। ਆਹੋ ਜਿੱਥੇ ਵੀ ਕਿ ਬੜਾ ਚੱਲਦਾ। ਮਤਲਬ ਇੱਕ ਡਸਟਬਿਨ ਪਈ ਨਾ, ਉਹਦੇ ਵਿੱਚ 8-10 ਕੈਨ ਖਾਲੀ ਸਿੱਟਦੇ ਹੋ, ਇੰਜ ਲੱਗਾ ਕਿਸੇ ਨੇ ਪੀ ਕੇ ਸਿੱਟੇ। ਉਹ ਵਾਮ ਦੇਖਿਆ ਇੰਜ ਸਿੱਟਣ ਲੱਗੇ ਨੇ ਕਿ ਮੈਂ ਮਤਲਬ ਕੋਕ ਪੀਤੀ, ਮੈਂ ਸਿੱਟਣ ਲੱਗਾ ਇੰਜ ਕਰਕੇ, ਮੈਂ ਦੇਖਿਆ ਯਾਰ ਇਹ ਨਾਲ 6-7 ਕੈਨ ਪਏ ਨੇ। ਇਦਾਂ ਕਰਦੇ ਭਾਜੀ ਰੈੱਡ ਬੁੱਲ ਦੀ ਸੇਲ ਨਹੀਂ ਫੜੇਗੀ। ਇਹਨੂੰ ਕਹਿੰਦੇ ਨੇ ਤਰੀਕਾ। ਹਾਂਜੀ ਦਿਮਾਗ ਬਿਜ਼ਨਸ ਦਾ। ਜੀ ਪੈਪਸੀ ਵਾਲਿਆਂ ਦੇ ਖਿਲਾਫ ਕੋਕ ਵਾਲਿਆਂ ਨੇ ਕੋਈ ਮਸ਼ਹੂਰੀ ਬਣਾਈ, ਅੱਗੋਂ ਕੋਕ ਵਾਲਿਆਂ ਲਈ ਪੈਪਸੀ ਨੇ ਮਸ਼ਹੂਰੀ ਬਣਾਈ ਕਿ ਬੱਚਾ ਇੱਕ ਆਂਦਾ ਮਸ਼ੀਨ ਤੇ ਜਿੱਤੋਂ ਨਿਕਲਦੇ ਉਹ 2 ਕੋਕ ਦੇ ਕੱਢਦਾ ਟੀਨ ਪੈਕ, ਤੇ ਫਿਰ ਉਹਨਾਂ ਦੇ ਉੱਤੇ ਪੈਰ ਰੱਖ ਕੇ ਨਾ, ਪੈਪਸੀ ਜ਼ਰਾ ਉੱਚੀ ਹੁੰਦੀ, ਉੱਤੋਂ ਫਿਰ ਪੈਪਸੀ ਕੱਢ ਕੇ ਲਿਆਉਂਦਾ। ਉਹਨਾਂ ਨੇ ਕਿਹਾ ਲੋ ਕਿ ਲੜਾਈ ਨਹੀਂ ਹੋਈ। ਸਾਜੀ ਉਹ ਭਾਈ ਨੇ ਇਹ ਗੱਲ ਕਰਦੇ ਤੁਸੀਂ, ਉਹ ਆਹ ਜਿਹੜੇ ਸੋਨੇ ਵਾਲੇ ਦੂਜੇ ਤੀਜੇ ਮਤਲਬ ਸ਼ੀਸ਼ਾ ਬਣਾਉਣ ਵਾਲੀ ਕੰਪਨੀ ਹੈ ਜਿਹੜੀ ਮਿਰਰ ਬਣਾਉਂਦੀ, ਸ਼ੀਸ਼ਾ ਨਹੀਂ ਹੁੰਦਾ, ਸ਼ੀਸ਼ਾ ਬਣਾਉਂਦੀ ਹੈ। ਉਹਨਾਂ ਨੇ ਬਾਜ਼ਾਰ ਦੇ ਵਿੱਚ 2 ਸ਼ੀਸ਼ਿਆਂ ਦੇ ਵਿੱਚ ਅੰਦਰ ਡਾਲਰਾਂ ਦੀਆਂ ਦੱਥੀਆਂ ਕਰਕੇ ਨਾ, ਤੇ ਸਾਈਡਾਂ ਦੇ ਸ਼ੀਸ਼ੇ ਲਾ ਕੇ ਅਲਮਾਰੀ ਬਣਾਤੀ। ਉਹਨਾਂ ਨੇ ਕਿਹਾ ਭਾਜੀ ਇਹਨੂੰ ਤੋੜ ਲਓ ਤੇ ਅੰਦਰੋਂ ਕੱਢ ਲਓ। ਤਾਂ ਜੀ ਉਹ ਜਿੱਦਾਂ ਮਰਜ਼ੀ ਤੋੜ ਲਓ। ਇਹ ਬੜੀ ਨਹੀਂ ਮਤਲਬ ਉਹਦੇ ਬੰਦੇ ਦੇ ਉੱਤੇ ਬੈਠੇ ਹੁੰਦੇ ਨਾ, ਕਿ ਯਾਨੀ ਕਿ ਤੁਸੀਂ ਇਹਨੂੰ ਚੀਜ਼ ਮਾਰੋ, ਲੱਤਾਂ ਮਾਰੋ, ਬਾਹਾਂ ਮਾਰੋ, ਕੋਈ ਚੀਜ਼ ਮਾਰੋ, ਸ਼ੀਸ਼ਾ ਤੋੜ ਦਿਓ, ਅੰਦਰ ਦੇ ਸਾਰੇ ਪੈਸੇ ਲੈ ਜਾਓ। ਉਹ ਸੋਨੇ ਵਾਲੇ ਨੇ ਦੁਬਈ ਦੇ ਵਿੱਚ ਵੀ ਇੱਧਰ ਉਹ ਨਿਕਲ ਜਾਂਦੇ ਕਰਕੇ ਉਹ ਦਿੱਲੀ ਕੱਢੋ, ਕਈਆਂ ਨੇ ਕੱਢੀ ਵੀ ਹੈ। ਹਾਂ ਉਹ ਲੇਕਿਨ ਉਹ ਕੈਸੀ ਗੇਮ। ਤਾਂ ਜੋ ਆਪਾਂ ਦੁਬਈ ਜਾਣਾ, ਮੈਨੂੰ ਤੁਸੀਂ ਮੇਰੇ ਕੋਲ ਕਢਾਉਣੀ ਆ, ਮੇਰਾ ਭਾਵੇਂ ਅੰਦਰ ਹੱਥ ਲੈ ਜਾਓ। ਓਏ ਮੈਨੂੰ ਲੱਗਦਾ ਤੂੰ ਦੁਬਈ ਜਾਣਾ ਪਿੱਛੋਂ ਨਿਕਲ ਜਾਣੀ ਹੈ, ਉੱਥੇ ਜਾ ਕੇ ਬੈ ਕੇ ਕਢਾਉਣੀ। ਨਹੀਂ ਜਿੱਦ ਰੈੱਡ ਬੁੱਲ ਨੇ ਛੁੱਟੀ ਦੇ ਹਾਂ ਇਹਨੇ ਬੰਬਾਂ ਦੀ ਦੁਕਾਨ ਪਈ, ਬੰਬ ਚੱਲਣੀ ਨਾ, ਇਹਨੇ ਕਿ ਯਾਰ ਕੋਈ ਵਿਕਦਾ ਨਹੀਂ ਤੇ ਲੋਕਾਂ ਦੇ ਘਰਾਂ ਚ ਲਾ ਕੇ ਨਾ ਸੁੱਟਣ ਤੇ ਉਹਨੇ ਕਿਹਾ ਯਾਰ ਇਹ ਡਸਟਬਿਨਾਂ 'ਚ ਸੇ ਪਹਿਲੇ ਬੰਬ ਸਿੱਟਿਓ ਜਿਹੜਾ ਸਿਗਰਟ ਦਿੱਤੇ ਅਗਰ ਟਵਾ। ਉਹਨੇ ਫੜ ਲਿਆ ਕਿ ਯਾਰ। ਤੇ ਜਦੋਂ ਉਹਦੀ ਮਸ਼ਹੂਰੀ ਹੋਈ ਉਦੋਂ ਇਹਦੇ ਕੋਲ ਸਾਰਾ ਮਾਲ ਮੁੱਕ ਗਿਆ। ਯਾਰ ਦੱਸ ਸੁਨਿਆਰਿਆਂ ਦਾ ਕੰਮ ਸ਼ੁਰੂ ਕੀਤਾ, ਚੱਲਿਆ ਨਹੀਂ ਤੇ ਅੰਗੂਠੀਆਂ ਡਸਟਬਿਨਾਂ ਚ ਸੁੱਟਦੇ।
ਇਹਨੇ ਸੁਨਹਿਰੇ ਦਾ ਕੰਮ ਸ਼ੁਰੂ ਕੀਤਾ ਤੇ ਉਹਨੇ ਵੱਡੀ ਅੱਤਾ ਤੇ ਕਿਲੋ ਇੱਟਾਂ ਰੱਖੀਆਂ ਤੇ ਇੱਟਾਂ ਮੋਰਾ ਕੀਤਾ ਤੇ ਨਹੀਂ ਉਸਤਾਦ ਲੋਕੀ ਦੋਵਾਂ ਹੱਥਾਂ ਨਾਲ ਪਾ ਕੇ ਕੱਢੀ ਜਾ ਰਹੇ। ਨਹੀਂ ਯਾਰ ਨੋਟ ਵਾਲੀ ਟ੍ਰਾਂਜੈਕਸ਼ਨ ਨਹੀਂ ਮੈਨੂੰ ਸਮਝ ਆਈ ਵੀ ਅੱਧਾ ਚਿੱਟਾ ਅੱਧਾ ਕਾਲਾ ਉਹ ਯਾਰ ਚੱਲ ਜਾਂਦਾ ਵਾ ਮਾਰਕੀਟਾਂ 'ਚ ਇੱਥੇ ਤੇ ਥੋੜਾ ਜਿਹਾ ਨੰਬਰ ਹੋਰ ਹੋਵੇ ਨਾ ਉਹ ਨਹੀਂ ਚੱਲਦਾ ਕਿ ਜੋ ਨੋਟ ਨੂੰ ਜੋੜ ਲੱਗਾ ਵਾ ਇਧਰਲੇ ਦਾ ਨੰਬਰ ਹੋਰ ਆ ਇਧਰਲੇ ਦਾ ਉਹ ਕੱਢ ਦੇਣਗੇ। ਇੱਕੋ ਹੀ ਨੰਬਰ ਆ ਅੱਗੇ। ਯਾਰ ਮੈਂ ਆਪਣੀ ਅੱਖੀਂ ਵੇਖੇ ਆ ਕਿ ਰੁਪਈਏ ਦੀ 2 ਰੁਪਏ ਵਾਲੀ ਹੁਣ ਕਾਪੀ ਨਹੀਂ ਫਿਰ ਚੱਲਦਾ 2 ਰੁਪਏ ਵਾਲੀ ਕਾਪੀ ਵਿੱਚ ਇੱਕ ਨੋਟ ਆਇਆ ਉਹ ਅੱਧਾ ਨੋਟ ਅੱਧਾ ਚਿੱਟਾ ਕਾਗਜ਼ ਲੱਗਾ ਉਹਨਾਂ ਨੇ ਚਲਾ ਉਹ ਚੱਲ ਜਾਂਦਾ। ਹਾਂਜੀ ਹਾਂਜੀ ਉਦੋਂ ਨੋਟ ਦੀ ਉਹਦੇ ਪੈਸੇ ਦੀ ਵੈਲਿਊ ਨਹੀਂ ਸੀ ਹੁੰਦੀ 2 ਰੁਪਏ ਜਿਹੜੇ 2 ਰੁਪਏ ਚੱਲਦੇ ਸੀ ਓਏ ਉਦੋਂ ਬੜੀ ਵੈਲਿਊ ਸੀ ਜਦੋਂ ਰੁਪਏ 2 ਰੁਪਏ ਵਾਲਾ ਨੂੰ ਹਾਂਜੀ ਹਾਂਜੀ ਹਾਏ 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 ਰੁਪਏ ਦੀ 2 ਰੁਪਏ ਦਾ ਕਿੰਨਾ ਕੁਝ ਆ ਜਾਂਦਾ ਸੀ। ਇੰਨੀ ਰੁਪਏ ਦੀ ਟੰਗਰੀ ਆਉਂਦੀ ਸੀ ਭਾਜੀ ਅਸੀਂ ਰੁਪਈਆ ਸਕੂਲੇ ਲੈ ਕੇ ਜਾਣਾ ਥੇਲੀ ਦੇ ਪਕੌੜੇ ਥੇਲੀ ਦਾ ਨਾਨ ਤੇ ਫਿਰ ਵੀ ਪਕੌੜੇ ਵੱਧ ਜਾਂਦੇ ਸੀ। ਨਾਨ ਟਿੱਕੀ ਥੇਲੀ ਦੀ ਹਾਂਜੀ ਨਾਨ ਟਿੱਕੀ ਸੱਚੀ ਮੁੱਚੀ ਮਿੱਠੇ ਕੋਈ ਨੋਟ ਸੀ ਇੰਨੀ ਦੇਰ ਬਾਅਦ ਉਹਨੂੰ ਚਲਾਉਂਦੇ ਵਿੱਚ ਬਾਬੇ ਨੇ ਇਦਾਂ ਕੀਤਾ। ਪਾਪਾ ਸੁੱਤੇ ਪਏ। ਨੋਟਾਂ ਦੀ ਵੀ ਇੱਕ ਉਸਤਾਦ ਜੀ ਬਰੀਕੀ ਆ। ਨੋਟ ਛਾਪਣ ਲਈ ਕੋਈ ਵਰਲਡ ਬੈਂਕ ਨੂੰ ਸ਼ੈ ਰਖਾਣੀ ਪੈਂਦੀ ਸੋਨਾ ਟੈਪ ਕੋਈ ਜੀ 100 ਰੁਪਏ ਛਾਪਣ ਲਈ ਉਹਦੇ ਇਵਜ਼ ਕੁਝ ਸੋਨਾ ਰੱਖਣਾ ਪੈਂਦਾ। ਉਹ ਨਹੀਂ ਗਏ ਹਾਂਜੀ ਨੋਟ ਸਾਰੇ ਬਾਹਰ ਹੁੰਦਾ ਨੋਟ ਤੁਹਾਡਾ ਇੱਥੇ ਤਾਂ ਨਹੀਂ ਬਣਦਾ। ਪਲਾਸਟਿਕ ਤਾਂ ਆ ਗਿਆ ਹੈ ਨਹੀਂ ਨੋਟ ਤੁਹਾਡਾ ਬਾਹਰ ਛਪਦਾ। ਹਾਂਜੀ ਲੇਕਿਨ ਉਹ ਜਿੰਨਾ ਛਪਣਾ ਉਹਦੇ ਇਵਜ਼ ਉੱਥੇ ਪੈਸੇ ਰੱਖਣੇ ਪੈਣੇ। ਇੱਥੇ ਛਪਦਾ ਹੁਣ ਤੇ ਦੂਜਾ ਆ ਗਿਆ ਨਾ ਪਲਾਸਟਿਕ ਦਾ, ਨਾ ਪਾੜਦਾ ਨਾ ਖਿੱਚਦਾ ਨਾ ਧੁੱਪਦਾ ਨਾ ਕੁਝ ਵੀ ਨਹੀਂ। ਆਪਣੇ ਇੱਥੇ ਨੋਟ ਛਾਪਦਾ ਸਾਰਾ ਹੀ। ਨਹੀਂ ਇੱਥੇ ਨਹੀਂ ਮੇਰਾ ਕਜ਼ਨ ਉਹ ਕਹਿੰਦਾ ਮੈਂ ਦੁਬਾਰਾ ਲਿਖਦਾ ਉੱਤੇ ਨੋਟਾਂ ਦੇ ਉਹ ਛਪਦਾ ਉਹ ਜਿਹੜੇ ਉਹਨਾਂ ਦੇ ਮਹੱਲੇ ਚੱਲਦੇ ਨਾ ਉੱਥੇ ਜਾਂਦਾ। ਤਾਂ ਜੀ ਇੱਥੇ ਨੋਟ ਛਾਪਦੇ ਉੱਥੇ ਕੈਮਰੇ ਬਹੁਤ ਲੱਗੇ ਆ 33000 ਕੈਮਰਾ ਲੱਗਾ ਉੱਥੇ ਅੱਖ ਝਪਕਣ ਦਾ ਵੀ ਉਹਨਾਂ ਨੂੰ ਟਾਈਮ ਨਹੀਂ ਹੁੰਦਾ। ਹਾਂ ਸਹੀ ਗੱਲ ਹੈ। ਯਾਰ ਕਿਤੇ ਤੁਹਾਡੀਆਂ ਅਕਲਾਂ ਤੋਂ ਮੈਂ ਫੇਰ ਦੁਨੀਆ ਫੇਲ ਹੋ ਗਈ ਸਾਰੀ। ਇਹ ਤੇ ਮਾੜੇ ਇਲਾਕੇ ਚ ਰਹਿੰਦਾ ਜਾਲੀ ਨੋਟ ਤੇ ਵੀ ਸੌਦਾ ਮਿਲ ਜਾਂਦਾ। ਨਵੇਂ ਪਲਾਸਟਿਕ ਦੇ ਨੋਟ ਜੇਬ 'ਚ ਪਾ ਕੇ ਅੱਗ ਸੇਕਦੇ ਉਹ ਸਾਰੇ ਪਿਘਲ ਗਏ। ਕਾਲੂ ਦੇ ਨਾ ਮੁਰਗਿਆਂ ਦੀ ਦੁਕਾਨ ਸੀ। ਇੱਕ ਮੁਰਗਾ ਇੰਜ ਕਰਕੇ ਜ਼ਿਬਾ ਕੀਤਾ ਗਾਹ ਕਹਿੰਦਾ ਮੈਂ ਲੈਣਾ ਤੇ ਉਹੀ ਅਲਫੀ ਨਾਲ ਜੁੜਨਾ ਹੈ। ਪਹਿਲੇ ਤਾਂ ਸਮਝ ਪਹਿਲੇ ਤਾਂ ਇਹਨੇ ਕੁਕੜੀਆਂ ਦਾ ਕੰਮ ਸ਼ੁਰੂ ਕੀਤਾ। ਇੱਕ ਕੁਕੜੀ ਆਂਡੇ ਨਾ ਦਵੇ ਤੇ ਢਿੱਡ ਘੁੱਟਣ ਦੇ ਉਹਦਾ ਇਹਨੇ ਕੁਕੜੀਆਂ ਦਾ ਕੰਮ ਸ਼ੁਰੂ ਕੀਤਾ। ਜੰਗਲਾਂ ਰੱਖਿਆ ਕੁਕੜੀਆਂ ਬਾਜ਼ਾਰ 'ਚ ਛੱਡੀਆਂ ਉੱਪਰ ਉੱਪਰ ਨਹੀਂ ਜਿਹੜਾ ਗਾਹਕ ਆਉਂਦਾ ਸਾਈਕਲ ਲੈ ਕੇ ਕੁਕੜੀ ਲੱਭਣ ਤੁਰ ਪੈਂਦਾ। ਗਾਂ ਖਲੋਤਾ ਉਹਦੇ ਸ਼ਾਮ ਗਾਂ ਦੇ ਕੁਕੜੀ ਲੱਭ ਕੇ ਲਿਆ। ਆਇਆ ਰਗੜੋ ਰਗੜੀ ਹੋਇਆ ਉਹਦਾ ਗਾ। ਜੀ ਬੜਾ ਕੰਮ ਭਾਜੀ 21 ਨੰਬਰ ਗਲੀ 'ਚੋਂ ਫੜ ਕੇ ਲੈ ਆਇਆ ਯਕੀਨ ਕਰੋ। ਬੜਾ ਕੰਮ ਕਿਹੜਾ ਕੁਕੜੀਆਂ ਦਾ ਬਹੁਤ ਕੰਮ ਆ ਸਰ। ਹਾਂਜੀ ਸਹੀ ਗੱਲ। ਜੇ ਦੋ ਅੱਖਾਂ ਖੋਲ ਕੇ ਕਰੋ ਤੇ ਬਹੁਤ ਅੱਛਾ ਕੰਮ। ਹਾਂਜੀ ਇੱਧਰ ਨੂੰ ਮੂੰਹ ਸੀ ਕਾਲੂ ਦਾ ਇਹਨੇ ਭਾਈ ਕੁੱਕੜੀ ਨੂੰ ਐ ਤਕਬੀਰ ਫੇਰੀ ਉਹ ਪੰਜਿਆਂ ਨੂੰ ਫੇਰ ਕੇ ਬਾਹਰ ਸੁੱਟ ਉਹ ਗਾਹ ਤੇ ਪੁੱਠੀ ਫੜੀ। ਬੜੇ ਕਰੈਕਟਰ ਨੇ ਕਈ ਤੇ ਤਕਬੀਰ ਹੀ ਨਹੀਂ ਪੜਦੇ। ਤਕਬੀਰ ਨਹੀਂ ਪੜਦੇ। ਹਾਂਜੀ ਐ ਤੁਸੀਂ ਚੱਲ ਜਾਓ ਜਿੱਥੇ ਸ਼ਾਦੀਆਂ ਦੀਆਂ ਮੁਰਗੀਆਂ ਹੁੰਦੀਆਂ ਨੇ ਜਿੱਥੇ ਸ਼ਾਦੀਆਂ ਦਾ ਹਾਂਜੀ 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 ਕੋਈ ਤਕਬੀਰ ਨਹੀਂ। ਦੋ ਫੜਦੇ ਨੇ ਉਸਤਾਦ ਜੀ ਦੋ ਇੰਜ ਇੱਕ ਧੌਣ ਇੰਜ ਦੂਜੀ ਧੌਣ ਤੀਜੀ ਧੌਣ ਇੰਜ। ਹਾਂਜੀ ਹਾਂਜੀ ਔਰ ਅੱਲਾ ਮਾਫੀ ਦੇਵੇ ਐਸੇ ਵੀ ਕਰੈਕਟਰ ਹੈਗੇ ਨੇ ਕਿ ਤਕਬੀਰ ਫੇਰ ਕੇ ਲੱਤਾਂ ਲਾ ਕੇ ਸਿੱਟਦੇ ਨੇ। ਹਾਂਜੀ ਟਾਈਮ ਬਚਣ ਵਾਸਤੇ ਕੋਈ ਖਿੱਚ ਕੇ ਨਹੀਂ ਤਕਬੀਰ ਫੇਰ ਕੇ ਪਾਵੇ ਲਾ ਦੇਣੇ ਥੱਲੇ ਤੇ ਫੇਰ ਸਿੱਟਣਾ ਨੂੰ ਵਿੱਚ। ਡਬਲ ਇਹ ਨਹੀਂ ਸਹੀ। ਮਤਲਬ ਮੈਂ ਗੱਲ ਕਰ ਰਿਹਾ ਨਾ ਕਿ ਕਹਿੰਦੇ ਉਦੋਂ ਪੈਰ ਲਾਣੇ ਚਾਹੀਦੇ ਜਦੋਂ ਉਹ ਉੱਤੋਂ ਸਾਰਾ ਤਕਬੀਰ ਫੇਰੀ ਉਹਨੇ ਛੱਡਣਾ ਹੁਣ। ਲੇਕਿਨ ਉਹ ਗੱਲ ਹੈ ਨਾ ਕਿ ਉਹ ਤੇ ਦਿਲ ਕਰੇ ਤੇ ਉਹ ਨਹੀਂ ਦੇਖਦੇ। ਉਹ ਲਾ ਲੁਕ ਉਹ ਆਰਡਰ ਬਹੁਤ ਸਿਰ ਤੇ ਚੜਿਆ ਹੁੰਦਾ। ਓਏ ਇੱਕ ਬੰਦੇ ਨੇ ਮੈਂ ਦੇਖਿਆ 200 ਕਿਲੋ 300 ਕਿਲੋ 400 ਕਿਲੋ 800 ਕਿਲੋ 1000 ਕਿਲੋ ਟਾਈਮ ਹੀ ਨਹੀਂ ਹੁੰਦਾ। 2000 ਕਿਲੋ। ਹਾਂਜੀ ਇੱਕ ਬੰਦੇ ਨੇ ਛੁਰੀ ਦੇ ਉੱਤੇ ਹੀ ਤਕਬੀਰ ਲਿਖੀ ਉਹ ਪੜਦਾ ਨਹੀਂ ਉੱਤੇ ਹੀ ਫੇਰੀ। ਨਹੀਂ ਤੇ ਇਹਦੇ ਨਾਲ ਉਹਨੂੰ ਚਾਹੀਦਾ ਵਾ ਵੀ ਉੱਥੇ ਛੋਟੇ ਜਿਹੀ ਟੇਪ ਲਾ ਕੇ ਉਹਦੇ ਚ ਕੇਸਟ 'ਚ ਭਰਵਾ ਕੇ ਉਹਨੂੰ ਪਲੇ ਕੀਤੀ ਰੱਖੇ ਬਸ। ਮੈਂ ਤਾਂ ਦੇਖਿਆ ਨਾਰੇ ਤਕਬੀਰ ਕਹਿ ਕੇ ਸ਼ੁਰੂ ਹੋ ਜਾਂਦਾ। ਫਿਰ ਮੈਂ ਸੋਚਿਆ ਮੈਂ ਕਿਹਾ ਗੂੰਗਾ ਨਾ ਹੋਵੇ। ਮੈਂ ਉਹਨਾਂ ਗੱਲ ਕੀਤੀ ਉਹ ਬੋਲਿਆ ਨਹੀਂ ਉਹ ਹੁੰਦਾ ਬਹੁਤ ਸਾਡਾ ਉਸਤਾਦ ਜੀ ਠੰਡਾ ਗੋਸ਼ਤ ਚੈੱਕ ਐਂਡ ਬੈਲੈਂਸ ਨਹੀਂ ਗਾ ਉਸਤਾਦ ਜੀ ਸਾਡੇ। ਠੰਡਾ ਗੋਸ਼ਤ ਕਿਹਨੂੰ ਕਹਿੰਦੇ ਥਾ ਜੀ? ਕਹਿੰਦੇ ਠੰਡੀ ਮੁਰਗੀ ਡੈਥੇਬਲ ਮੁਰਗੀ ਆ ਜਿਹੜਾ ਮਰ ਜੇ ਨੇ ਠੰਡੀ ਆਇਓ ਲਿਆਓ ਲੈ ਜਾਓ। ਮੰਟੂ ਸਾਹਿਬ ਦਾ ਇੱਕ ਨਾਵਲ ਆ ਠੰਡਾ ਗੋਸ਼ਤ। ਬੜਾ ਮਸ਼ਹੂਰ ਬੜਾ ਫਸਾਨਾ ਉਹਨਾਂ ਦਾ। ਹਾਂਜੀ ਸ਼ਵਾਰਮਾ ਉਹ ਸਵਾਲ ਮੇਰੇ ਨੂੰ ਆਇਆ ਸੀ ਇੱਕ ਬੰਦਾ ਭਾਈ ਠੰਡੀ ਮੁਰਗੀ ਲੈਣੀ। ਮੈਂ ਕਿਹਾ ਉਹ ਕੀ ਹੁੰਦੀ? ਅਗਲੀ ਕਹਿੰਦਾ ਪਿੱਛੋਂ ਨਿਕਲ ਗਿਆ ਦਾਣਾ ਮਰਿਆ ਹੁੰਦਾ। ਮੈਂ ਕਹਿੰਦਾ ਮਰਿਆ ਨਹੀਂ ਹੁੰਦਾ ਐਵੇਂ ਆਖਰੀ ਸਮਝ ਤੇ ਹੁੰਦਾ ਉਹ ਹਿਸਾਬ ਸਸਤਾ। ਮੈਂ ਕਿਹਾ ਦੌੜ ਜਾ ਤੋਂ ਚਵਲਾ ਜਿਹਾ ਭਾਜੀ ਚੱਲਦਾ ਹੈ। ਮੈਂ ਕਿਹਾ ਦੌੜ ਜਾ ਚਵਲਾ ਲੱਗਾ ਸਮਝੇ ਮੈਂ ਤੈਨੂੰ ਫੋਨ ਕਰਾਂਗਾ ਹੁਣ। ਦੌੜ ਜਾ ਚਵਲਾ ਜਿਹਾ ਬਿਲਕੁਲ ਮਰੇ ਦੀ ਗੱਲ ਕਰ। ਨੰਬਰ ਤੇ ਜਾ। ਬਾਕੀ ਉਸਤਾਦ ਜੀ ਅਗਲੇ ਹਫਤੇ ਤੁਹਾਡੀ ਸਾਡੀ ਸ਼ਰਤ ਆ ਰੁਪਈਆ 3-3 5-5 ਹਜ਼ਾਰ ਲੱਗਣਾ। ਭੂਤ ਬੰਗਲੇ 'ਚ ਵੀ ਜਾਣਾ ਤੁਸੀਂ ਤੇ ਹਾਰਰ 'ਚ ਵੀ ਤੁਸੀਂ ਜਾਣਾ ਵਾ। ਉਸਤਾਦ ਜੀ ਫਰੀਦ ਨੂੰ ਤੇ ਫੈਸਲ ਨੂੰ ਗੇੜਾ ਦੇ ਕੇ ਨਾ ਸ਼ਰਤ ਲਾ ਕੇ ਲੈ ਕੇ ਜਾਓ। ਸਹੀ ਸ਼ਰਤ ਲਾ ਕੇ ਉਹ ਸ਼ਰਤ ਲਾ ਕੇ ਚੱਲੇ ਪੈਸੇ ਪਹਿਲੇ ਫੜਨੇ ਆ। ਹਾਂਜੀ ਤੇ ਇੱਥੋਂ ਹੀ ਚੱਲਾਂਗੇ ਟੀ ਟਾਈਮ ਤੋਂ ਹੀ ਉੱਠ ਕੇ ਚੱਲਾਂਗੇ
ਤੇ ਸ਼ਰਤ ਜਿੱਤਾਂਗੇ ਉੱਥੇ ਜਾ ਕੇ। ਮਿੱਠੇ ਨਾਲ ਵੀ ਲਾਓ ਉਹਨਾਂ ਨੂੰ ਸ਼ਰਤ। ਪਹਿਲੇ ਪਾਰਾ ਮੈਂ ਇਹੀ ਕਹਿਣਾ ਕਿ ਭਾਜੀ ਬਿਲਕੁਲ ਉਹ ਨਹੀਂ ਹਿੱਲੇਗਾ, ਤੁਸੀਂ ਜਾਣਾ ਤੇ ਆਉਣਾ। ਉਸਤਾਦ ਜੀ 10,000 ਰੁਪਏ ਲਾਉਣਾ ਮੈਂ ਮਿੱਠਾ ਜਾਵੇ ਫਿਰ ਦੱਸ। ਨਹੀਂ ਤੇ ਨਹੀਂ ਨਹੀਂ ਮੈਂ ਲਾਂਦਾ ਸ਼ਰਤ। ਮੈਂ ਆਵਾਮੀ ਜਿਹਾ ਜੱਟ ਵਾਂ, ਮੈਂ ਹੁਣ ਦਾ ਜੱਟ ਵਾਂ, ਮੈਂ ਉਹ ਪੁਰਾਣਾ ਜੱਟ ਨਹੀਂ ਹੈਗਾ। ਜੱਟ ਬਣ ਮੈਂ ਤੇ ਮਤਲਬ ਕੀ ਕਰੇਗਾ ਜਾ ਕੇ ਉੱਥੇ ਜਾਵੇ, ਉੱਥੇ ਜਾਵੇ ਕਲਮੇ ਕੁਲਮੇ ਦਾ ਬੜੇ ਜਿਹੜੇ ਨੇ ਹਰਕਤ ਕੀਤੀ ਹੈ ਜੱਟਾਂ ਸਾਈਡਾਂ ਦੇ ਹੱਥ ਵੀ ਨਾ ਲੱਗੇ ਤੇ ਹਾਂਜੀ। ਬੋਡੀ ਵੀ ਨਾ ਲੱਗੇ। ਹਾਂਜੀ ਤੇ ਐ ਕਰਦਾ ਹੋਵੇ ਸਟੈਪ। ਨਹੀਂ ਇੰਜ ਨਾ ਕਰੇ, ਉਦਾਂ ਹੀ ਤੁਰ ਕੇ ਆਏ। ਚਲੋ ਸਾਦਾ ਆ ਜਾਵੇ ਮੈਂ ਮਿੱਠਾ ਜੀ। ਐਡਾ ਬੋਝਦਲ ਆਦਮੀ ਆ, ਮੈਂ ਜਨਮ ਗਲਾ ਇੱਕ ਕੁੱਤੇ ਦੀ ਬਹਿ ਤੋਂ ਆਪਣੀ ਮੈਂ ਜਾਣਾ ਕੱਲ ਕਰ, ਮੈਂ ਜਾਣਾ, ਹਾਂਜੀ ਮੈਂ ਜਾਣਾ। ਮੈਂ ਤੇ ਕੱਲ ਤੁਹਾਡੇ ਨਾਲ ਵੀ ਵਿੱਚ ਫਿਰਦਾ ਰਿਹਾ ਵਾ। ਉਸਤਾਦ ਜੀ ਟ੍ਰਿਕ ਹੋਣਾ ਫਿਰ ਤੁਹਾਡੇ ਕੋਲ, ਪੱਕੀ ਗੱਲ ਆ, ਦੋਏ ਤੋੜ ਗੱਲ। ਓ ਯਾਰ ਤੇਰੇ ਕਰੇ ਭੂਤ ਸਾਰੇ ਸਬਸਕ੍ਰਾਈਬਰ ਹੋਣ। ਹਾਂਜੀ ਨਹੀਂ ਤਾਜੀ ਨਹੀਂ ਡਰਦੀ ਮੈਂ ਮੁੰਡਾ ਡੈਜ਼ਰ ਤੇ ਵੀ ਮੈਂ ਵੇਖਿਆ ਤਾਜੀ ਪੂਰਾ ਵੀ ਨਹੀਂ ਡਰਦਾ। ਉਸਤਾਦ ਉਹਨਾਂ ਨੇ ਅੱਖਾਂ ਬੰਦ ਪਤਾ ਕੀ, ਕੀਤੀਆਂ। ਤੁਸੀਂ ਥੋੜਾ ਟਰਾਈ ਕਰੋਗੇ ਨਾ, ਤੁਸੀਂ ਦੇਖੋਗੇ ਕਿ ਆਪਣਾ ਜਿਹੜੀ ਨਾ ਉਹਨੇ ਕੀ ਕਹਿੰਦੇ ਨੇ ਕੌਨਸ਼ਸਟੇਸ਼ਨ, ਕਨਸੈਂਟ੍ਰੇਸ਼ਨ ਉਹ ਤੁਸੀਂ ਰੱਖਣੀ ਆ ਬਸ। ਜ਼ੇਨ ਨੂੰ ਇਹ ਕਹੀ ਜਾਣਾ ਕਿ ਐ ਨਹੀਂ ਘੁੰਮਦਾ ਪਿਆ, ਜਿੱਥੋਂ ਤੁਸੀਂ ਉਹਦੇ ਗੇੜੇ ਚ ਆਉਣੇ ਨਾ ਉੱਥੇ ਤੁਸੀਂ ਗਏ। ਅੱਛਾ ਜੀ ਇਹਨਾਂ ਮੈਂ ਦੇਖੇਗਾ ਐਂਡ ਤੇ ਜਾ ਕੇ ਸ਼ਰਾਜ਼ ਦੇ ਉੱਤੇ ਟਿਕਿਆ ਤੇ ਕਹਿੰਦਾ ਓ ਯਾਰ ਪਿੱਛੇ ਕੀ ਹੈ ਯਾਰ, ਕੁਝ ਵੀ ਨਹੀਂ, ਪਿੱਛੇ ਅੱਛਾ ਜੀ ਯਾਰ ਯਾਰ ਤੁਸੀਂ ਮੇਰੇ ਕੋਲ ਖਾਲ ਉਸਤਾਦ ਜੀ ਨੂੰ ਭੂਤ ਬੰਗਲੇ ਵਾਰ ਦੋ, ਜਿਹੜੇ ਭੂਤ ਬੰਗਲੇ ਵਾਲੇ ਭੂਤਾਂ ਨਾਲ ਵੀ ਟੀਰਾ ਰਾਮ ਨਾਲ ਕਾਲੇ ਮਰ ਪਾ ਲਿਓ, ਟੀ ਟਾਈਮ ਕਰ ਲੈਣੇ। ਆਹੋ ਡਾਊਨ ਸਹੀ ਆ। ਉਹਨਾਂ ਨੂੰ ਆਫਰਾਂ ਦੇ ਰਹੇ ਤੇਰੀ ਲੱਕੀ ਚਾਂਸ ਆ, ਇੰਨੀ ਤਨਖਾਹ ਆਈ ਤੋਂ ਬਾਅਦ ਦੋ। ਆਹੋ ਭੂਤਾਂ ਨੂੰ ਕਿਹੜਾ ਫੈਮਿਲੀ ਉਹ ਯਾਰ ਉਹ ਕਿਹੜਾ ਭੂਤ ਆ, ਸੱਚੀ ਮੁੱਚੀ ਬੰਦਿਆਂ ਨੇ ਪਾਏ ਆ ਚੀਜ਼ਾਂ। 2 ਵਜੇ ਦੇ ਥੱਲੇ ਨਾਲ ਸਾਥ ਦੇ ਉਹਨੂੰ, ਤੂੰ ਉੱਥੇ ਪਹੁੰਚ। ਮੈਂ ਉਹਨਾਂ ਗੱਲ ਕੀਤੀ, ਉਹਨੇ ਕੀਤੀ ਨਹੀਂ, ਉਹਨਾਂ ਨਹੀਂ ਫਿਰਦਾ ਪਿਆ ਇੱਕ ਉਹ ਪਾ ਕੇ ਉਹ ਚੂਚਾ ਜਿਹਾ ਬਣ ਕੇ, ਉਹਨੂੰ ਮੈਂ ਕੀਤਾ, ਉਹਨੇ ਸਲਾਮ ਲਈ, ਉਹਨੇ ਵਾਲ ਵੂਲ ਨਹੀਂ ਕੱਢੀ। ਉਹ ਲੜਕੀ ਸੀ ਸਾਡੀ। ਹਾਂਜੀ ਲੜਕੀ ਹੁੰਦੀ ਸਾਥ ਜੀ, ਹਾਂਜੀ ਫੀਮੇਲ। ਮੇਰੀ ਉਹਦੇ ਨਾਲ ਗੱਲਬਾਤ ਹੋਈ, ਉਹਨੇ ਕਿਹਾ ਮੈਂ ਫੀਮੇਲ। ਹਾਂਜੀ ਉਹ ਲਿਫਟ ਦੇ ਕੋਲ ਖਲੋਤੀ ਸੀ। ਉਹ ਫਿਰ ਬਚ ਗਿਆ ਹੀ। ਹਾਂ ਲਿਫਟ ਤੇ ਕੋਲ ਹਾਂਜੀ ਉਹ ਫੀਮੇਲ ਸਾਥ ਜੀ, ਮੈਨੂੰ ਆਪ ਦਾ ਚੇਤਾ ਕਰਨ ਗਿਆ ਮੈਂ ਭਾਈ ਭਾਈ ਕੀ ਲੱਗਾ ਸੀ, ਮੈਂ ਤੂੰ ਸਲਾਮ ਲਿਆ ਉਹਨੇ ਮੇਰੇ ਨਾਲ। ਸਲਾਮ ਲੈਂਦੇ ਆ। ਸਲਾਮ ਲੈ ਲੈਂਦੀ ਆ। ਮੈਂ ਉਹਨੂੰ ਭਲਾ ਕੀ ਕਿਹਾ, ਮੈਨੂੰ ਸੀ ਭਲਾ ਲੜਕੀ, ਮੈਂ ਕਿਹਾ ਫਿਟਮ ਵੇਡਾ ਖੁੱਲਾ ਭਾਲੂ। ਉਹ ਕਿਤੇ ਮੈਂ ਕਿਹਾ ਲੱਖ ਲਾਣ ਤੋਂ ਸਾਥ ਜੀ ਮੈਂ ਉਹਨੂੰ ਕਿਹਾ ਮੈਂ ਕਿਹਾ ਝਾੜਿਆ ਜਾਂ ਇੱਥੇ ਫਰੀ ਨਾ ਪਾਣੀ ਦੇ ਵੀ ਦਾਦੇ ਕਿੱਥੇ ਪਿਆ। ਉਹਨੇ ਕਿਹਾ ਭਾਈ ਕੀ ਹੋਇਆ, ਉਹ ਸ਼ਰਮ ਕਰੇ। ਮੈਂ ਉਹਨੂੰ ਬੜਾ ਚੇਤਾ ਕੀਤਾ। ਮੈਂ ਤਾਂ ਉਹਨੇ ਕਹਿੰਦਾ ਤੇ ਨਜ਼ਰ ਹੀ ਨਹੀਂ ਆ ਰਿਹਾ ਵੀ ਤੂੰ ਲੜਕੀ ਹੈ, ਕੁਛ ਤੇ ਪਤਾ ਲੱਗੇ ਕਿ ਮੈਂ ਕਿਹਾ ਫਿਰ ਬਾਜੀ ਸੋਰੀ ਮੈਂ ਉਧਰੋਂ ਬਾਜੀ ਬਾਲੂ ਸੋਰੀ। ਕਾਲੂ ਉਹਨੇ ਨੇ ਬਾਅਦ ਦੱਸਿਆ, ਮੈਂ ਤਾਂ ਬੜੀ ਜੁਗਤਾ ਕੀਤੀ। ਮੈਂ ਕਿਹਾ ਫਿਟੋ ਵਰਦੀ ਟੋਂਗਲਾ ਕਿਸੇ ਪਾਸੇ ਏਡੀ ਖੁੱਲੀ ਵਰਦੀ। ਮੈਂ ਵੀ ਉਹਨੂੰ ਕਿਹਾ ਆਉਂਦਿਆਂ ਹੀ, ਮੈਂ ਤੇ ਅੱਗੇ ਹੋ ਕੇ ਜੱਫੀ ਪਾਉਣ ਲੱਗਾ ਸੀ। ਮੈਂ ਸੱਚੀ ਕਹਿ ਰਿਹਾ ਯਾਰ, ਨਾਜ਼ਰੀ ਨੂੰ ਮੈਨੂੰ ਪਤਾ ਹੀ ਨਹੀਂ। ਵੈਸੇ ਸਾਹ ਜੀ ਮੈਂ ਹੋਣਾ ਅੱਗੇ ਚਾਹੀਦਾ। ਆਪਣੇ ਨੂੰ ਮੈਂ ਕਹਿੰਦਾ ਸੋਚ ਰਿਹਾ ਕਿ ਤੂੰ ਥੋੜਾ ਜਿਹਾ ਨਾ ਰਿਜ਼ਰਵ ਜੀ ਹੋਈ। ਹਾਂਜੀ ਹਾਂਜੀ ਹੁਣ ਮੈਨੂੰ ਸਮਝ ਆ ਰਹੀ ਕਿ ਥੋੜਾ ਜਿਹਾ ਨਾ, ਮੈਂ ਕਿਹਾ ਯਾਰ ਇੰਨਾ ਸ਼ਰਮੀਲਾ ਜਿਹਾ ਹੋ ਸਕਦਾ। ਅੱਛਾ ਮੈਂ ਸਮਝਿਆ ਹੋ ਸਕਦਾ ਇਹਨਾਂ ਨੂੰ ਇੱਥੇ ਇਜਾਜ਼ਤ ਨਾ ਹੋਵੇ ਕਿ ਤੁਸੀਂ ਮਤਲਬ ਬੱਚਿਆਂ ਵਾਸਤੇ। ਤੇ ਉਸ ਤੋਂ ਬਾਅਦ ਮੈਂ ਇੰਜ ਕੀਤਾ, ਮੈਂ ਕਿਹਾ ਕੀ ਹਾਲ ਹੈ, ਉਹਨੇ ਇੰਜ ਕੀਤਾ। ਨਹੀਂ ਤੇ ਮੈਂ ਅੱਗੇ ਹੋ ਕੇ ਉਹਨੂੰ ਮੈਂ ਆਪਣੀ ਉਹਨੂੰ ਲਾਡੀਆਂ ਕਰਨ ਲੱਗਾ ਸੀ। ਉਸਤਾਦ ਜੀ ਜੱਫੀ ਪਾਲੇ ਕੋਲ ਹਾਏ ਸ਼ਾਦੀ ਪੈ ਗਿਆ, ਹਾਏ ਸ਼ਾਦੀ ਪੈ ਗਿਆ, ਉਹ ਪੈ ਗਿਆ, ਸ਼ਾਦੀ ਪੈ ਗਿਆ। ਅਗਲੇ ਦਿਨ ਉਹਦੀ YouTube ਤੇ ਵੀਡੀਓ ਹੋਣੀ ਸੀ, ਉਹਨੇ ਪਾਏ ਨੇ। मैं अपना काम कर रही थी। ਹਾਂ इसने तो ਇਹਨੇ मुझे ਇੱਥੋਂ ਸਾਰਾ ਪਾਏ, ਥੱਲੇ ਇੱਥੋਂ ਮਾਸਕ ਲਾ ਕੇ ਮੈਨਾਂ ਜੱਟੀ ਘੜ ਗਿਆ, ਪਾ ਗਿਆ। तो सारे एंकर पहुंचे ਉਹਦੇ ਕੋ ਆਹੋ ਜਿੰਨੇ ਵੀ ਆਹੋ ਪਾਕਿਸਤਾਨ ਸਾਰੇ ਉੱਥੇ ਜਿਹਨਾਂ ਨੂੰ view ਪਹੁੰਚੇ, ਨਹੀਂ ਮੌਜ ਲੱਗ ਜਾਣੀ ਸੀ ਸਾਰਿਆਂ ਦੀ। ਯਾਰ ਦੱਸੋ ਜੇ ਤੁਹਾਨੂੰ ਨਾ ਪਤਾ। ਉਹ ਮੁੱਛਾਂ ਵਾਲੇ ਨੇ ਵੀ ਆਣਾ ਦੇਣਾ ਪਿੰਡ 'ਚ ਇਹ ਸ਼ਖਸ ਦੇਖ ਨਹੀਂ ਮੈਂ ਚੜ ਲਾਗਨ ਲਾਨਤ ਵੀ ਲੈ ਮੈਂ ਚੜਦੇ ਉਹਨੂੰ ਕਹਿੰਦੀ ਵਰਦੀ ਖੁੱਲੀ, ਜਦੋਂ ਮੈਂ ਕਿਹਾ ਬੇਟਾ ਬੇਟਾ ਖੁੱਲਾ ਭਾਲੂ। ਮੈਂ ਕਿਹਾ ਮਾਰ ਕੇ ਪਾਸੇ, ਉਹ ਮੈਨੂੰ ਕੀ ਪਤਾ ਔਰਤ ਬਚਾਰੀ। ਉਹ ਬਾਕੀ ਉਹ ਫੀਮੇਲ। ਚਲੋ ਜੀ ਲਓ ਜੀ ਬਾਹਰ ਵਾਲੇ ਸ਼ੋਅਾਂ 'ਚ ਇੱਕ ਰੋਲਾ ਵਾ, ਮੇਰੀਆਂ ਲੱਤਾਂ ਦੁਖਣ ਲੱਗ ਪੈਂਦੀਆਂ ਖਲੋ ਕੇ। ਫਿਰ ਬਾਬਾ ਇਹਦੀ ਕੁਰਸੀ ਲੈ ਜਾ ਕਰੋ ਨਾਲ ਇਹਦੀ। ਮੇਰੇ ਲਈ ਕੋਈ ਸਟੂਲ ਯਾਰ ਤੂੰ ਨਾ ਮਲਟੀ ਵਿਟਾਮਿਨ ਸ਼ੁਰੂ ਕਰ, ਤੈਨੂੰ ਮੈਂ ਦਿੰਦਾ ਵਾ, ਮਜ਼ਾਕ ਨਹੀਂ ਕਰਦਾ। ਸਹੀ ਗੱਲ। 5-7 ਦਿਨਾਂ ਦੇ ਵਿੱਚ ਵੇਖ ਮਲਟੀ ਵਿਟਾਮਿਨ ਪਾਉਣ ਦੀ ਜ਼ਰੂਰਤ ਆ। 35 ਸਾਲ ਜਦੋਂ ਤੁਹਾਡੀ ਏਜ ਹੋ ਜੇ ਨਾ, ਅੱਗੇ 40 ਸੀ, ਹੁਣ ਜੋ ਹਾਲਾਤ ਨੇ 35 ਸਾਲ, ਤੇ ਉਹਦੇ ਚ ਕੈਟਾਗਰੀਆਂ ਹੁੰਦੀਆਂ 50+ ਵਾਲੀ, 60+ ਵਾਲੀ, 40+ ਵਾਲੀ। ਉਹ ਤੁਸੀਂ ਕਿਸੇ ਨੂੰ ਪੁੱਛ ਲਓ, ਉਹਦੇ ਉੱਪਰ ਲਿਖਿਆ ਹੁੰਦਾ, ਮੈਡੀਕਲ ਸਟੋਰ ਵਾਲਾ ਦੱਸ ਦਿੰਦਾ ਤੁਹਾਨੂੰ ਯਾਰ। ਸੱਚ ਮੈਨੂੰ 60+ ਵਾਲੇ ਦਿਓ ਜੀ। ਨਹੀਂ 40+ ਵਾਲੀ ਨਾ ਉਹ ਲੈ ਲਈ। ਮੈਂ ਤੇ 20+ ਵਾਲੀ ਖਾ ਰਿਹਾ ਅੱਜ, ਵੈਸੇ ਬਲਕਿ ਮੈਂ 18+ ਵਾਲੀ ਖਾ ਰਿਹਾ। ਓ ਹੋ ਅੱਛਾ ਜੀ 80 ਸਾਲ ਦੀ ਯਾਰ ਕਹਿੰਦੇ ਉਹ ਮੇਰੇ 80 ਸਾਲ ਵਾਲੀ। ਮੇਰੇ ਕੋਲ ਨਾ ਬਹੂ ਜੇ 18 ਸਾਲ ਦੀ ਕਾਰ ਹੈ ਨਾ। ਨਹੀਂ ਸਹੀ ਕਹਿ ਰਿਹਾ ਉਸਤਾਦ ਜੀ, ਤੁਸੀਂ 40+ ਵਾਲੀ ਨਾ ਵਿਟਾਮਿਨ ਸ਼ੁਰੂ ਕਰੋ। ਉਸਤਾਦ ਜੀ ਮੈਂ ਤਾਂ ਨਹੀਂ ਥੱਕਦਾ, ਮੈਨੂੰ ਖਿਲਾ ਦਿਓ ਕੁਝ। ਤੇਰੀ ਉਮਰ ਕਿੰਨੀ ਹੈ? ਮੇਰੀ 32 ਸਾਲ। 32 ਸਾਲ ਹੈ ਨਾ? ਹਾਂਜੀ। ਦੂਸਰੀ ਗੱਲ ਇਹ ਹੈ ਕਿ ਤੂੰ ਵਰਕਿੰਗ ਕਰਦਾ। ਹਾਂਜੀ ਮੈਂ ਲੂਮਾ ਤੇ ਹਾਂਜੀ ਤੂੰ ਜੋ ਖਾਣਾ ਨਾ, ਤੂੰ ਪੂਰਾ ਡਾਈਜੈਸਟ ਹਜ਼ਮ ਕਰਦਾ। ਹਾਂਜੀ ਚਾਹ ਰੋਟੀ ਖਾਂਦਾ ਜੀ ਸਵੇਰ। ਹਜ਼ਮ ਕਰਦਾ ਨਾ, ਹਾਂਜੀ। ਮਿਹਨਤ ਵਾਲਾ ਕੰਮ ਕਰਦਾ। ਉਹ ਹੋ ਜਾਂਦੀ। ਤੈਨੂੰ 50 ਸਾਲ ਚ ਵੀ ਕੁਝ ਨਹੀਂ ਹੋਣਾ ਅਗਰ ਤੂੰ ਤੇ ਕਰਦਾ ਰਹੇ। ਜਿੰਨੇ ਖਾ ਲਿਆ ਬਹਿ ਗਿਆ, ਖਾ ਲਿਆ ਬਹਿ ਗਿਆ, ਖਾ ਲਿਆ ਜੀ, ਉਹਨੂੰ ਉਹ ਸਮਝੋ ਗਿਆ, ਉਹਨੂੰ ਲੱਗਦੀ ਨਹੀਂ ਖੁਰਾਕ ਪੂਰੀ। ਕਹਿੰਦਾ 4 ਪਰਾਠੇ ਵਾਕਈ ਖਾਈ ਨਾ। ਹਾਂ ਸਵੇਰ ਚਾਹ ਪਰਾਠੇ ਬਿਨਾਂ ਸ਼ਰਤ ਦਾ। ਅੱਲਾ ਦੇ ਬੰਦਿਆ, ਮੈਂ 4 ਆ ਖਾ ਗਿਆ ਤੇਰੇ ਬੈਠੇ, ਹੁਣ ਮੈਂ ਰੋਟੀ ਖਾਣੀ।
ਆ ਵੱਡੇ 4 ਤੇਰੇ ਸਾਹਮਣੇ ਨਹੀਂ ਖਾਂਦੇ 5 ਸਾਹ ਜੀ ਤੁਹਾਨੂੰ ਮੈਂ ਬਾਬਰ ਕਹਿੰਦਾ ਤਰਬੀਅਤ ਆਪਣੀ ਸਹੀ ਰੱਖੋ ਤੁਸੀਂ ਇਹ ਹਾਂਜੀ ਵੈਸੇ ਇੱਕ ਗੱਲ ਤੂੰ ਆਪਣੇ ਬੱਚਿਆਂ ਦੀ ਤਰਬੀਅਤ ਸਹੀ ਕਰ, ਮੈਨੂੰ ਛੱਡ ਦੇ। ਤਬੀਅਤ ਮੈਂ ਕਹਿੰਦਾ ਨਾ ਖਰਾਬ ਹੋ ਜਾਣੀ। ਕੱਲ ਤੁਸੀਂ ਆਲੂ ਖਾ ਗਏ ਇੰਨੇ 2 ਕਿਲੋ, ਆ ਹੁਣ ਸੈਂਡਵਿਚ ਖਾ ਗਏ 5। 4 ਕਲੱਬ ਸੈਂਡਵਿਚ ਖਾ ਕੇ ਮੋਟਰਵੇ ਤੋਂ 280 ਰੁਪਏ ਦਾ ਮਿਲਦਾ, ਅੱਧਾ ਕੁ ਖਾ ਕੇ ਰੱਖ ਦਿੰਦੇ ਕਿ ਚਲੋ ਠਹਿਰ ਕੇ ਫੇਰ ਖਾ ਮੇਰੀਆਂ ਤਾਜ਼ੇ ਘਰ ਇੱਥੇ ਤੇ ਬਣੇ ਸੀ। ਉੱਥੇ ਵੀ ਬੜੇ- ਚਾਰ ਮੈਂ ਪੰਜਵਾਂ ਤੁਹਾਡਾ ਕਰਕੇ ਛੱਡਿਆ, ਨਾਲੇ ਮੈਂ ਕਿਹਾ ਨਹੀਂ, ਮੁਹੱਬਤ ਕਰਨੀ। ਨਾਲ ਲਾ ਦੇਣੇ ਨਿਕਣਾ ਇੰਨੇ 4 ਖਾ ਕੇ। ਨਾਲ ਕਹਿਣਾ ਉਹਨਾਂ ਨੇ ਮੁੰਡਿਆਂ ਨੂੰ ਨਹੀਂ ਦਿੰਦਾ। ਅੱਛਾ ਤੇ ਕੈਸੀ ਗੱਲ ਆ, 5 ਚੋਂ 4 ਖਾ ਕੇ ਸੋਚ ਰਿਹਾ ਕਿ ਯਾਰ ਇਹਨਾਂ ਨਾ ਕਹਿਣ ਇੰਨਾ ਖਾ ਗਿਆ ਮਿੱਤੂ ਜਿੱਤੇ 4 ਖਾ ਲੈ, ਪੰਜਵਾਂ ਵੀ ਖਾ ਲਾ। ਉਹ ਜਿਹੜੇ 5-6 ਉਹਨਾਂ ਨੇ ਕਹਿਣਾ ਦੇ ਬਸ ਆ ਰਿਹਾ, ਮੁੰਡਿਆਂ ਨੂੰ ਨਹੀਂ ਦੇ ਰਿਹਾ। ਯਾਰ 1 2 3 4 ਪੰਜਵਾਂ ਖਾ ਨਹੀਂ ਦਿੱਤਾ ਆਪਣਾ ਤੁਹਾਨੂੰ। ਇੱਕ ਸੀ ਨਾ, ਮੈਂ ਇੱਕ ਦੇਤਾ ਇੱਕ ਸਾਲ ਹਾਂਜੀ, ਪੰਜਵੇਂ ਤੁਸੀਂ ਉਹਨਾਂ ਇਹ ਵੀ ਬੜੀ ਵੱਡੀ ਕੁਰਬਾਨੀ ਸਾਡੇ ਵਾਸਤੇ। ਸਰਪ੍ਰਾਈਜ਼ ਇਹ ਆ, ਅਸੀਂ ਕਿਹੜਾ ਖਾਣ ਆਈਦੇ ਉਸਤਾਦ ਜੀ ਦੀ ਮੁਹੱਬਤ ਲੈਣ ਆਈਦੀ ਆ। ਮੁਹੱਬਤ ਵਾਲੇ ਪੂਰੇ ਤਾਂ ਬੜੇ ਅਸੀਂ ਤਾਂ ਇਹੀ ਕਵਾਂਗੇ ਸਾਇਆ ਤੁਹਾਡਾ ਨਹੀਂ, ਤੁਹਾਡਾ ਸੈਂਡਵਿਚ ਸਾਡੇ ਸਿਰ ਤੇ ਸਲਾਮਤ ਰਵੇ। ਹਾਂ ਅੱਲਾ ਖੈਰ ਕਰੇ, ਅੱਲਾ ਖੈਰ ਕਰੇ। ਅੱਲਾਹ ਪਾਕ ਤੁਹਾਨੂੰ ਠੀਕ ਹੈ ਫਿਰ। ਸਲਾਮਤ ਰੱਖੇ। ਇੰਨਾ ਕੁ ਕੰਮ ਹੁੰਦਾ। ਹੈਂ? ਇਹ ਸਵੇਰ ਬਾਹਰ ਕਟਾ ਕੇ ਆਈ ਹੁਣ। ਹਾਂ ਠੀਕ ਹੈ, ਇੰਨੇ ਕੁ ਕੰਮ ਵਾਸਤੇ ਤੂੰ ਆਉਂਦਾ ਹੀ ਨਹੀਂ। ਪਰ ਇਹ ਕਥਾ ਖਾਣੇ ਨੇ ਮੈਂ ਕਿਹਾ ਲੈ ਇੰਨਾ ਕੰਮ ਹੁੰਦਾ ਸਿਰਫ ਵੀ ਤੂੰ ਆ ਕੇ ਬਹਿਣਾ ਵਾ, ਸ਼ੋਅ ਮੁੱਕ ਗਿਆ, ਚੱਲ ਗਿਆ, ਪੈਸੇ ਲੈ ਲੈਣੇ। ਇਹ ਵੀ ਤੈਨੂੰ ਤਕਲੀਫ ਹੁੰਦੀ ਹੈ? ਦੱਸ ਯਾਰ। ਨਹੀਂ ਅਗਲਾ ਸ਼ੋਅ ਕਰਦੇ ਆ, ਤੇਰਾ ਕਸੋਟੀ ਖੇਡ ਦੋ, ਬੜੇ ਬੰਦੇ ਕਹਿ ਰਹੇ ਆ ਕਸੋਟੀ ਦੀ ਤਿਆਰੀ ਕਰ ਲਾ ਵੀ ਬੱਚੇ। ਕਸੌਟੀ ਠੀਕ ਹੈ ਦੀ ਜੀ, ਚਲੋ ਲਓ ਜੀ ਡਨ ਨਾਜ਼ਰੀਨ। ਓਕੇ, ਆਪਣਾ ਖਿਆਲ ਰੱਖੋ, ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਲਵ ਯੂ, ਅੱਲਾ ਹਾਫਿਜ਼।